ਪੰਜਾਬੀ ਰੇਡੀਓ US ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤੇ ਪ੍ਰੋਗਰਾਮ ਸਿਹਤ ਸੰਭਾਲ ਪ੍ਰੋਗਰਾਮ ਮੰਗਲਵਾਰ ਨੂੰ ਹੁੰਦਾ ਹੈ 4 ਤੋਂ 5:30 ਜਿਸ ਦੇ ਵਿੱਚ ਤੁਸੀਂ ਕਾਲ ਕਰਕੇ ਕੋਈ ਵੀ ਸਵਾਲ ਪੁੱਛ ਸਕਦੇ ਆ ਅਤੇ ਉਹਨਾਂ ਸਵਾਲਾਂ ਦੇ ਜਵਾਬ ਸਾਡੇ ਸਰੋਤੇ ਦਿੰਦੇ ਆ। ਕਾਲ ਕਰ ਸਕਦੇ ਹੋ 4082725200 ਪੰਜਾਬੀ ਰੇਡੀਓ USA ਦੇ ਨਾਲ ਤੁਸੀਂ ਜੁੜਦੇ ਹੋ ਰੇਡੀਓ ਸੈੱਟ 'ਤੇ ਨੈੱਟ 'ਤੇ ਫੋਨ 'ਤੇ ਜਾਂ ਤੁਸੀਂ ਐਪ ਡਾਊਨਲੋਡ ਕੀਤੀ ਹੋਈ ਆ ਜਾਂ ਨੈੱਟ ਦੇ ਸਹਾਰੇ ਜਾਂ ਵਾਈਫਾਈ ਰੇਡੀਓ 'ਤੇ ਤੁਸੀਂ ਸੁਣਦੇ ਹੋ। ਆਪ ਸਭ ਦਾ ਸਵਾਗਤ ਹੈ। ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੈ ਜੀ। ਅਤੇ ਐਤਵਾਰ ਨੂੰ ਇਹ ਪ੍ਰੋਗਰਾਮ ਰਿਪੀਟ ਹੁੰਦਾ ਆ ਅਤੇ ਉਹਦੇ ਵਿੱਚ ਕੋਈ ਕਾਲ ਨਹੀਂ ਲਈ ਜਾਂਦੀ। ਸਿਰਫ ਅਤੇ ਸਿਰਫ ਕਾਲਾਂ ਤੁਸੀਂ ਅੱਜ ਦੇ ਦਿਨ ਮੰਗਲਵਾਰ ਨੂੰ ਹੀ ਕਰ ਸਕਦੇ ਆ। ਵੀਰਵਾਰ ਨੂੰ ਸਾਡੇ ਨਾਲ ਜਗਵੀਰ ਸਿੰਘ ਹੁੰਦੇ ਆ। ਕੁਝ ਕੁ ਇਲਾਜ ਉਹ ਲੱਭ ਕੇ ਲਿਆਉਂਦੇ ਨੇ। ਵੀਰਵਾਰ 3:30 ਤੋਂ 4 ਦੇ ਵਿੱਚ ਉਹ ਇਲਾਜ ਦੱਸਦੇ ਨੇ। ਹੁਣ ਤੁਸੀਂ ਕਾਲ ਕਰੋ ਜੀ 4082725200। ਵਾਰੀ ਤੁਹਾਡੀਆਂ ਕਾਲਸ ਆ ਜਿਹੜੀਆਂ ਉਹ ਲਈਆਂ ਜਾਣਗੀਆਂ ਅਤੇ ਤੁਸੀਂ ਆਪਣਾ ਜੋ ਵੀ ਪੁੱਛਣਾ ਹੈਗਾ ਆ ਉਹ ਪੁੱਛ ਸਕਦੇ ਹੋ। ਡਾਕਟਰ ਸਾਡੇ ਕੋਲ ਕੋਈ ਨਹੀਂ ਹੁੰਦਾ ਇਸ ਪ੍ਰੋਗਰਾਮ ਦੇ ਵਿੱਚ। ਸਿਰਫ ਅਤੇ ਸਿਰਫ ਸਾਡੇ ਸਰੋਤੇ ਹੀ ਹੁੰਦੇ ਆ। ਉਹੀ ਸਵਾਲ ਪੁੱਛਦੇ ਆ ਤਾਂ ਉਹੀ ਜਵਾਬ ਦਿੰਦੇ ਅਤੇ ਨਾਲ ਫੀਡਬੈਕ ਜ਼ਰੂਰ ਪੁੱਛਦੇ ਹਾਂ ਅਸੀਂ। ਫੀਡਬੈਕ ਜ਼ਰੂਰ ਦਿਆ ਕਰੋ। ਜੇ ਤੁਹਾਡੇ ਤੋਂ ਕੁਛ ਨਹੀਂ ਲਿਖਿਆ ਜਾਂਦਾ ਤਾਂ ਤੁਸੀਂ YouTube ਦਾ ਸਹਾਰਾ ਵੀ ਲੈ ਸਕਦੇ ਹੋ। ਉਸ ਦੇ ਉੱਤੇ ਵੀ ਅਪਲੋਡ ਕਰ ਦਿੱਤੇ ਜਾਂਦੇ ਆ ਅਤੇ ਉਸ ਨੂੰ ਸਬਸਕ੍ਰਾਈਬ ਵੀ ਕਰਾ ਸਕਦੇ ਆ। ਉਹ ਵੀ ਫਿਰ ਤੁਹਾਨੂੰ ਜਿਹੜਾ ਸੌਖਾ ਰਹਿੰਦਾ ਆ। ਚੱਲਦੇ ਤੁਹਾਡੀਆਂ ਕਾਲਸ ਵੱਲ ਸਾਡੇ ਨਾਲ ਜੁੜੇ ਨੇ ਬਲਜੀਤ ਕੌਰ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਇੱਕ ਨਾ ਹਜੇ ਪਿਛਲੇ ਮੰਗਲਵਾਰ ਲੇਡੀ ਕਹਿੰਦੀ ਸੀ ਮੈਂ ਮੰਗਾਈਆਂ ਜਿੱਦਾਂ ਫਲੀਆਂ ਕਿੱਥੋਂ ਮੰਗਾਈਆਂ ਉਹ ਪਤਾ ਕਰੇ, ਉਹ ਪੁੱਛਦਾ ਕੋਈ ਹੈ ਨਾ। ਠੀਕ ਹੈ। ਤੇ ਇੱਕ ਦੂਸਰਾ ਮੇਰੇ ਨਾ ਪਿੰਡੇ ਦੇ ਖਾਜ ਬਹੁਤ ਜ਼ਿਆਦਾ ਹੁੰਦੀ ਆ। ਮੈਂ ਕਈ ਕੁਛ ਲਾ ਚੁੱਕੀ ਹਾਂ, ਮੈਨੂੰ ਫਰਕ ਨਹੀਂ ਕੋਈ ਪਤਾ ਹੋ ਗਿਆ ਨਾ। ਠੀਕ ਹੈ, ਥੈਂਕ ਯੂ ਜੀ। ਪੰਜਾਬ ਤੋਂ ਮੰਗਾਈਆਂ ਹੋਣੀਆਂ ਜੀ ਜੇ ਕਿਸੇ ਦਾ ਕੋਈ ਰਹਿੰਦਾ ਹੈ ਉੱਥੇ। ਤੇ ਹਰਜੀਤ ਕੌਰ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਭੈਣ, ਤੁਹਾਡੇ ਸਾਰੇ ਪ੍ਰੋਗਰਾਮ ਬਹੁਤ ਸੁਣਦੇ ਆ ਤੇ ਮੈਂ ਵੀ ਇਹੋ ਕੁਐਸਚਨ ਪੁੱਛਣਾ ਸੀ ਜਿਹੜਾ ਇਹਨਾਂ ਭੈਣ ਜੀ ਪੁੱਛਿਆ। ਤੇਰੇ ਫੇਸ ਤੇ ਵਾਲ ਬਹੁਤ ਜਾਂਦੇ ਪਿਛਲੇ ਸਾਲ ਅਸੀਂ ਪਤਾ ਕੀਤਾ ਸਾਨੂੰ ਮਿਲ ਗਿਆ ਤੇ ਹੁਣ ਇਹ ਪਲੀਜ਼ ਜ਼ਰੂਰ ਦੱਸਣ ਇਹਨਾਂ ਨੇ ਕਿੱਥੋਂ ਲਈਆਂ ਹੈ ਨਾ। ਉਹ ਏਰੀਆ ਦੱਸ ਦੇਣ। ਠੀਕ ਆ। ਹਾਂਜੀ। ਤੇ ਨਾਲ ਇੱਕ ਤੇ ਨਾਲ ਦੂਸਰਾ ਸਵਾਲ ਮੇਰਾ ਹੈਗਾ ਮੈਨੂੰ ਪਿਸ਼ਾਬ 45 ਮਿੰਟ ਮੈਂ ਜਾਂਦੀ ਹਾਂ ਤੇ ਪੀਲੇ ਰੰਗ ਦਾ ਹੁੰਦਾ। ਅੱਗੇ ਨਹੀਂ ਕਦੀ ਨਹੀਂ ਹੋਇਆ ਪੀਲਾ ਨਾ। ਠੀਕ। ਹਾਂਜੀ ਤੇ ਪਲੀਜ਼ ਜੇ ਕਿਸੇ ਨੂੰ ਪਤਾ ਹੋਏ ਜ਼ਰੂਰ। ਥੈਂਕ ਯੂ। ਧੰਨਵਾਦ ਜੀ। ਧੰਨਵਾਦ। ਥੈਂਕ ਯੂ ਜੀ। ਨਰਿੰਦਰ ਕੌਰ ਜੀ। ਹਾਂਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਮੇਰੇ ਮੰਮੀ ਦੇ ਨੱਕ ਚੋਂ ਪਾਣੀ ਬਹੁਤ ਜਾਂਦਾ ਰਹਿੰਦਾ ਆ ਹਮੇਸ਼ਾ ਹੀ। ਕਾਫੀ ਟਾਈਮ ਤੋਂ ਏਦਾਂ ਹੀ ਪਾਣੀ ਜਿਹਾ ਜਾਂਦਾ ਰਹਿੰਦਾ ਆ। ਠੀਕ ਆ। ਨਾਲੇ ਪੁੱਛਣਾ ਸੀ ਉਹ ਜਿਹੜੇ ਆਸਟ੍ਰੇਲੀਆ ਵਾਲੇ ਸੀਗੇ ਭੈਣ ਜੀ, ਉਹ ਕਹਿੰਦੇ ਸੀ ਉਹਨਾਂ ਨੇ ਗੋਡਿਆਂ ਤੋਂ ਕੋਈ ਬਣਾਈ ਸੀਗੀ ਐਲੋਵੀਰਾ ਦੀ ਦਵਾਈ ਹੈ ਨਾ। ਠੀਕ ਆ। ਤਾਂ ਉਹਨਾਂ ਨੂੰ ਜੇ ਉਹ ਸੁਣਦੇ ਹੋਣ ਤਾਂ ਉਹ ਦੱਸਣ ਪਲੀਜ਼। ਮੇਰੀ ਕਜ਼ਨ ਦੇ ਬਹੁਤ ਗੋਡੇ ਉਹਦੇ ਬਹੁਤ ਦਰਦ ਆ। ਠੀਕ। ਓਕੇ, ਥੈਂਕ ਯੂ ਜੀ। ਸਤਿ ਸ਼੍ਰੀ ਅਕਾਲ ਜੀ। ਅਸ਼ੋਕ ਵਰਮਾ ਜੀ। ਹਾਂਜੀ ਭਾਈ ਜੀ, ਅਸ਼ੋਕ ਵਰਮਾ ਬੋਲ। ਹਾਂਜੀ ਸਤਿ ਸ਼੍ਰੀ ਅਕਾਲ। ਹਾਂਜੀ, ਜਿਹੜੀ ਨਾ ਇੱਕ ਲੱਤ 'ਚ ਬਲੱਡ ਚੱਲਦਾ ਨਹੀਂ। ਅੱਛਾ। ਕਾਫੀ ਅੱਛਾ। ਸਾਲ ਹੀ ਸਮਝੋ, ਸਾਲਾਂ ਦੀ ਗੱਲ। ਬਲੱਡ ਸਰਕੂਲੇਸ਼ਨ ਹੈ ਨਹੀਂ। ਠੀਕ ਆ। ਠੀਕ ਹੈ ਜੀ। ਚਲੋ ਆਪਾਂ ਪੁੱਛਦੇ ਹੈਗੇ ਆ। ਸਰਕੂਲੇਸ਼ਨ ਹੈ ਨਹੀਂ ਇਹਨਾਂ ਦੀ ਸੱਜੀ ਲੱਤ ਦਾ। ਜਸਵੰਤ ਕੌਰ ਜੀ। ਹੈਲੋ ਭੈਣ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭੈਣ ਜੀ ਮੇਰਾ ਸਵਾਲ ਇਹ ਹੈਗਾ ਕਿ ਜਿਹੜੀ ਅੱਖਾਂ ਵਿੱਚ ਪਾਉਣ ਲਈ ਦਵਾਈ ਆਪਾਂ ਉਹ ਕਰਦੇ ਗੁਲਾਬ ਜਲ ਦੇ ਵਿੱਚ ਪਾਉਣੀ ਫਟਕੜੀ ਥੋੜੀ ਜਿਹੀ, ਉਹ ਭੁੰਨ ਕੇ ਪਾਉਣੀ। ਉਦਾਂ ਹੀ ਪਾਉਂਦੇ ਆ। ਹਾਂਜੀ ਉਦਾਂ ਹੀ ਕਹਿੰਦੇ ਸੀਗੇ, ਉਦਾਂ ਹੀ ਪਾਉਣੀ ਆ, ਭੁੰਨਣੀ ਨੇ। ਅੱਛਾ ਜੀ, ਅੱਛਾ। ਥੈਂਕ ਯੂ ਜੀ। ਤੁਹਾਡਾ ਪ੍ਰੋਗਰਾਮ ਬਹੁਤ ਵਧੀਆ, ਬਹੁਤ ਫਾਇਦਾ ਹੁੰਦਾ ਸਾਰਿਆਂ ਨੂੰ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ। ਧੰਨਵਾਦ ਜੀ। ਧੰਨਵਾਦ। ਹੋ ਸਕਦਾ ਕਿਸੇ ਨੇ ਭੁੰਨ ਕੇ ਪਾ ਲਈ ਹੋਵੇ, ਪਰ ਪਿਛਲੇ ਹਫ਼ਤੇ ਮੈਂ ਸੁਣਿਆ ਸੀਗਾ ਕਿ ਨਹੀਂ ਭੁੰਨ ਕੇ ਨਹੀਂ ਪਾਉਣੀ ਹੈਗੀ। ਜਗਜੀਤ ਕੌਰ ਜੀ। ਹਾਂਜੀ ਸਹੀ ਗੱਲ ਜੀ। ਸਤਿ ਸ਼੍ਰੀ ਅਕਾਲ। ਮੇਰੇ ਨਾ ਤੇੜੀਆਂ ਬਹੁਤ ਆਉਂਦੀਆਂ ਨੇ ਮੈਨੂੰ। ਭੇਜ ਜਾਂਦੀਆਂ ਜਿਹੜੀਆਂ ਇੰਨੀਆਂ ਆਉਂਦੀਆਂ ਨੇ, ਬਾਹਲਾ ਫਿਰ ਚਿੱਤ ਦਿੰਦਾ ਹੈ। ਇਹ ਤੁਸੀਂ ਡਾਕਟਰ ਤੋਂ ਚੈੱਕ ਕਰਾਇਆ ਵੀ ਕੀ ਗੱਲ ਹੈ? ਬਹੁਤ ਵਾਰੀ। ਤੁਸੀਂ ਠੀਕ ਠਾਕ ਆ? ਸਰਦੀ ਨੂੰ ਡਾਕਟਰ ਦੇ ਠੀਕ ਠਾਕ ਆ ਤੁਸੀਂ ਨਾ? ਹਾਂ ਹੈ ਜੀ, ਠੀਕ ਠਾਕ ਆ ਤੁਸੀਂ? ਕੋਈ ਪ੍ਰੋਬਲਮ? ਠੀਕ ਠਾਕ ਆ। ਤੇੜੀਆਂ ਬਹੁਤ ਆਉਂਦੀਆਂ ਨੇ। ਠੀਕ ਹੈ। ਠੀਕ ਹੈ। ਹਾਂਜੀ ਚਲੋ ਇਹ ਵੀ ਪੁੱਛ ਲੈਂਦੇ ਜੀ ਆਪਾਂ। ਕਈ ਵਾਰੀ ਤੇੜੀਆਂ ਆਉਂਦੀਆਂ ਅਤੇ ਬੰਦੇ ਘਬਰਾ ਜਾਂਦੇ ਆ, ਪਰ ਤੇੜੀ ਆ ਗਈ ਮੈਨੂੰ ਪਤਾ ਨਹੀਂ ਕੀ ਹੋ ਜਾਣਾ। ਪਰ ਇਹਨਾਂ ਨੇ ਚੈੱਕ ਕਰਵਾ ਲਿਆ। ਬਾਕੀ ਜੇ ਕਿਸੇ ਨੂੰ ਪਤਾ ਹੋਇਆ ਕਿ ਕੀ ਕਰ ਸਕਦੇ ਤਾਂ ਜ਼ਰੂਰ ਪਲੀਜ਼ 4082725200 4082725200। ਤੁਹਾਡੇ ਦੱਸੇ ਹੋਏ ਇਲਾਜ ਆ, ਕਿਸੇ ਨੂੰ ਆਰਾਮ ਆ ਜਾਂਦਾ। ਭਲੇ ਵਾਲੇ ਕੰਮ ਆ, ਆਪਾਂ ਜ਼ਰੂਰ ਕਰਨੇ ਚਾਹੀਦੇ। ਦਿਲਬਾਗ ਸਿੰਘ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਮੈਨੂੰ ਨਾ ਬਾਥਰੂਮ ਦੇ ਵਿੱਚ ਖੂਨ ਆ ਜਾਂਦਾ ਐਵਰੀਡੇ, ਨਹੀਂ ਲੈ ਕੇ 10-15 ਦਿਨ। ਠੀਕ ਠੀਕ। ਜੇ ਕਿਸੇ ਨੂੰ ਪਤਾ ਹੋਵੇ ਪਲੀਜ਼। ਠੀਕ ਹੈ ਜੀ। ਥੈਂਕ ਯੂ ਜੀ। ਥੈਂਕ ਯੂ। ਹਾਂਜੀ ਇਹਦੇ ਬਾਰੇ ਵੀ 2-3 ਹਫ਼ਤੇ ਪਹਿਲਾਂ ਦੱਸਿਆ ਆ।
ਜੇ ਕਿਸੇ ਨੇ ਲਿਖਿਆ ਹੋਇਆ ਯਾਦ ਹੋਇਆ ਤੇ ਪਲੀਜ਼ ਜ਼ਰੂਰ ਸ਼ੇਅਰ ਕਰ ਲਓ। 408-272-52 ਸਟੂਡੀਓ ਦਾ ਫੋਨ ਨੰਬਰ ਆ। ਜਿਹਨਾਂ ਦੀਆਂ ਲਾਈਨਾਂ ਡਰੋਪ ਹੋ ਗਈਆਂ ਦੁਬਾਰਾ ਕਾਲ ਕਰ ਲਓ ਜੀ। ਸੁਰਿੰਦਰ ਕੌਰ। ਹਾਂਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਇੱਕ ਤਾਂ ਮੈਂ ਪੁੱਛਣਾ ਆ ਮੈਨੂੰ ਬਾਥਰੂਮ ਠੀਕ ਆ ਹੁੰਦਾ ਜਿਹੜਾ ਕੰਟਰੋਲ ਨਹੀਂ ਹੁੰਦਾ ਬਾਥਰੂਮ। ਦੂਸਰੀ ਮੈਨੂੰ ਆਹ ਨੀ ਸਾਡੀ ਤੇਜ਼ਾਬ ਨਹੀਂ ਸਾਡੀ ਘੰਟਾ ਤੇ ਡੇਢ ਘੰਟਾ ਮੈਂ ਠੀਕ ਆ ਬੁਰਾ ਹਾਲ ਮੈਨੂੰ ਇਹਦੇ ਬਾਰੇ ਠੀਕ ਹੈ ਜੀ। ਇੱਕ ਮੈਂ ਵੀ ਤੁਹਾਨੂੰ ਕਾਲ ਕੀਤੀ ਕਿਸੇ ਨੇ ਦੱਸਿਆ ਨਹੀਂ ਬੁੱਲ ਕਾਲੇ ਜਿਹੇ ਹੋਏ। ਠੀਕ ਆ। ਇੱਕ ਬੇਟੀ ਆ 24 ਸਾਲ ਦੀ ਉਹ ਮੈਂ ਲਾਲ ਜੀ ਨਿਕਲ ਕੇ ਕਾਲੇ ਕਾਲੇ ਜਿਹੇ। ਠੀਕ ਆ ਜ਼ਰੂਰ ਦੱਸਿਓ। ਠੀਕ ਆ ਜੀ ਠੀਕ ਆ। ਤੁਸੀਂ ਸੁਣਦੇ ਰਹੋ ਜੀ। ਜੇ ਕਿਸੇ ਨੂੰ ਪਤਾ ਹੋਇਆ ਤਾਂ ਜ਼ਰੂਰ ਸ਼ੇਅਰ ਕਰ ਲਊਗਾ। ਅਸੀਂ ਤੁਹਾਨੂੰ ਸਾਰਿਆਂ ਨੂੰ ਰਿਕੁਐਸਟ ਕਰਦੇ ਹਾਂ ਵੀ ਜਿਹਨੂੰ ਵੀ ਪਤਾ ਹੁੰਦਾ ਆ ਪਲੀਜ਼ ਜ਼ਰੂਰ ਸ਼ੇਅਰ ਕਰ ਲਿਆ ਕਰੋ। ਕਈ ਬਹੁਤ ਜ਼ਿਆਦਾ ਲੋੜਵੰਦ ਹੁੰਦੇ ਆ ਇਹਨਾਂ ਚੀਜ਼ਾਂ ਦੇ ਲਈ। 408-272-5200 ਸਟੂਡੀਓ ਦਾ ਫੋਨ ਨੰਬਰ ਆ। ਹਰਦੀਪ ਕੌਰ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਭੈਣ ਜੀ ਸਾਡੇ ਨਾ 2.5 ਸਾਲ ਦਾ ਬੱਚਾ ਵਾ। ਹਾਂਜੀ। ਤੇ ਉਹਨੂੰ ਪੋਟੀ ਨਹੀਂ ਆਉਂਦੀ ਤੇ ਜਿੱਦੇ ਕਰਦਾ ਤੇ ਉਹਦੇ ਫਿਰ ਉਹ ਬਹੁਤ ਰੋਂਦਾ ਵਾ ਤੇ ਇੰਨਾ ਬੜਾ ਕੁਛ ਖਾਂਦਾ ਵੀ ਨਹੀਂਗਾ। ਕਬਜ਼ ਆ ਉਹਨੂੰ। ਠੀਕ ਆ। ਹਾਂਜੀ, ਡਾਕਟਰ ਨੂੰ ਦਿਖਾਇਆ ਉਹ ਕਹਿੰਦਾ ਨਾਰਮਲ ਹੈ। ਤੇ ਜੇ ਕਿਸੇ ਭੈਣ ਭਰਾ ਨੂੰ ਪਤਾ ਹੋਇਆ ਤਾਂ ਦੱਸਿਓ। ਜ਼ਰੂਰ ਜੀ ਜ਼ਰੂਰ। ਓਕੇ, ਸਤਿ ਸ਼੍ਰੀ ਥੈਂਕ ਯੂ ਜੀ। ਸਤਿ ਸ਼੍ਰੀ ਅਕਾਲ ਜੀ। ਦੇਖੋ ਕਿੱਡੀ ਦੂਰੋਂ ਇਲਾਜ ਪੁੱਛਦੇ ਆ। ਵੈਸੇ ਉਹ ਤਾਂ ਕੋਈ ਨਾ ਕੋਈ ਜ਼ਰੂਰ ਦੱਸੂਗਾ। ਬੱਚੇ ਵਾਲਾ ਬਹੁਤ ਵਾਰੀ ਦੱਸਿਆ ਵੀ ਗਿਆ ਹੋਇਆ ਆ। ਅਮਰਜੀਤ ਕੌਰ। ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਮੇਰੀ ਰਿਕੁਐਸਟ ਆ। ਹਾਂਜੀ। ਤੁਹਾਡਾ ਪ੍ਰੋਗਰਾਮ ਬਹੁਤ ਸੋਹਣਾ ਮੈਂ ਕੋਈ ਨਹੀਂ ਛੱਡਦੀ। ਮੈਨੂੰ ਇਹ ਦੱਸੋ ਵੀ ਜੇ ਕਿਸੇ ਨੂੰ ਕਰੋਨਾ ਹੋ ਜਾਏ ਤੇ ਕੀ ਖਾਣਾ ਚਾਹੀਦਾ ਪੀਣਾ ਚਾਹੀਦਾ? ਠੀਕ ਆ। ਕਿਸੇ ਨੂੰ ਪਤਾ ਹੈ ਤੇ ਇੱਕ ਦੂਜਾ ਸਵਾਲ ਇਹ ਆ ਮੇਰੇ ਹੱਥ ਪੈਰ ਬਹੁਤ ਸਾਰੇ ਕੰਬਦੇ ਆ ਤੇ ਉਹ ਦਵਾਈਆਂ ਸੁਣੇ ਤੇ ਮੈਂ ਹੈਗੇ ਹਜੇ ਕਿੰਨੇ ਖਾਣੇ ਕਦੋਂ ਖਾਣੇ ਇਹਨੂੰ ਪਤਾ ਉਹ ਦੱਸ ਦਿਓ। ਹਾਂਜੀ ਠੀਕ ਆ ਅਮਰਜੀਤ ਜੀ। ਤੁਸੀਂ ਉਹ ਦੱਸਿਓ ਕਿ ਨੁਸਖੇ ਬਹੁਤ ਦੱਸੇ ਪਏ ਆ ਵੀ ਕਿਹੜਾ ਬਣਾਇਆ ਤੁਸੀਂ। ਉਸੇ ਨੁਸਖੇ ਦੇ ਹਿਸਾਬ ਨਾਲ ਕੋਈ ਦੱਸੂਗਾ ਕਿ ਕਿਵੇਂ ਖਾਣਾ ਆ। ਬਾਕੀ ਵੈਸੇ ਸਾਡੇ ਕੋਲ ਕੋਈ ਡਾਕਟਰ ਨਹੀਂ ਹੁੰਦਾ। ਜਿਹੜੀਆਂ ਵੀ ਗੱਲਾਂ ਕਰਦੇ ਆ ਓੜ ਪੋੜ ਦੀਆਂ ਗੱਲਾਂ ਕਰਦੇ ਆ ਜਿਨ੍ਹਾਂ ਦੇ ਨਾਲ ਜਿਹੜੀਆਂ ਬਿਮਾਰੀਆਂ ਉਹਨਾਂ ਨੂੰ ਭਜਾਇਆ ਜਾ ਸਕਦਾ ਹੈ। ਇਹੀ ਆਯੁਰਵੈਦਿਕ ਤਰੀਕੇ ਦੇ ਨਾਲ ਜਿਹੜਾ ਇਲਾਜ ਕਰਦੇ ਸੀਗੇ ਲੋਕੀ। ਉਸ ਤੋਂ ਬਾਅਦ ਹੀ ਐਲੋਪੈਥੀ ਆਈ। ਐਲੋਪੈਥੀ ਬਹੁਤੀ ਕਈਆਂ ਚੀਜ਼ਾਂ ਦੇ ਵਿੱਚ ਇਹ ਚੀਜ਼ਾਂ ਵੀ ਪੈਂਦੀਆਂ ਅਤੇ ਨਾਲ ਦੀ ਨਾਲ ਕਈ ਇਹੋ ਜਿਹੀਆਂ ਵੀ ਹੁਣ ਆ ਗਈਆਂ ਕਿ ਸਟੀਰੋਇਡ ਪੈਂਦੀ ਆ, ਕਿਸੇ 'ਚ ਕੁਛ ਪੈਂਦਾ, ਕਿਸੇ 'ਚ ਕੁਛ ਪੈਂਦਾ ਆ। ਸੋ ਉਹ ਕਈ ਵਾਰੀ ਜ਼ਿਆਦਾ ਤੇਜ਼ ਹੁੰਦੀਆਂ ਆ। ਪਰ ਇਹ ਜਿਹੜੀਆਂ ਚੀਜ਼ਾਂ ਜਿੱਦਾਂ ਤੁਸੀਂ ਹੁਣ ਕਰੋਨਾ ਦਾ ਪੁੱਛਿਆ, ਕਰੋਨਾ ਦਾ ਤਾਂ ਡਾਕਟਰਾਂ ਕੋਲ ਵੀ ਇਲਾਜ ਹੈ ਨਹੀਂ। ਵੈਸੇ ਟੀਕਾ ਤਾਂ ਨਿਕਲਿਆ ਪਰ ਹੁਣ ਜਿਹਨੂੰ ਹੋਇਆ ਹੈਗਾ ਆਪਣਾ ਥੋੜ੍ਹਾ ਜਿਹਾ ਪ੍ਰੀਕਾਸ਼ਨ ਜ਼ਰੂਰ ਰੱਖਿਓ ਤੁਸੀਂ। ਆਪਾਂ ਪੁੱਛਦੇ ਹਾਂ ਕਿਸੇ ਨੂੰ ਕਿਸੇ ਕੋਲ ਐਕਸਪੀਰੀਅੰਸ ਹੋਵੇ ਤਾਂ ਕੀ ਕਰਨਾ ਚਾਹੀਦਾ। ਗੁਰਦੀਪ ਕੌਰ ਜੀ। ਹਾਂਜੀ ਬੇਟਾ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਉਹ ਅਸੀਂ ਕਰਨਾ ਹਲਦੀ, ਲੌਂਗ, ਜਵੈਨ ਦਾ ਪਾਣੀ ਉਬਾਲ ਕੇ 3-3 ਵਾਰੀ ਸਟੀਮ ਲੈਣ। ਮੂੰਹ ਕੱਜ ਕੇ ਤੇ ਪੈ ਜਾਣ। ਮੂੰਹ ਸੁੱਕੇ ਤੇ ਨੰਗਾ ਕਰਨ। ਲੂਣ ਪਾ ਕੇ ਪਾਣੀ ਗਰਾਰੇ ਕਰਨ 2-3 ਵਾਰੀ। ਰੋਟੀ ਖਾ ਕੇ ਵੀ ਤੇ ਪਹਿਲੋਂ ਵੀ। ਬਨਕਸ਼ਾ, ਮਲੱਠੀ, ਗਲੋ, ਤੁਲਸੀ, ਛੋਟੀ ਇਲਾਚੀ, ਮੋਟੀ ਇਲਾਚੀ, ਸੌਂਫ, ਅਦਰਕ ਤੇ ਲਸਣ ਦਾ ਪਾਣੀ ਉਬਾਲ ਲੈਣ। ਬਸ ਉਹਦੇ ਨਿੰਬੂ ਨਿਚੋੜ ਕੇ ਸ਼ਹਿਦ ਪਾ ਕੇ 1 ਕੱਪ ਗਰਮ ਪੀਂਦੇ ਰਹਿਣੇ। ਇਹਦੇ ਨਾਲ ਬਹੁਤ ਫਰਕ ਪਏਗਾ। ਮੇਰੀ ਬੇਟੀ ਨੂੰ ਅਸੀਂ ਇਹੋ ਦਿੰਦੇ ਰਹੇ ਸਾਂ। ਇੱਕ ਭੈਣ ਜੀ ਨੇ ਆਸਟ੍ਰੇਲੀਆ ਵਾਲੇ ਨੇ ਪੁੱਛਿਆ ਸੀ ਵੀ ਸ਼ਾਹੀਆਂ ਨੇ ਤੇ ਮੈਂ 2 ਨੁਸਖੇ ਦੱਸ ਦਿੰਦੀ ਹਾਂ ਜਿਨ੍ਹਾਂ ਨੂੰ ਧੱਬੇ ਨੇ, ਦਾਗ ਨੇ, ਕਾਲੇ ਸ਼ਾਹੀਆਂ ਨੇ। ਉਹ ਨਾ ਨਿੰਬੂ ਦਾ ਰਸ, ਹਲਦੀ, ਦਹੀਂ ਦੀ ਪੇਸਟ ਬਣਾ ਕੇ ਨਾ ਫੇਸ ਤੇ ਲਾਉਣ। ਮਸਾਜ ਪੋਲੀ ਕਰਦੇ ਰਹਿਣ। ਪਹਿਲਾਂ ਸ਼ਾਹੀਆਂ ਤੇ ਫਿਰ ਸਾਰੇ ਫੇਸ ਤੇ ਕਰਨ। ਜਦੋਂ ਸ਼ਾਹੀਆਂ ਦੇ ਦਾਗ ਲੈਂਦੇ ਨੇ ਨਾ ਫਿਰ ਉਹ ਦੂਜਾ ਫੇਸ ਹੋਰ ਲੱਗਣ ਲੱਗ ਜਾਂਦਾ ਹੈ। ਅੱਛਾ ਜੀ। ਔਲੇ ਦਾ ਰਸ ਤੇ ਨਿੰਬੂ ਦਾ ਰਸ ਇਹ ਵੀ ਉਹ ਲਾਉਣ ਸ਼ਾਹੀਆਂ ਹਟ ਜਾਣਗੀਆਂ। ਇੱਕ ਉਹ ਕਰਨ ਆਪਣੇ ਐਪਲ ਦਾ ਰਸ ਕੱਢ ਕੇ ਨਾ ਥੋੜਾ ਜਿਹਾ ਸੇਬ ਦਾ ਕੁੱਟ ਕੇ ਪਾਣੀ ਜਿਹਾ ਕੱਢ ਲੈਣ ਤੇ ਮਲਾਈ ਵਿੱਚ ਪਾ ਕੇ ਲਾਉਣ ਤੇ ਰਾਤ ਨੂੰ ਲਾ ਕੇ ਸੌਣ। ਸਵੇਰੇ ਨਾਰੀਅਲ ਦਾ ਪਾਣੀ ਲਾ ਕੇ ਸੌਣ। ਐਲੋਵੇਰਾ ਦਾ ਗੁੱਦਾ ਜਿਹੜਾ ਹੈ ਉਹਨੂੰ ਘਸਾਈ ਜਾਣ ਸਾਰੇ ਫੇਸ ਤੇ ਵੀ ਤੇ ਛਾਈਆਂ ਤੇ ਵੀ। ਜਿੰਨਾ ਕਿਹਾ ਨਾ ਪਿਸ਼ਾਬ 'ਚ ਬਲੱਡ ਆਉਂਦਾ ਮੈਨੂੰ ਕਦੀ ਉਹ ਐਂ ਕਰਨ। ਚੁਕੰਦਰ ਦਾ ਤੇ ਗਲੋ ਦਾ ਜੂਸ ਥੋੜਾ ਮਿਕਸ ਕਰਕੇ ਰਲਾ ਕੇ ਪੀਣ। ਅੱਧਾ ਚਮਚ ਸੁੰਡ ਤੇ ਮਿਸ਼ਰੀ ਇਹਨੂੰ ਪਾਣੀ 'ਚ ਕਾੜ ਕੇ ਵੀ ਲੈਣ। ਦੁੱਧ 'ਚ ਕਾੜ ਕੇ ਵੀ ਲੈ ਸਕਦੇ ਨੇ। ਦੁੱਧ 'ਚ ਕਾੜ ਕੇ ਲੈਣ ਚੰਗਾ ਨੇ। ਇੱਕ ਨਾਰੀਅਲ ਦਾ ਪਾਣੀ ਪੀਂਦੇ ਰਹਿਣ। ਜਿਹੜਾ ਕੋਕੋਨਟ ਪਾਣੀ ਹੈ ਨਾ ਉਹਨੂੰ ਪੀਣ ਜ਼ਰੂਰ। ਇਹ 3 ਚੀਜ਼ਾਂ ਕਰਨ ਨਾਲ ਆਰਾਮ ਆ ਜਾਏਗਾ। ਮੇਰੇ ਬੇਟੇ ਨੂੰ ਥੋੜਾ ਜਿਹਾ ਹੋ ਗਿਆ ਸੀ ਤੇ ਮੈਂ ਇਹ ਹੀ ਦਿੰਦੀ ਰਹੀ ਸਾਂ। ਇੱਕ ਉਹਨਾਂ ਕਿਹਾ ਸੀ ਵੀ ਇੰਡੀਆ ਤੋਂ ਪੈਰਾਂ ਦੇ ਥੱਲੇ ਮਾਸ ਉਖੜਦਾ।
ਪਹਿਲਾਂ ਤੋਂ 20 ਮਿੰਟ ਨਾ ਪਾਣੀ ਗਰਮ ਦੇ ਵਿੱਚ ਨਾ ਐਪਲ ਸਾਈਡਰ ਪਾ ਕੇ ਵਿਨੀਗਰ ਤੇ ਪੈਰ ਡੁੱਬੀ ਰੱਖਣ। ਉਸ ਤੋਂ ਪਿੱਛੇ ਉਹਨਾਂ ਪੈਰਾਂ ਜਿਹੜੇ ਉਹ ਛਿਲੜੀ ਜਿਹੀ ਹੈ ਨਾ ਉਹ ਨਰਮ ਜਿਹੀ ਹੋ ਜਾਏਗੀ ਤਾਂ ਉਹਨੂੰ ਕੋਈ ਵੱਟਾ 'ਚ ਕੋਈ ਚੀਜ਼ ਮਾਰ ਕੇ ਨਾ ਸਾਫ਼ ਕਰ ਲੈਣ। ਮੂੰਗਫਲੀ ਦਾ ਤੇਲ ਤੇ ਕੋਕੋਨਟ ਤੇਲ ਲਾ ਕੇ ਉਹਦੀ ਮਾਲਿਸ਼ ਕਰਦੇ ਰਹਿਣ। ਇੱਕ ਆਪਣਾ ਵੈਸਲੀਨ, ਤਾਰਾਮੀਰ ਦਾ ਤੇਲ ਤੇ ਗੈਲਸਰੀਨ ਮਿਲਾ ਕੇ ਨਾ ਉਹ ਵੀ ਮਾਲਿਸ਼ ਕਰਨ ਰਾਤ ਨੂੰ। ਤਾਂ ਉਹਨਾਂ ਦੀ ਅੱਡੀਆਂ, ਜਿਹਨਾਂ ਦੀਆਂ ਅੱਡੀਆਂ ਪੱਟੀਆਂ ਨੇ ਉਹ ਵੀ ਇਹੀ ਲਾਉਣ, ਉਹਨਾਂ ਨੂੰ ਵੀ ਆਰਾਮ ਆ ਜਾਏਗਾ। ਜਿਹੜੇ ਕਹਿੰਦੇ ਨੇ ਅੱਡੀਆਂ ਅੱਡੀਆਂ ਪੱਟਣ ਤੇ ਦਵਾਈਆਂ ਡਾਕਟਰਾਂ ਨੂੰ ਤੇ ਲੋੜ ਹੀ ਨਹੀਂ ਹੁੰਦੀ, ਦੇਸੀ ਦਵਾਈਆਂ ਲਓ। ਜਿਹਨਾਂ ਦੀਆਂ ਅੱਡੀਆਂ ਪੱਟੀਆਂ ਨੇ ਉਹ ਵੀ ਇਹੀ ਨੁਸਖਾ ਵਰਤਣ, ਉਹਨਾਂ ਨੂੰ ਆਰਾਮ ਆ ਜਾਏਗਾ। ਇੱਕ ਕਹਿੰਦੇ ਸੀ ਲਸਣ ਨਾ ਖਾਓ। ਲਸਣ ਦੇ ਤਾਂ ਮੈਂ ਲਿਖੇ ਨੇ, ਅਗਲੀ ਵਾਰੀ ਮੈਂ ਨਾ ਹੀ ਨੁਕਸੇ ਦੱਸਾਂਗੀ, ਲਸਣ ਹੀ ਦੱਸਾਂਗੀ। ਇੱਕ ਤੁਰੀ ਵੀ ਸਵੇਰੇ ਤੁਸੀਂ ਰੋਜ਼ ਖਾ ਲਿਆ ਕਰੋ, ਪਾਣੀ ਪੀ ਲਿਆ ਕਰੋ, ਕੋਸਾ ਨਾ ਪੀਆ ਕਰੋ, ਠੰਡਾ ਪਾਣੀ ਪੀਓ, ਤੁਹਾਨੂੰ ਪਤਾ ਨਹੀਂ ਕਿੰਨੇ ਕੀ ਫਾਇਦੇ ਮਿਲਣਗੇ। ਇੱਕ ਉਹਨਾਂ ਨੇ ਕਿਹਾ ਸੀ ਨਾ ਵੀ ਆਪਣੇ ਪੈਰ ਜਿਹੜੇ ਨਾ ਠਰਦੇ ਨੇ, ਮੈਂ ਅੱਗੇ ਤੁਹਾਨੂੰ ਫੀਡਬੈਕ ਆਈ ਸੀ, ਪਤਾ ਨਹੀਂ ਉਧਰੋਂ ਇੱਕ ਆਦਮੀ ਬੋਲਦਾ ਹੁੰਦਾ ਤੁਹਾਡੇ ਏਰੀਏ ਚੋਂ ਹੀ। ਮੈਂ ਉਹਨਾਂ ਨੂੰ ਕਿਹਾ ਸੀ ਘਿਓ ਤੇ ਵਿੱਚ ਨਾ ਮੋਟੀ ਇਲਾਚੀ, ਜਵੈਨ ਤੇ ਬਦਾਮ ਸਾੜ ਕੇ ਮਾਲਿਸ਼ ਕਰੋ ਤੇ ਫਰਕੜੀ ਖਾਓ ਤੇ ਗਰਮ ਕੱਪੜਾ ਵਲੇਟੋ ਤੇ ਤੁਹਾਨੂੰ ਦੂਜੇ ਮੰਗਲਵਾਰੀ ਉਹਨਾਂ ਕਿਹਾ ਸੀ ਮੈਨੂੰ ਆਰਾਮ ਆ ਗਿਆ। ਆਪਾਂ ਰੋਜ਼ ਹੀ ਕਹਿੰਦੇ ਆ ਪੌੜੀ, ਕੋਈ ਕੁਛ ਕਹਿੰਦਾ ਤੁਸੀਂ ਵਿਨੀਗਰ 'ਚ ਰੂੰ ਡੋਬ ਕੇ ਉੱਤੇ ਬੰਨੋ 3 ਪੱਟੀਆਂ, ਤੁਹਾਡੀ ਸਾਰੀਆਂ ਜੜ੍ਹਾਂ ਉਬਲ ਕੇ ਨਿਕਲ ਜਾਣਗੀਆਂ। ਤੁਸੀਂ ਹਲਦੀ ਤੇ ਐਲੋਵੇਰਾ ਦਾ ਗੁੱਦਾ ਜਿਹੜਾ ਨਾ ਤੇਲ ਪਾ ਕੇ ਸਾੜ ਕੇ ਗਰਮ 3 ਪੱਟੀਆਂ ਬੰਨੋ, ਤੁਹਾਨੂੰ ਇਹਦੇ ਨਾਲ ਹੀ ਬੜਾ ਫਰਕ ਪੈ ਜਾਣਾ। ਤੇ ਕੁੜੀ ਕਹਿੰਦੀ ਸੀ ਮੇਰੇ ਗਲੇ 'ਚ ਗਿਲਟੀਆਂ ਨੇ ਤੇ ਆਪਣਾ ਹਲਦੀ ਵਾਲਾ ਦੁੱਧ ਹੀ ਪੀਂਦੀ ਰਹੇ ਵਿੱਚ ਤੇ ਘਿਓ ਪਾ ਕੇ ਤੇ ਇੱਕ ਫਰਕੜੀ ਖਾ ਲੈ ਤਾਂ ਉਹਦੀਆਂ ਗਿਲਟੀਆਂ ਗਲਾ ਸਾਫ਼ ਹੋ ਜਾਏਗਾ ਬਿਲਕੁਲ ਵੀ। ਆ ਕੰਨਾਂ ਵਾਲੇ ਰੋਜ਼ ਪੁੱਛਦੇ ਨੇ, ਮੈਂ ਉਹ ਦੱਸਿਆ ਵੀ ਸੀ ਤੁਹਾਨੂੰ, ਫੀਡਬੈਕ ਵੀ ਆਈ ਹੈ। ਇਹਨਾਂ ਨੂੰ ਡਾਕਟਰਾਂ ਕੋਲ ਰੋਜ਼ ਮੇਰੀ ਬੇਟੀ ਲੈ ਤੁਰਦੀ ਸੀ, ਕੰਨ ਦੀ ਫਿੰਸੀ ਵੀ ਸੀ ਤੇ ਕੰਨਾਂ ਛਾਂ ਵੀ ਸੀ ਤੇ ਮੈਂ ਉਹਨਾਂ ਨੂੰ ਮੇਥੇ, ਮਗਾਂ, ਲਸਣ, ਹਲਦੀ, ਸਰੋਂ ਤੇਲ ਸਾੜ ਕੇ ਪਾਉਂਦੀ ਰਹੀ ਤੇ ਬਿਲਕੁਲ ਆਰਾਮ ਆ ਗਿਆ। ਵੇਖ ਲਓ। ਤੇ ਡਾਕਟਰਾਂ ਕੋਲ ਜਾ ਕੇ ਕਿੰਨੀ ਵਾਰੀ ਹੋ ਕੇ ਆਏ ਨੇ। ਇੱਕ ਲੀਵਰ ਕਹਿੰਦੇ ਸੀ ਤੁਸੀਂ ਦੱਸਿਆ ਹੀ ਕਰੋ, ਤੁਹਾਨੂੰ ਵੀ ਪਤਾ ਹੈ। ਇੱਕ ਤਾਂ ਲੀਵਰ ਦੀ ਜਿਹੜੀ ਵੱਢ ਹੈ ਨਾ, ਜਿਹਨੂੰ ਆਪਾਂ ਕੀ ਕਹਿੰਦੇ ਆ ਲੌਕੀ, ਉਹਨੂੰ ਛਿੱਲਿਆ ਨਾ ਕਰੋ। ਉਹਨੂੰ 2-3 ਵਾਰੀ ਪਾਣੀ ਸਾਫ਼ ਕਰਕੇ ਕੱਟ ਕੇ ਤੇ ਥੋੜੀ ਜੀ ਆਪਣੀ ਉਹਨੂੰ ਵਿੱਚ ਪਾ ਲਓ ਅਦਰਕ, ਥੋੜਾ ਜਿਹਾ ਹਰਾ ਧਨੀਆ ਪਾ ਲਓ, ਉਹਦਾ ਜੂਸ ਕੱਢ ਕੇ ਨਿੰਬੂ ਨਿਚੋੜ ਕੇ ਕਾਲੀ ਮਿਰਚ ਦਾ ਨਮਕ ਪਾ ਕੇ ਲੈਂਦੇ ਰਹੋ। ਕੱਚੀ ਹਲਦੀ ਦਾ ਪਾਣੀ ਉਬਾਲ ਕੇ ਠੰਡਾ ਕਰਕੇ ਉਹ ਥੋੜਾ ਲੈਂਦੇ ਰਹੋ ਤੇ ਪਪੀਤਾ ਜਿਹੜਾ ਕਾਲੀ ਮਿਰਚ ਦਾ ਨਮਕ ਪਾ ਕੇ ਲੈਂਦੇ ਰਹੋ। ਤੁਹਾਡਾ ਜਿਹੜਾ ਲਿਵਰ ਹੈ ਉਹ ਛੇਤੀ ਠੀਕ ਹੋ ਜਾਏਗਾ। ਇੱਕ ਭੈਣ ਜੀ ਨੇ ਤੁਹਾਨੂੰ 3 ਨੁਕਸ ਦੱਸੇ ਸੀ, ਮੈਂ ਉਹਨਾਂ ਵਿਚਾਰੇ ਵਾਸਤੇ ਲਿਖ ਕੇ ਰੱਖੇ ਸੀ। ਉਹ ਐਸੀ ਮੈਂ ਸੁੱਕ ਵੀ ਚੱਲੀ ਆ, ਕਮਜ਼ੋਰੀ ਵੀ ਹੈ ਤੇ ਸ਼ੌਗੀ ਆਪਣੀ ਉਹ ਸ਼ੂਗਰ ਵੀ ਹੈ ਤੇ ਖੋਰੇ ਹੋਰ ਵੀ ਉਹਨਾਂ ਨੇ ਇੱਕ ਕੁਝ ਦੱਸਿਆ ਸੀ। ਸ਼ੂਗਰ ਵਾਲੇ ਤੁਹਾਡੀ ਕੌਲੀ ਇੰਨੀ ਮਸ਼ਹੂਰੀ ਹੋ ਗਈ, ਕੌਲੀ ਤੇ ਬਹਿਣ, ਕਾਲੇ ਜੌਂ ਤੇ ਬਦਾਮ ਛੋਲੇ ਭੁੱਜੇ ਖਾ ਲੈਣ। ਇਹ ਕਹਿੰਦੇ ਨਾ ਬੜਾ ਆਰਾਮ ਆਇਆ ਜੇ ਅਰੜਾ ਬੇੜੇ ਤੇ ਔਲਾ ਪਾਊਡਰ ਕੁੱਟ ਕੇ ਨਾ 1 ਚਮਚਾ ਸ਼ਾਮ ਨੂੰ, ਛੋਟਾ 1 ਸਵੇਰੇ ਲੈਣ। ਇਹ ਵੀ ਸ਼ੂਗਰ ਨੂੰ ਬੜਾ ਫਰਕ ਪਿਆ ਤੇ ਕੌਲੀ ਤੇ ਬਹਿ ਜਾਣ, ਫਰਕ ਪੈ ਜਾਏਗਾ ਕਿੰਨਾ, ਕਾਫੀ ਆਰਾਮ ਆ ਜਾਏਗਾ। ਇੱਕ ਜਾਂ 3-4 ਵਾਰੀ ਪੁੱਛਿਆ ਬੇਟਾ ਬਲੱਡ ਪ੍ਰੈਸ਼ਰ ਲੋ, ਆਪਾਂ ਤੁਸੀਂ ਵੀ ਦੱਸਦੇ ਹੁੰਦੇ ਜੇ ਇਹ ਗੱਲ ਤਾਂ ਮੈਂ ਵੀ ਦੱਸ ਲੈਣੀ। ਤੇ ਦੁੱਧ 'ਚ ਖਜੂਰਾਂ 4-5 ਉਬਾਲ ਕੇ ਲੈ ਲੈਣ ਰਾਤ ਨੂੰ, ਸੌਂਫ ਲਾਚੀ ਪਾ ਕੇ ਚੰਗੀ ਤਰ੍ਹਾਂ ਕਾੜ ਲੈਣ। ਕਿੱਕਰ ਦੀ ਗੂੰਦ ਆਮ ਮਿਲ ਜਾਂਦੀ ਏ ਇੰਡੀਅਨ ਸਟੋਰਾਂ ਤੋਂ, ਉਹਨੂੰ ਪੀਸ ਕੇ ਤੇ 1 ਚਮਚਾ ਦੁੱਧ 'ਚ ਘੋਲ ਕੇ ਪੀ ਲੈਣ, ਬਲੱਡ ਪ੍ਰੈਸ਼ਰ ਲੋ। 2 ਚੁਟਕੀਆਂ ਸਿੰਧਾ ਲੂਣ ਜਿਹੜਾ ਨਾ ਕੋਸੇ ਪਾਣੀ ਪੀਣ ਤੇ ਬਿਲਕੁਲ ਉਹਨਾਂ ਬਹੁਤ ਫਰਕ ਪੈ ਜਾਏਗਾ। ਜਿਹੜੇ ਉਹ ਕਹਿੰਦੇ ਨਾ ਸ਼ੂਗਰ ਵੀ ਹੈ ਤੇ ਮੈਂ ਸੁੱਕ ਗਈ ਆ, ਮੈਨੂੰ ਬੜੀ ਉਹ ਹੈਗਾ ਏ, ਉਹਨਾਂ ਨੂੰ ਮੈਂ ਇਹ ਕਹਾਂਗੀ ਸਵੇਰੇ ਇੱਕ ਤਾਂ ਫਰੂਟ ਸਾਰੇ ਕੱਟ ਕੇ ਨਾ ਕਾਲੀ ਮਿਰਚ ਦਾ ਨਮਕ ਪਾ ਕੇ ਤੋਂ ਖਾਣ ਜੀ। ਇੱਕ ਅੰਜੀਰ, ਬਦਾਮ ਤੇ ਖਰੋਟ ਰਾਤੀ ਭਿਉਂ ਕੇ ਰੱਖਣ। 5 ਗਿਰੀਆਂ ਹੀ ਬਦਾਮਾਂ ਦੀਆਂ ਬਹੁਤ ਨੇ, 2 ਖਰੋਟ ਦੀਆਂ ਗਿਰੀਆਂ ਤੇ 2 ਹੀ ਅੰਜੀਰ ਉਹਨਾਂ ਵਾਸਤੇ ਬਹੁਤ ਨੇ। ਇੱਕ ਉਹ ਐਂ ਕਰਨ, ਖਸਖਸ ਸਵੇਰੇ ਭਿਉਂ ਕੇ ਰੱਖ ਦੇਣ, ਸ਼ਾਮ ਨੂੰ 100 ਗ੍ਰਾਮ ਹੋਣ ਆਪਣੇ ਫੁੱਲ ਮਖਾਣੇ, 1 ਚਮਚਾ ਘਿਓ ਪਾ ਕੇ ਉਹਨੂੰ ਕਿਸੇ ਫਰਾਈ ਪੈਨ 'ਚ ਜਾਂ ਉਸੇ ਭਾਂਡੇ 'ਚ ਹੀ ਮਾੜਾ ਜਿਹਾ ਉਹਨੂੰ ਭੁੰਨਣਾ ਹੈ ਥੋੜਾ ਜਿਹਾ, ਉਹ ਕੂਲੇ ਹੋ ਜਾਣਗੇ। ਇੱਕ ਦੁੱਧ ਉਬਲਣਾ ਪਹਿਲਾਂ ਰੱਖਿਆ ਹੋਵੇ, ਦੁੱਧ ਦੇ ਵਿੱਚ ਉਹ ਮਖਾਣੇ ਵੀ ਪਾ ਦੇਣੇ ਤੇ ਜਿਹੜਾ ਪਾਣੀ ਨਿਚੋੜ ਕੇ ਨਾ ਖਸਖਸ ਵੀ ਪਾ ਦਿਓ, ਮਿੱਠਾ ਥੋੜਾ ਪਾਉਣਾ ਹੈ। ਉਹਨਾਂ ਨੂੰ ਉਬਲੀ ਜਾਣ ਦਿਓ, ਰਿੱਝ ਕੇ ਬਿਲਕੁਲ ਜਖਣੀ ਬਣ ਜਾਏਗੀ ਤਾਂ ਉਹਨੂੰ ਉਹ ਪੀਣ ਕਰਨ, ਉਹਨੂੰ ਥੋੜਾ ਮੋਟਾਪਾ ਵੀ ਆਏਗਾ, ਕਮਜ਼ੋਰੀ ਵੀ ਹਟ ਜਾਏਗੀ ਤਾਂ ਠੀਕ ਹੋ ਜਾਣਗੇ। ਇੱਕ 20 ਦਾਣੇ ਰਾਤੀ, ਉਹਨਾਂ ਨੂੰ ਸ਼ੂਗਰ ਨਾਲ ਕੁਛ ਨਹੀਂ ਹੋਵੇਗਾ, ਫਿੱਕੇ ਹੋ ਜਾਣਗੇ। 20 ਦਾਣੇ ਪੀਲੀ ਸੌਗੀ ਦੇ ਕੱਚ ਦੇ ਗਲਾਸ ਧੋ ਸਵਾ ਕੇ ਰੱਖ ਦਿਓ, ਸਵੇਰੇ ਚਿੱਤ ਕੇ ਖਾਵੇ ਤੇ ਪਾਣੀ ਵੀ ਪੀ ਲੈਣ ਤਾਂ ਉਹਨਾਂ ਦੀ ਕਮਜ਼ੋਰੀ ਜਿੰਨਾ ਵੀ ਉਹਨਾਂ ਦਾ ਉਹ ਹੈਗਾ ਨਾ ਨੁਕਸ ਜਿਹਾ ਸਰੀਰ 'ਚ ਪਿਆ, ਉਹਨਾਂ ਨੂੰ ਬਿਲਕੁਲ ਠੀਕ ਹੋ ਜਾਏਗਾ। ਇੱਕ ਉਹ ਕਹਿੰਦੇ ਜਿਹੜੇ ਵਹਿਮ ਕਰਦੇ ਨੇ ਤੇ ਉਹਨਾਂ ਨੂੰ ਡਿਪਰੈਸ਼ਨ ਹੈ, ਕੱਲਾ ਅਸ਼ਵਗੰਧਾ ਨਾ ਦਿਆ ਜੇ, ਉਹਨਾਂ ਨੂੰ ਵਹਿਮ ਜਿਹੜਾ ਨੇ ਇਸ ਨਾਲ ਟੁੱਟੇਗਾ। ਇੱਕ ਸ਼ੰਖ ਪੁਸ਼ਪੀ ਲੈ ਲਓ,
ਇੱਕ ਅਸ਼ਵਗੰਧਾ ਲੈ ਲਓ, ਇੱਕ ਬਰਮੀ ਪਾਊਡਰ ਲੈ ਲਓ। ਇਹ ਨੀਂਦ ਬਰਮੀ ਪਾਊਡਰ ਦਵਾਏਗਾ ਤੇ ਸ਼ੰਖ ਪੁਸ਼ਪੀ ਤੇ ਅਸ਼ਵਗੰਧਾ ਜਿਹੜਾ ਹੈ ਨਾ, ਇਹ ਉਹਨੂੰ ਡਿਪਰੈਸ਼ਨ ਤੋਂ ਬਚਾ ਲਏਗਾ। ਇਹਨੂੰ ਤਿੰਨੇ ਚੀਜ਼ਾਂ ਮਿਕਸ ਕਰ ਲਓ, ਪਾਊਡਰ ਹੀ ਮਿਲਦੇ ਪਏ ਨੇ ਹੁਣ ਤਾਂ, ਤੇ ਜ਼ਿਆਦਾ ਨਹੀਂ ਕਰਨਾ। ਅੱਧਾ ਚਮਚਾ ਸਵੇਰੇ, ਅੱਧਾ ਚਮਚਾ ਦੁੱਧ ਨਾਲ ਹੀ ਦਿਓ ਉਹਨਾਂ ਨੂੰ, ਤੇ ਕਾਫੀ ਉਹਨਾਂ ਨੂੰ ਆਰਾਮ ਆ ਜਾਏਗਾ। ਤੇ ਮੈਂ ਕਹਿੰਦੀ ਪਈ ਸੀ, ਅੱਡੀਆਂ ਜਿਹੜੀਆਂ ਕਹਿੰਦੀਆਂ ਨਾ ਆਪਾਂ, ਮੈਂ ਜਿਹਨੂੰ ਵੀ ਦੱਸਿਆ ਉਹਨੂੰ ਹੀ ਆਰਾਮ ਆ ਗਿਆ। ਚੌਲ ਗਰਮ ਗਰਮ ਕਰਕੇ ਜੁਰਾਬ ਕਾਟਨ ਚ ਪਾਓ, ਅੱਡੀ ਰੱਖੋ, ਇੱਕ ਅੱਡੀ ਘਸਾ ਕੇ ਤੁਰੋ। ਪੈਰ ਤੱਤਿਆਂ ਵਾਲਾ, ਮੈਂ ਇੰਡੀਆ ਤੋਂ ਮੇਰੀ ਗੁਆਂਢਣ ਨੇ ਦੱਸਿਆ ਸੀ ਮੈਨੂੰ ਕਿ ਮੇਰੇ ਪੈਰ ਬੜੇ ਸੜਦੇ ਸੀ ਤੇ ਮੈਂ ਤੱਤੀ ਗਲੀ ਪੱਕੀ ਚ ਤੁਰੀ ਫਿਰੀ, ਮੈਨੂੰ ਆਰਾਮ ਆ ਗਿਆ। ਤੇ ਮੈਂ ਇੱਥੇ ਬਹੁਤ ਜਣਿਆਂ ਨੂੰ ਦੱਸਿਆ, ਜੇ ਹੁਣ ਤਾਂ ਧੁੱਪ ਪੈਂਦੀ ਹੈ ਜੇ ਤੁਹਾਡੇ, ਤਾਂ ਜੇ ਤੁਹਾਡੇ ਕੋਲ ਰਹਿੰਦੇ ਤਾਂ ਘਸਾ ਕੇ ਦੱਬ ਕੇ ਪੈਰ 2 ਦਿਨ ਹੀ ਟੁਰਨਗੇ ਨਾ ਤੱਤੀ ਜਗ੍ਹਾ ਤੇ ਉਹਨਾਂ ਨੂੰ ਆਰਾਮ ਆ ਜਾਏਗਾ ਬਿਲਕੁਲ। ਓਕੇ ਬੇਟੇ, ਨੁਕਸਿਆਂ ਦਾ ਕੋਈ ਨਹੀਂ, ਵਿਚਾਰਿਆਂ ਨੂੰ ਬਹੁਤ ਸੁਣੀਦਾ ਹੈ, ਪਰ ਇੰਨੇ ਹੁਣ ਹੋਰ ਵੀ ਕੋਈ ਭੈਣ ਭਰਾ ਨੂੰ ਟਾਈਮ ਦੇਈਏ। ਤੇ ਸਤਿ ਸ੍ਰੀ ਅਕਾਲ, ਤੇ ਖੁਸ਼ ਰਹੋ, ਆਬਾਦ ਰਹੋ, ਕਰੋਨੇ ਕਰਾਣੇ ਤੋਂ ਬਚ ਕੇ ਰਿਹਾ ਜੇ, ਪਰਹੇਜ਼ ਕਰੋ। ਥੈਂਕ ਯੂ ਜੀ, ਥੈਂਕ ਯੂ, ਬਹੁਤ ਬਹੁਤ ਧੰਨਵਾਦ ਹੈ ਜੀ। ਤੇ ਸਰੋਤਿਓ, ਜਿਹੜੇ ਨੁਸਖੇ ਹੁੰਦੇ ਆ ਨਾ, ਵਰਤ ਲਿਆ ਕਰੋ। ਦੇਖੋ ਕਿਸੇ ਦੀ ਬੋਡੀ ਕਿਸ ਤਰ੍ਹਾਂ ਆ, ਕਿਸੇ ਦੀ ਬੋਡੀ ਕਿਸ ਤਰ੍ਹਾਂ ਆ। ਜਿਹੜਾ ਦੱਸਿਆ ਜਾਂਦਾ ਹੈਗਾ, ਜਿਹੜੇ ਕੌਲੀ 'ਤੇ ਬਹਿੰਦੇ ਆ, ਕਈਆਂ ਦੀ ਸ਼ੂਗਰ ਠੀਕ ਹੋ ਗਈ ਆ, ਕਈ ਪ੍ਰੋਸੈਸ ਦੇ ਵਿੱਚ ਹੋਣਗੇ, ਕਈਆਂ ਦੀ ਨਾ ਵੀ ਹੋਈ ਹੋਊਗੀ। ਬੋਡੀ ਆ, ਸ਼ਾਇਦ ਬਹਿਣ ਦਾ ਤਰੀਕਾ ਆ ਜਿਹੜਾ ਉਹ ਕੋਈ ਹੋਰ ਹੁੰਦਾ ਹੋਊਗਾ। ਉਹਨਾਂ ਨੂੰ ਵੀ ਰਿਕੁਐਸਟ ਆ ਵੀ ਪਲੀਜ਼ ਜ਼ਰੂਰ ਦੱਸ ਜਾਓ। ਜਗਜੀਤ ਸਿੰਘ ਸੇਖੋਂ, ਸਤਿ ਸ਼੍ਰੀ ਅਕਾਲ। ਜੀ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ, ਇਹ ਮੈਂ ਪੁੱਛਣਾ ਜੀ ਨੂਣ ਬਾਰੇ, ਕਿ ਜਿਹੜਾ ਰੌਕ ਸਾਲਟ ਹੈ ਤੇ ਪਹਾੜੀ ਸਾਲਟ ਹੈ ਤੇ ਸਾਦਾ ਸਿੱਧਾ ਨੂਣ ਹੈ, ਪਾਕਿਸਤਾਨੀ ਨੂਣ ਇੱਕੋ ਹੀ ਨੇ ਜਾਂ ਲੈਦਾ ਨੇ? ਕੋਈ ਦੱਸੇ ਭਰਾ ਸਾਡਾ। ਠੀਕ ਹੈ ਜੀ, ਠੀਕ ਹੈ। ਦੂਜੀ ਚੀਜ਼ ਇਹ ਵੀ ਭਾਈ ਸਾਹਿਬ ਜੇ ਜਸਵੀਰ ਸਿੰਘ ਜੀ ਆਉਂਦੇ ਆ ਨਾ, ਉਹਨਾਂ ਨੂੰ ਇਹ ਕਹਿਣਾ, ਰਿਕੁਐਸਟ ਕਰਨੀ ਆ ਵੀ ਤੁਸੀਂ ਜਿਹੜੀ ਚੀਜ਼ ਦੱਸਦੇ ਹੋ ਬਹੁਤ ਸੋਹਣੀ ਦੱਸਦੇ ਹੋ, ਪਰ ਉਹਦਾ ਇਹ ਦੱਸਣਾ ਕਦੋਂ ਲੈਣੀ ਹੈ, ਭੁੱਖੇ ਪੇਟ ਲੈਣੀ ਕਿਵੇਂ ਲਈ, ਥੋੜਾ ਨਾਲ ਦੱਸ ਦੇਣ ਦਾ ਬਹੁਤ ਮਿਹਰਬਾਨੀ। ਠੀਕ ਹੈ ਜੀ, ਬਹੁਤ ਧੰਨਵਾਦ। ਹਾਂ ਭੈਣ ਜੀ, ਬਹੁਤ ਸੋਹਣਾ ਪ੍ਰੋਗਰਾਮ ਤੁਸੀਂ ਦੱਸ ਰਹੇ ਹੋ, ਜਿਉਂਦੇ ਰਹੋ, ਵਾਹਿਗੁਰੂ ਰਾਜੀ ਰੱਖੇ। ਧੰਨਵਾਦ ਜੀ, ਧੰਨਵਾਦ, ਬਹੁਤ ਬਹੁਤ ਧੰਨਵਾਦ ਹੈ ਤੁਹਾਡਾ, ਤੁਸੀਂ ਟਾਈਮ ਕੱਢ ਕੇ ਸੁਣਦੇ ਹੋ। ਇਹ ਜ਼ਰੂਰ ਦੱਸਦੀ ਹੈ ਕਿ ਜਦੋਂ ਆਪਾਂ ਪੰਜਾਬ ਸੀਗੇ ਨਾ, ਬਹੁਤੀਆਂ ਚੀਜ਼ਾਂ ਜਿਹੜੀਆਂ ਤੁਹਾਨੂੰ ਖਾਣ ਨੂੰ ਦੱਸੀਆਂ ਜਾਂਦੀਆਂ ਸੀ, ਨਿਰਣੇ ਕਾਲਜੇ, ਕੁਝ ਖਾਣ ਤੋਂ ਪਹਿਲਾਂ, ਇੱਥੇ ਮੈਂ ਦੇਖਿਆ ਵੀ ਘੱਟ ਹੁੰਦੀਆਂ ਨਿਰਣੇ ਕਾਲਜੇ, ਕਿਉਂਕਿ ਇੱਥੇ ਆਮ ਦਵਾਈਆਂ ਵੀ ਦੇਖਿਆ ਜਾਵੇ, ਇੱਕ ਥਾਇਰਾਇਡ ਦੀ ਦਵਾਈ ਆ ਜਿਹੜੀ ਉਹ ਸਵੇਰੇ ਉੱਠ ਕੇ ਖਾਂਦੇ ਆ, ਅਤੇ ਉਹਨਾਂ ਤੋਂ ਵੀ ਛੁਟਕਾਰਾ ਤਾਂ ਪਾਇਆ ਜਾ ਸਕਦਾ, ਪਰ ਬਹੁਤਾ ਨਿਰਣੇ ਕਾਲਜੇ ਦਾ ਚੱਕਰ ਸੁਣਿਆ ਨਹੀਂ। ਸੁਰਿੰਦਰ ਕੌਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਮੈਂ ਕਾਲ ਕਰਦੀ ਹਾਂ, ਮੈਂ ਪੁੱਛਣਾ ਸੀ, ਮੇਰੇ ਮੰਮੀ ਜੀ ਨੂੰ ਡਿਪਰੈਸ਼ਨ ਆ, ਨਾਲੇ ਉਹਨਾਂ ਨੂੰ ਐਨਜ਼ਾਇਟੀ ਆ। ਠੀਕ ਆ। ਹੱਥ ਉਹਨਾਂ ਦੇ ਕੰਬਦੇ, ਤੇ ਉਹਨਾਂ ਦੀ ਦੂਜੀ ਪ੍ਰੋਬਲਮ, ਉਹਨਾਂ ਦੇ ਲਿਪਸ ਤੇ ਟੰਗ, ਟਿਪ ਆਫ ਦਾ ਟੰਗ ਜਿਹੜੀ ਉਹ ਬਰਨ ਹੁੰਦੀ ਆ। ਠੀਕ ਆ। ਟੰਗ ਦਾ, ਹਾਂ, ਜੀਭ ਦਾ ਬਿਲਕੁਲ ਮੋਰਲਾ ਹਿੱਸਾ ਨਾ ਬਰਨ ਹੁੰਦਾ, ਨਾਲੇ ਪੇਨ ਹੁੰਦੀ, ਫਿਰ ਨੀਂਦ ਵੀ ਨਹੀਂ ਆਉਂਦੀ। ਠੀਕ ਹੈ ਜੀ। ਦਵਾਈ ਤਾਂ ਡਾਕਟਰ ਕੋਲ ਲੈਂਦੇ, ਪਰ ਦਵਾਈ ਕੋਈ ਬਹੁਤੀ ਮਤਲਬ ਕਿ ਅਸਰ ਨਹੀਂ ਕਰਦੀ ਨਾ। ਠੀਕ ਹੈ ਜੀ। ਹਾਂ, ਜੋ ਦਵਾਈ ਜਿੰਨੀ ਖਾ ਲੈਂਦੇ 2 ਘੰਟੇ 2.5 ਨੀਂਦ ਆ ਜਾਂਦੀ ਆ, ਤੇ ਜ਼ਿਆਦਾ ਨੀਂਦ ਨਹੀਂ ਆਉਂਦੀ ਹੈਗੀ ਨਾ। ਠੀਕ ਹੈ ਜੀ। ਹਾਂਜੀ, ਤੇ ਨਾਲੇ ਇੱਕ ਮੰਮੀ ਮੇਰੇ, ਉਹਨੇ ਸੁਣਿਆ ਸੀ, ਉਹਨਾਂ ਨੂੰ ਪਤਾ ਨਹੀਂ ਲੱਗਾ, ਕਹਿੰਦੇ ਸਿਰਫ ਕਿਸੇ ਭਾਜੀ ਹੁਣੇ ਦੱਸਿਆ ਸੀ ਵੀ ਕੋਈ ਟੀ ਹੈਗੀ ਡਿਪਰੈਸ਼ਨ ਤੋਂ, ਕਹਿੰਦੇ ਸੀ ਵੀ ਆਹ ਟੀ ਪੀਓ ਤੇ ਉਹਦੇ ਨਾਲ ਨੀਂਦ ਨਹੀਂ ਆਉਂਦੀ ਜਿਹਨਾਂ ਨੂੰ ਵੀ। ਹਾਂਜੀ ਹਾਂਜੀ, ਉਹਨਾਂ ਨੂੰ ਫਰਕ ਪੈ ਜਾਊ। ਉਹ ਫਿਰ ਪਤਾ ਨਹੀਂ ਲੱਗਾ ਸੀ, ਤਾਂ ਫਿਰ ਮੈਂ ਕਿਹਾ ਵੀ ਪੁੱਛ ਲੈਨੇ ਦੁਬਾਰਾ ਨਾ। ਹਾਂਜੀ, ਕੋਈ ਗੱਲ ਨਹੀਂ, ਆਪਾਂ ਪੁੱਛਦੇ ਦੁਬਾਰਾ, ਆਉਣਾ ਹੋਣੀ। ਹਾਂਜੀ ਹਾਂਜੀ, ਕੋਈ ਡਿਪਰੈਸ਼ਨ ਤੋਂ, ਐਨਜ਼ਾਇਟੀ ਤੋਂ, ਜਾਂ ਹਾਂ ਜੇ ਕੋਈ ਲਿਪਸ ਬਰਨ ਹੁੰਦੇ ਕਿਸੇ ਨੂੰ ਪਤਾ ਹੋਵੇ ਤਾਂ ਪਲੀਜ਼ ਦੱਸਿਓ। ਜ਼ਰੂਰ ਜੀ, ਜ਼ਰੂਰ ਜ਼ਰੂਰ। ਥੈਂਕ ਯੂ ਜੀ, ਥੈਂਕ ਯੂ। ਹਾਂਜੀ, ਸ਼ੇਅਰ ਕਰ ਲਓ ਜੀ। ਉਹ ਵੀ ਦੱਸਿਆ ਹੋਇਆ, ਕੋਈ ਟੀ ਦੱਸੀ ਹੋਈ ਆ, ਜਿਨ੍ਹਾਂ ਨੂੰ ਡਿਪਰੈਸ਼ਨ ਆ, ਨੀਂਦ ਨਹੀਂ ਆਉਂਦੀ, ਦੱਸੀ ਸੀ ਉਹਨਾਂ ਨੇ ਅੱਗੇ। ਗੁਰਦਿਆਲ ਸਿੰਘ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਪੁੱਛਣਾ ਵੀ ਕਬੂਰਤਾ ਮੁਸ਼ਕ ਵੱਖਰੇ ਵੱਖਰੇ। ਠੀਕ ਹੈ ਜੀ। ਇੱਕ ਪੁੱਛਣਾ ਵੀ ਖਾ ਵੀ ਸਕਦਾ ਬੰਦਾ, ਜੇ ਖਾ ਸਕਦਾ ਤਾਂ ਕਿਸ ਤਰ੍ਹਾਂ ਖਾ ਸਕਦਾ, ਦੱਸ ਸਕਦਾ। ਠੀਕ ਹੈ ਜੀ। ਜਿਹੜਾ ਸਿੰਧਾ ਲੂਣ, ਉਹ ਭੈਣ ਜੀ ਪੁੱਛਦੀ ਸੀ, ਤਾਂ ਉਹ ਤਾਂ ਜਿਹਨੂੰ ਪਾਕਿਸਤਾਨੀ ਲੂਣ ਹੁੰਦਾ ਹੈ ਡਲੇ ਦਾ, ਉਹੀ ਸਿੰਧਾ ਲੂਣ। ਠੀਕ ਹੈ ਜੀ। ਉਹ ਸਿੰਧ ਤੋਂ ਆਉਂਦਾ ਮਤਲਬ। ਠੀਕ ਹੈ, ਓਕੇ ਜੀ, ਓਕੇ। ਉਹ ਹੁਣ ਪਤਾ ਨਹੀਂ ਕੀ ਚੀਜ਼ ਹੈਗੀ ਆ, ਲਿਖਿਆ ਹੁੰਦਾ ਸਿੰਧਾ ਲੂਣ ਆ ਜੀ। ਗੁਰਮੀਤ ਕੌਰ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਬਲਵਿੰਦਰ ਜੀ, ਮੇਰਾ ਸਾਹ ਬਹੁਤ ਚੜਦਾ, ਮੈਂ ਉਹਦੇ ਬਾਰੇ ਪੁੱਛਣਾ। ਬਾਥਰੂਮ ਬਹੁਤ ਆਉਂਦਾ। ਸਾਹ ਚੜਦਾ, ਬਾਥਰੂਮ ਬਹੁਤ ਆਉਂਦਾ। ਹਾਂਜੀ, ਠੀਕ ਹੈ ਜੀ, ਓਕੇ ਓਕੇ ਜੀ। ਇਹ ਬਹੁਤਿਆਂ ਦੀ ਪ੍ਰੋਬਲਮ ਆ ਕਿ ਜਿਨ੍ਹਾਂ ਨੂੰ ਬਾਥਰੂਮ ਬਹੁਤ ਆਉਂਦਾ, ਉਹਨਾਂ ਦੇ ਬਲੈਡਰ ਕਮਜ਼ੋਰ ਹੋ ਜਾਂਦੇ ਆ ਜੀ। ਸੋ ਉਹਨੂੰ ਸਟਰੋਂਗ ਕਰਨ ਦੀ ਗੱਲ ਕਰੋ। ਚਲੋ ਆ ਜਦੋਂ ਕੋਈ ਇਲਾਜ ਦੱਸੂਗਾ ਉਦੋਂ ਠੀਕ ਹੈਗਾ ਆ। ਵੈਸੇ ਤੁਸੀਂ ਜਿਹੜੇ ਜੌਂ ਆ ਨਾ, ਉਹਨੂੰ ਉਬਾਲ ਕੇ ਸਾਰੇ ਜਾਣੇ ਪੀਂਦੇ ਰਿਹਾ ਕਰੋ। ਜਿਹਨੂੰ ਨਹੀਂ ਵੀ ਪ੍ਰੋਬਲਮ ਹੈ ਨਾ, ਕਿਤੇ ਕਿਤੇ ਪੀ ਲਿਆ ਕਰੋ। ਜਸਪ੍ਰੀਤ। ਜਸਪ੍ਰੀਤ, ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਭੈਣ ਜੀ। ਮੈਂ ਏਦਾਂ ਪੁੱਛਣਾ ਸੀ ਨਾ, ਬਾਥਰੂਮ ਵਾਲੀ ਜਗ੍ਹਾ ਤੇ ਬਹੁਤ ਖਾਰਸ਼ ਹੁੰਦੀ ਆ 3-4 ਦਿਨ ਤੋਂ, ਤੇ ਐ ਬਹੁਤ ਸੇਕ ਨਿਕਲਦਾ, ਐ ਬਹੁਤ ਦਿਲ ਘਬਰਾਉਂਦਾ ਉਹਦੇ ਨਾਲ। ਜੇ ਤੁਹਾਨੂੰ ਪਤਾ ਹੋਊ ਤਾਂ ਜ਼ਰੂਰ ਦੱਸਿਓ। ਚਲੋ ਆਹ ਜ਼ਰੂਰ ਕਰ ਲਓ ਜਸਪ੍ਰੀਤ, ਸੌਰੀ ਮੈਂ ਤੁਹਾਨੂੰ ਟੋਕਦੀ ਆ, ਜੌਂ ਵਾਲਾ ਜ਼ਰੂਰ ਕਰਿਓ। ਅੱਛਾ ਜੀ, ਠੀਕ ਹੈ। ਤੇ ਨਹੀਂ ਖਾਰਸ਼ ਹੁੰਦੀ ਆ ਬਹੁਤ। ਹਾਂਜੀ ਹਾਂਜੀ, ਉਹ ਕਰਿਓ, ਪੀਓ ਜ਼ਰੂਰ। ਠੀਕ ਹੈ ਜੀ। ਤੇ ਇੱਕ ਮੰਮੀ ਨੂੰ ਖੰਘ ਬਹੁਤ ਆ, ਜੇ ਕਿਸੇ ਨੂੰ ਪਤਾ ਹੋਵੇ ਤਾਂ ਜ਼ਰੂਰ ਦੱਸਿਓ। ਉਹਨਾਂ ਨੂੰ ਕਈ ਦਿਨ ਦੀ ਬਹੁਤ ਖਾਰਸ਼ ਆ ਰਹੀ ਹੈ। ਸੁੱਕੀ ਆ ਕਿ ਖੰਘ? ਨਹੀਂ ਸੁੱਕੀ ਹੈ ਜੀ। ਹਾਂਜੀ ਨਹੀਂ ਸੁੱਕੀ ਹੈ ਜੀ। ਠੀਕ ਹੈ, ਪੁੱਛਦੇ ਆਪਾਂ। ਠੀਕ ਹੈ ਜੀ, ਹਾਂ ਚੰਗਾ ਜੀ। ਸਤਿ ਸ਼੍ਰੀ ਅਕਾਲ ਭੈਣ। ਸਤਿ ਸ਼੍ਰੀ ਅਕਾਲ ਕੁਲਦੀਪ ਸਿੰਘ ਜੀ। ਕੁਲਦੀਪ ਸਿੰਘ ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਚਿਰ ਹੋ ਗਿਆ ਦੱਸਿਆ ਸੀਗਾ ਅਫਸਗੰਧਾ ਤਾਂ ਸੁੰਡ ਪੀਣ ਨੂੰ, ਉਹ ਤੁਸੀਂ ਆਪਣੇ ਕਿਸੇ ਵੀਰ ਭੈਣ ਕੋਲ ਦੱਸੇ ਵੀ ਐਵਰੀਡੇ ਪੀਣਾ ਕਿ ਜਾਂ ਕੋਈ ਵਿੱਚ ਛੱਡ ਕੇ ਪੀਣਾ? ਉਹ ਐਵਰੀਡੇ ਆ। ਇੱਕ ਜਿਹੜੀ 2 ਲੀਟਰ ਦੀ ਬੋਤਲ ਆ ਨਾ, ਹਾਂਜੀ 16 ਹਾਂ, ਉਹ ਮੁਕਾਉਣੀ ਆ। ਤੁਹਾਨੂੰ ਉਹਦੇ 'ਚ ਪਤਾ ਲੱਗ ਜਾਣਾ ਵੀ ਕੀ ਫਰਕ ਪੈਂਦਾ ਤੁਹਾਨੂੰ। ਲੋਕਾਂ ਨੇ 3-3 ਪੀਤੀਆਂ ਤਾਂ ਉਹਨਾਂ ਨੂੰ ਆਰਾਮ ਆਇਆ ਥੋੜਾ। ਨਹੀਂ ਮੈਂ ਇਹੀ ਪਤਾ ਕਰਨਾ ਵੀ ਐਵਰੀਡੇ ਪੀਣੀ ਆ ਕਿ ਐਵਰੀਡੇ ਹੁੰਦਾ, ਐਵਰੀਡੇ। ਐਵਰੀਡੇ ਹਾਂ, ਇਹ ਨਹੀਂ ਵੀ ਆਪਾਂ ਉਹਨੂੰ ਹੀ ਪੀ ਜਾਣਾ ਆ। ਤੁਸੀਂ ਕੱਪ ਸਵੇਰੇ ਪੀ ਲਓ, ਜੇ ਤੁਹਾਨੂੰ ਲੱਗਦਾ ਵੀ ਠੀਕ ਆ ਪਚਦਾ, ਸ਼ਾਮ ਨੂੰ ਵੀ ਪੀ ਸਕਦੇ ਆ, ਪਰ ਬੇਸ਼ੱਕ 1 ਕੱਪ ਹੀ ਪੀਵੋ। ਉਹਨਾਂ ਹੀ ਥੋੜਾ ਲੰਬਾ ਟਾਈਮ ਪੀਣਾ ਪਊਗਾ। ਚਲੋ ਕੋਈ ਨਹੀਂ, ਉਹ ਬੰਦਾ ਇੱਕ ਰੋਜ਼ ਪੀ ਲਵੇ। ਜੀ ਜੀ, ਥੈਂਕ ਯੂ ਜੀ। ਮਨਦੀਪ ਕੌਰ। ਮਨਦੀਪ ਸਤਿ ਸ਼੍ਰੀ ਅਕਾਲ। ਹਾਂਜੀ ਜੀ। ਮੈਂ ਜੀ ਕੰਨ ਨਾ ਮੇਰੇ ਬੰਦ ਨੇ, ਮਤਲਬ ਯਾਰ ਭਾਈ ਜੇ ਬੰਦ ਜੀ, ਉਸ ਬਾਰੇ ਪੁੱਛ। ਕੰਨ ਤੁਹਾਡੇ ਬੰਦ ਆ? ਹਾਂਜੀ। ਹੁਣ ਸੁਣ ਪਿਆ ਨਾ? ਹਾਂ ਸੁਣਦਾ ਠੀਕ ਹੈ। ਮੈਂ ਕਿਹਾ ਤੁਹਾਨੂੰ ਇਲਾਜ ਸੁਣ ਪਏ। ਹਾਂ ਠੀਕ ਆ। ਠੀਕ ਹੈ ਜੀ, ਠੀਕ ਹੈ ਜੀ। ਆਪਾਂ ਜ਼ਰੂਰ ਪੁੱਛਦੇ ਹੈਗੇ ਆ। ਕੰਨਾਂ ਦਾ ਵੈਸੇ 1-2 ਵੀਕ ਪਹਿਲੇ ਬਹੁਤ ਦੱਸਿਆ ਗਿਆ ਆ। ਤੁਹਾਡੇ ਤੋਂ ਵੀ ਆਸ ਕਰਦੇ ਹਾਂ ਕਿ ਜਿਹੜੇ ਤੁਹਾਡੇ ਕੋਲ ਨੁਸਖੇ ਲਿਖੇ ਪਏ ਆ, ਤੁਸੀਂ ਵੀ ਜ਼ਰੂਰ ਸ਼ੇਅਰ ਕਰ ਲਓ। ਫੀਡਬੈਕ ਪਲੀਜ਼ ਜ਼ਰੂਰ ਦੇਵੋ। 408-272-5200। ਰਣਜੀਤ ਕੌਰ ਜੀ। ਸਤਿ ਸ਼੍ਰੀ ਅਕਾਲ ਭੈਣ ਜੀ, ਪਹਿਲੀ ਵਾਰੀ ਕਾਲ ਕਰ ਰਹੀ ਹਾਂ ਤੁਹਾਨੂੰ। ਆਓ ਜੀ, ਜੀ ਆਇਆਂ ਨੂੰ। ਬੜੀ ਵਧੀਆ ਆਵਾਜ਼ ਆ ਰਹੀ ਹੈ, ਦੱਸੋ। ਤੁਹਾਨੂੰ ਤੁਹਾਡਾ ਜਿਹੜਾ ਪ੍ਰੋਗਰਾਮ ਹੈ 8-10 ਸਾਲ ਤੋਂ ਟਰਾਈ ਕੀ ਲੱਗਾ। ਚਲੋ ਅੱਜ ਲੱਕੀ ਆ। ਹਾਂਜੀ, ਮੇਰਾ ਨਾ ਭੈਣ ਜੀ ਸਿਰ ਬਹੁਤ ਦੁਖਦਾ ਆ। ਬਹੁਤ ਸਾਲਾਂ ਤੋਂ ਮੈਂ ਇਲਾਜ ਵੀ ਬਹੁਤ ਕਰਾਇਆ ਇੰਡੀਆ ਵੀ। ਹੁਣ ਥੋੜੇ ਦਿਨ ਬਹੁਤ ਆ ਰਹੀ ਸਰਵਾਈਕਲ ਬੜੀ ਪ੍ਰੋਬਲਮ। ਸੁਣਦੀ ਰਹਿੰਦੀ ਮੈਂ ਰੇਡੀਓ ਤੇ। ਮੈਂ ਆਪਣੇ ਬਹੁਤ ਜ਼ਿਆਦਾ ਸਾਰੀ ਕਿਤਾਬਾਂ ਭਰੀਆਂ ਤੇ ਉਹ ਕਰਦੀ ਵੀ ਆ। ਕੋਈ ਵਿੱਚ ਕਰ ਲੈਂਦੀ ਆ, ਛੱਡ ਦੀ। ਕੋਈ ਖਾਸ ਫਰਕ? ਠੀਕ। ਚੱਕਰ ਆਉਂਦੇ? ਚੱਕਰ ਤੇ ਹੁਣ ਥੋੜੇ ਦਿਨਾਂ ਤੋਂ ਆ ਰਹੇ। ਪ੍ਰੋਬਲਮ ਹੈ ਬਾਂਹ ਬਹੁਤ। ਠੀਕ ਆ। ਤੇ ਕਿਸੇ ਨੂੰ ਪੁੱਛ ਕੇ ਜ਼ਰੂਰ ਦੱਸਿਓ ਤੇ ਮੈਂ ਟਰਾਈ ਕਰਾਂਗੀ, ਕਾਲਾਂ ਕਰਾਂਗੀ ਤੁਹਾਨੂੰ। ਠੀਕ ਹੈ। ਜਿਹੜੀ ਕਾਪੀਆਂ ਲਿਖੀਆਂ ਉਹਨਾਂ ਨੂੰ ਬਾਹਰ ਕੱਢੋ। ਹਾਂਜੀ ਹਾਂਜੀ, ਬਾਹਰ ਹੀ ਹੁੰਦੀਆਂ। ਮੈਨੂੰ ਤਾਂ ਸਗੋਂ ਲੋਕੀ ਕਾਲਾਂ ਤੂੰ ਲਿਖਦੀਆਂ ਦੱਸ ਦੇ ਪ੍ਰੋਬਲਮ। ਹਾਂਜੀ ਕੋਈ ਗੱਲ ਨਹੀਂ, ਰੇਡੀਓ ਤੇ ਵੀ ਦੱਸ ਦਿਆ ਕਰੋ। ਹਾਂਜੀ ਠੀਕ ਹੈ ਜੀ। ਠੀਕ ਹੈ ਜੀ, ਦੱਸਿਓ। ਓਕੇ ਜੀ, ਥੈਂਕ ਯੂ ਜੀ, ਥੈਂਕ ਯੂ। ਦੱਸੋ ਤੇ ਕੋਈ ਤੁਹਾਨੂੰ ਉਹੀ ਦੱਸੀ ਜਾਂਦੇ ਕਿ ਸਾਡੇ ਕੋਲ ਕੋਈ ਡਾਕਟਰ ਤਾਂ ਨਹੀਂ ਹੁੰਦਾ। ਸਾਡੇ ਸਰੋਤੇ ਹੀ ਆ ਡਾਕਟਰ, ਤੇ ਸਾਡੇ ਸਰੋਤੇ ਹੀ ਹੈਗੇ ਆ ਮਰੀਜ਼। ਤੇ ਜ਼ਰੂਰ ਤੁਸੀਂ ਕਾਲ ਕਰਕੇ ਜਿਹੜੇ ਇਲਾਜ ਵਗੈਰਾ ਆ ਉਹ ਦੱਸ ਦਿਆ ਕਰੋ। ਜੋਗਿੰਦਰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਮੈਂ ਦੱਸਣਾ ਸੀ ਵੀ ਉਹ ਜਿਹੜੇ ਕਹਿੰਦੇ ਨਾ ਮੇਰੇ ਖੁਰਕ ਆਉਂਦੀ ਆ, ਹੁਣੇ ਕੁੜੀ ਨੇ ਕਿਹਾ ਆ। ਹਾਂਜੀ। ਇੱਕ ਤਾਂ ਇਹ ਜੇ ਮਿਰਚ ਥੋੜੀ ਖਾਣੀ ਘੱਟ ਕਰ ਦੇਣ, ਹਰੀ ਮਿਰਚ ਬਿਲਕੁਲ ਨਾ ਖਾਣ। ਠੀਕ ਆ। ਹਰੀ ਮਿਰਚ ਨਾ ਖਾਣ। ਦੂਸਰੇ ਜਦੋਂ ਇਹਨਾਂ ਨੇ ਦਹੀਂ ਖਾਣਾ ਆ, ਦਹੀਂ ਦੇ ਵਿੱਚ ਜਿੱਦਾਂ ਆਪਣੇ ਗੁਰੂਆਂ ਨੇ ਦੱਸਿਆ ਹੋਇਆ ਵੀ ਖੱਟਾ ਬਣਾ ਕੇ ਖਾਵੇ, ਪਰ ਉਹਦੇ ਵਿੱਚ ਲਾਲ ਮਿਰਚ ਨਾ ਪਾਵੇ ਦਹੀਂ 'ਚ, ਤੇ ਸਿਰਫ ਮਸਾਲਾ ਤੇ ਲੂਣ ਹੀ ਪਾ ਕੇ ਖਾਵੇ। ਥੋੜੇ ਦਿਨਾਂ ਵਿੱਚ ਹੀ ਇਹਨੂੰ ਫਰਕ ਪੈ ਜਾਣਾ। ਥੋੜਾ ਪਤਲਾ ਜਿਹਾ ਹੋਵੇ, ਜਿਹੜਾ ਪੀ ਹੋ ਜਾਵੇ ਦਹੀਂ। ਅੱਛਾ, ਪਤਲਾ ਹੋਵੇ। ਜਿੱਦਾਂ ਆਪਣੇ ਗੁਰੂਆਂ ਨੇ ਦੱਸਿਆ ਹੀ ਹੋਇਆ ਵੀ ਖੱਟਾ ਰੋਟੀ ਨਾਲ ਖਾਣਾ। ਹਾਂਜੀ ਹਾਂਜੀ ਹਾਂਜੀ, ਏਦਾਂ ਬਣਾ ਕੇ ਖਾਵੇ। ਤੇ ਦੂਸਰੇ ਤੁਹਾਡਾ ਬਹੁਤ ਬਹੁਤ ਥੈਂਕ ਯੂ ਰੇਡੀਓ ਦਾ। ਮੈਨੂੰ ਦੱਸਿਆ ਸੀ ਵੀ ਤੁਸੀਂ ਮੇਥੇ ਖਾਵੋ ਗੋਡਿਆਂ ਤੋਂ ਭਿਉਂ ਕੇ, ਤੇ ਉਹ ਮੈਂ ਖਾਨੀ 2 ਮਹੀਨੇ ਤੋਂ। ਮੇਰੇ ਗੋਡੇ ਠੀਕ ਆ। ਤੇ ਮੇਰੇ ਜਿਹੜੀਆਂ ਕਾਲੀਆਂ ਨਾੜਾਂ ਸੀ, ਮੇਰੇ ਬਹੁਤ ਤਾਂ ਬਰਨ ਹੋ ਗਿਆ ਸੀਗਾ ਬਾਹਰੋਂ, ਤੇ ਉਹ ਸਾਰੀ ਮੇਰੀ ਬੋਡੀ ਦੇ ਉੱਤੇ ਥੋੜੇ ਕਾਲੇ ਨਿਸ਼ਾਨ ਸੀ, ਉਹ ਸਾਰੇ ਹਟ ਗਏ। ਥੋੜੇ ਬਹੁਤ ਰਹਿੰਦੇ, ਹਟ ਜਾਣਗੇ। ਤੇ ਇੱਕ ਹੋਰ ਇੱਥੇ ਹੁਣੇ ਭੈਣ ਜੀ ਨੇ ਕਿਸੇ ਨੇ ਕਿਹਾ ਸੀ ਵੀ ਮੇਰੇ ਕੰਨਾਂ ਦੇ ਵਿੱਚੋਂ ਸਿਰ ਨੂੰ ਮੇਰੇ ਨੂੰ ਚੱਕਰ ਆਉਂਦੇ ਆ। ਇਹਨਾਂ ਨੂੰ ਕਹੋ ਵੀ ਆਪਣੇ ਕੰਨਾਂ 'ਚ ਡੱਖੇ ਵੀ ਨਾ ਫੇਰਨ। ਜੇ ਡੱਖੇ ਫੇਰ ਲਾਇਆ ਤੇ ਕੰਨਾਂ ਦੇ ਜਿਹੜਾ ਉੱਪਰ ਆਲੇ ਦੁਆਲੇ ਹੁੰਦਾ ਨੀ ਛੱਜਾ ਜਿਹਾ, ਇਹਨੂੰ ਵੀ ਖਿੱਚੇ ਤੇ ਆਪਣੇ ਕੰਨ ਨੂੰ, ਤੇ ਆਪਣੇ ਜਿਹੜਾ ਜਬਾੜਾ ਆ ਇਹਨੂੰ ਇੱਕ ਪਾਸੇ ਨੂੰ ਦੂਜੇ ਪਾਸੇ ਦੇਖੇ। ਇਹਨਾਂ ਦਾ ਜਿੰਨਾ ਚਿਰ ਜਬਾੜਾ ਸੈੱਟ ਨਹੀਂ ਹੁੰਦਾ, ਅੱਛਾ, ਉਨੀ ਦੇਰ ਇਹਨਾਂ ਨੂੰ ਚੱਕਰ ਆਉਣੋਂ ਨਹੀਂ ਹਟਣੇ। ਅੱਛਾ ਠੀਕ ਆ। ਜਬਾੜਾ ਜਿਹੜਾ ਇੱਕ ਪਾਸੇ ਤੋਂ ਦੂਜੇ ਪਾਸੇ ਨੂੰ ਕਰੀਦਾ। ਹੱਥ ਦੂਜੇ ਪਾਸੇ ਰੱਖਿਓ, ਇੱਕ ਪਾਸੇ ਹੱਥ ਰੱਖਿਓ ਤੁਸੀਂ ਜਬਾੜੇ ਤੇ ਦੂਜੇ ਪਾਸੇ ਨੂੰ ਐਵੇਂ ਮਾਮੂਲੀ ਜਿਹਾ ਏਦਾਂ ਕਰਨਾ ਆ, ਥੱਲੇ ਵਾਲੇ ਜਬਾੜੇ ਨੂੰ ਹੀ।
ਠੀਕ ਹੈ ਉਹ ਇੱਕਦਮ ਫਿਰ ਜਿਹੜੇ ਆਪਣੇ ਹੈ ਨਾ ਇੱਥੇ ਗੋਲਾ ਜਿਹਾ ਹੁੰਦਾ ਕੰਨ 'ਚ ਮੈਨੂੰ ਤੇ ਉਹਦੇ ਨਾਲ ਸੈੱਟ ਹੋ ਜਾਂਦੇ। ਮੈਨੂੰ ਤਾਂ ਬਿਮਾਰੀ ਇਹੀ ਸੀਗੀ ਸਾਰੀ। ਅੱਛਾ ਅੱਛਾ। ਮੈਂ ਤਾਂ ਕਈ ਮਹੀਨੇ ਨਹੀਂ ਸੀ ਉੱਠਦੀ। ਫਿਰ ਮੈਨੂੰ ਆਪੇ ਜਿੱਦਾਂ ਨਾ ਜਿੱਦਾਂ ਪਤਾ ਲੱਗਾ ਇੱਕ ਮੂੰਹ 'ਚ ਹਵਾ ਭਰੇ, ਕਿੰਨੀ ਬੜੀ ਹਵਾ ਭਰੇ। ਠੀਕ ਆ। ਜਿੱਦਾਂ ਫੂਕ ਭਰ ਲਵੇ ਤੇ ਤੀਜੇ ਮੂੰਹ ਨੂੰ ਸਾਰਾ ਖੋਲੇ, ਫਿਰ ਬੰਦ ਕਰ ਲਵੇ, ਖੋਲੇ ਬੰਦ ਕਰ ਲਵੇ, ਉਹਦੇ ਨਾਲ ਥੱਲੇ ਦਾ ਜਵਾੜਾ ਸੈੱਟ ਹੋ ਜਾਣਾ। ਠੀਕ ਆ ਜੀ। ਓਕੇ ਭੈਣ ਜੀ, ਥੈਂਕ ਯੂ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ। ਅਤੇ ਸਰੋਤਿਓ ਆਪਾਂ ਇੱਕ ਬ੍ਰੇਕ ਲੈਣੀ ਆ ਅਤੇ ਜਿਹੜੇ ਤੁਸੀਂ ਹੋਲਡ 'ਤੇ ਵੀ ਹੈਗੇ ਆ ਤੁਹਾਨੂੰ ਦੁਬਾਰਾ ਕਾਲ ਕਰਨੀ ਪਊਗੀ। ਫੋਨ ਤੁਹਾਡੇ ਕੱਟ ਕੇ ਤਾਂ ਦੁਬਾਰਾ ਕਾਲ ਕਰ ਸਕਦੇ ਆ। 4082725200 ਸਟੂਡੀਓ ਦਾ ਫੋਨ ਨੰਬਰ ਆ। ਇਹਦੇ 'ਤੇ ਤੁਸੀਂ ਕਾਲ ਕਰਕੇ ਆਪਣੀ ਗੱਲਬਾਤ ਕਰ ਸਕਦੇ ਆ, ਇਲਾਜ ਪੁੱਛ ਸਕਦੇ ਆ, ਇਲਾਜ ਦੱਸ ਸਕਦੇ ਆ। ਅਤੇ ਜਿਹੜੀਆਂ ਕਾਪੀਆਂ ਲਿਖੀਆਂ ਹੁੰਦੀਆਂ ਨਾ ਉਹ ਭਲਾ ਕਰਿਆ ਕਰੋ ਕਿਸੇ ਦਾ। ਤੁਹਾਡੇ ਕਿਤੇ ਵੀ ਹੈਗਾ ਆਲੇ ਦੁਆਲੇ ਕੋਈ ਵੀ ਆ, ਕਿਸੇ ਨੂੰ ਵੀ ਇਲਾਜ ਦੀ ਜ਼ਰੂਰਤ ਆ ਅਤੇ ਤੁਸੀਂ ਜ਼ਰੂਰ ਉੱਥੇ ਦੱਸਦੇ ਰਿਹਾ ਕਰੋ। ਆਉਂਦੇ ਇੱਕ ਬ੍ਰੇਕ ਤੋਂ ਬਾਅਦ ਤੁਸੀਂ ਜਿਹੜੇ ਹੋ ਪੰਜਾਬੀ ਰੇਡੀਓ ਜੋ ਹੈ ਇਸ ਪ੍ਰੋਗਰਾਮ ਦੇ ਵਿੱਚ ਕਾਲ ਕਰਕੇ ਤੁਸੀਂ ਇਲਾਜ ਦੱਸਦੇ ਹੋ, ਪੁੱਛਦੇ ਹੋ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਅੰਗੂਠੇ ਕੋਲ ਦੀ ਉਂਗਲ ਤੇ ਅੰਗੂਠਾ ਉਹਦੇ ਤੋਂ ਇਦਾਂ ਜਿੱਦਾਂ ਬੱਚਿਆਂ ਦੀ ਸਟਿਕ ਚੀਜ਼ ਹੁੰਦੀ ਹੈ, ਦਲੇਰਾਂ ਇੰਨੀਆਂ ਲੈਣੀਆਂ, ਉੱਤੋਂ ਮਾਸ ਦੀਆਂ ਦਲੇਰਾਂ ਲੈਣੀਆਂ। ਅੱਛਾ ਜੀ। ਤੇ ਦੂਜੀ ਦੀਆਂ ਉਦਾਂ ਫੁੱਲ ਪਾਟੀ ਜਾਂਦੇ, ਵਿਆਈਆਂ ਜਿਹੀਆਂ ਆਈ ਜਾਂਦੀਆਂ। ਠੀਕ ਹੈ। ਤੇ ਇਹਨਾਂ ਬਾਰੇ ਕੁਝ ਦੱਸਿਓ ਪਲੀਜ਼। ਜ਼ਰੂਰ ਜੀ ਜ਼ਰੂਰ, ਸੁਣਦੇ ਜ਼ਰੂਰ ਹੈ ਜੀ। ਵਿਆਹੀਆਂ ਕਪੱਟਾ ਦੱਸਿਆ, ਇਹਨਾਂ ਨੂੰ ਸਕਿਨ ਦੀ ਪ੍ਰੋਬਲਮ ਆ। ਅਤੇ ਹੁਣ ਜਿਹਨਾਂ ਦੀਆਂ ਕਾਲਾਂ ਡਰੋਪ ਹੋਈਆਂ ਦੁਬਾਰਾ ਕਾਲ ਕਰ ਸਕਦੇ ਹਾਂ। ਲਾਲੀ ਜੀ ਸਤਿ ਸ਼੍ਰੀ ਅਕਾਲ। ਹਾਂਜੀ ਲਾਲੀ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਹਾਂਜੀ, ਮੈਨੂੰ ਭੈਣ ਜੀ ਚੱਕਰ ਬਹੁਤ ਆਉਂਦੇ ਆ। ਚੱਕਰ ਸੁੱਤੇ ਉੱਠਦੇ ਆਉਂਦੇ ਜਾਂ ਉੱਦਾਂ ਵੀ ਆਉਂਦੇ ਰਹਿੰਦੇ ਆ? ਉੱਠਦਿਆਂ ਨੂੰ ਵੀ ਆਉਂਦੇ ਆ, ਫਿਰ ਸਾਰੀ ਦਿਹਾੜੀ ਆਉਂਦੇ ਆ, ਰਾਤ ਨੂੰ ਵੀ ਪਾਸਾ ਦਿਨ ਤਾਂ ਵੀ ਆਉਂਦੇ ਆ। ਸਾਰੀ ਦਿਹਾੜੀ ਮੈਨੂੰ ਚੱਕਰ ਬਹੁਤ ਆਉਂਦੇ ਆ। ਮੈਂ ਤਾਂ ਅੱਜ 2-3 ਦਿਨ ਤਾਂ ਉੱਠੀ ਨਹੀਂ ਗਈ ਹੈ ਤਾਂ ਮੈਨੂੰ ਪਤਾ ਨਹੀਂ ਲੱਗਦਾ ਮੈਂ ਕੀ ਕਰਾਂ। ਮੈਂ ਅੱਗੇ ਫੋਨ ਕੀਤਾ, ਮੇਰੇ ਭਰਾ ਦੇ ਪੈਰ ਬਹੁਤ ਪਾਟੇ ਹੋਆ ਨਾ। ਹਾਂਜੀ। ਉਹ ਕਹਿੰਦੇ ਸੀਗੇ ਵੀ ਤੁਸੀਂ ਦੱਸਿਆ ਸੀ ਵੀ ਮੂਲੀਆਂ ਪਾਵੋ ਹੈ ਨਾ। ਜਿੱਦਾਂ ਵੀ ਦੱਸਿਆ ਸੀ ਉਹ ਕੀਤਾ ਉਹ ਨਹੀਂ ਕਰਦੇ ਆ, ਪਰ ਮੂਲੀ ਪਾਣੀ ਕੱਢਣਾ ਸੀ ਕਿ ਨਹੀਂ? ਪਾਣੀ ਕੱਢਣਾ ਸੀ। ਹਾਂਜੀ ਹਾਂਜੀ। ਜਿਸ ਤਰ੍ਹਾਂ ਵੀ ਤੁਹਾਡੀ ਲਾਈਨ ਮੇਰੇ ਖਿਆਲ 'ਚ ਡਰੋਪ ਹੋ ਗਈ ਹੈ ਹੁਣ। ਜਿਸ ਤਰ੍ਹਾਂ ਵੀ ਦੱਸਿਆ ਸੀ, ਜੇ ਨਹੀਂ ਵੀ ਤੁਹਾਤੋਂ ਸੁਣਿਆ ਜਾਂਦਾ ਨਾ, ਦੁਬਾਰਾ ਤੁਸੀਂ ਉਹਨੂੰ ਸੁਣ ਲਿਆ ਕਰੋ। ਦੁਬਾਰਾ ਸੁਣ ਕੇ ਨਾ ਜ਼ਰੂਰ ਉਹਨੂੰ ਕਰ ਲਿਆ ਕਰੋ। ਸਖਵੰਤ। ਹੈਲੋ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹੁਣ ਚੱਲਦੀ ਹੋ? ਹਾਂਜੀ ਹਾਂਜੀ ਦੱਸੋ ਜੀ। ਓਕੇ ਜੀ। ਵਾਹਿਗੁਰੂ ਖਾਲਸਾ ਵਾਹਿਗੁਰੂ। ਮੈਂ ਕੰਨਾਂ ਦੀ ਦਵਾਈ ਬਣਾ ਸਕਦੇ? ਅੱਛਾ ਜੀ। ਹਾਂਜੀ, ਵਾਈਟ ਵਿਨੀਗਰ ਜਿਹੜਾ ਉਹ 1 ਚਮਚਾ, ਅਲਕੋਹਲ 1 ਚਮਚਾ ਤੇ ਪਾਣੀ ਇਹਨਾਂ ਨੂੰ ਮਿਲਾ ਕੇ ਤੁਸੀਂ ਪਾ ਲਓ। ਇਹ ਕੰਨਾਂ ਦੀ ਦਵਾਈ। ਅੱਛਾ ਜੀ, ਅਲਕੋਹਲ ਤੇ ਵਾਈਟ ਵਿਨੀਗਰ। ਵਾਈਟ ਵਿਨੀਗਰ ਤੇ ਨਾਲ ਪਾਣੀ। ਹਾਂਜੀ, ਇਹ ਹੈ ਕਾਹਦੇ ਲਈ ਉਹਦਾ? ਇਹ ਕੰਨਾਂ 'ਚ ਪਾਉਣ ਵਾਲੀ ਦਵਾਈ ਹੈ। ਅੱਛਾ, ਕੰਨਾਂ 'ਚ ਪਾਉਣ ਵਾਲੀ ਦਵਾਈ ਆ। ਹਾਂਜੀ। ਤੇ ਜੇ ਕੰਨ ਹੁੰਦੇ ਆ ਦੰਦਾਂ ਦੀ। ਅੱਛਾ। ਹਾਂਜੀ, ਬਹੁਤੇ ਕੰਨ ਬੰਦ ਹੁੰਦੇ। ਜਦੋਂ ਵੀ ਸਾਡਾ ਦੰਦ ਦੁਖਦਾ, ਦੰਦ ਨਹੀਂ ਦੁਖਦਾ ਤਾਂ ਵੀ ਜਦੋਂ ਮਾਠੀ ਦਰਦ ਹੁੰਦੀ ਆ ਤਾਂ ਉੱਥੇ ਹੁੰਦਾ ਆ। ਤੇ ਉਹਦੇ ਵਾਸਤੇ ਆ ਤੁਸੀਂ ਲਸਣ ਆਪਣਾ ਲੈ ਕੇ ਨਾ ਮੂੰਹ ਵਿੱਚ ਦੰਦਾਂ ਆਪਦਿਆਂ ਸਾਰਿਆਂ ਦੇ ਆਲੇ ਦੁਆਲੇ ਮਲ ਲਓ। ਜੇ ਉਹ ਹੋਇਆ ਤਾਂ ਫਿਰ ਮਤਲਬ ਅੰਦਰੋਂ ਦਰਦ ਹਟ ਕੇ ਤਾਂ ਆਪਣੇ ਆਪ ਵੀ ਕੰਨ ਹਟ ਜਾਣ। ਠੀਕ ਹੈ। ਕੱਚਾ ਲਸਣ ਲੈ ਕੇ ਨਾ ਉਹਦੀਆਂ ਕੱਟ ਲਓ ਮਾੜੀ ਮਾੜੀ ਪਲੀ। ਤਾਂ ਤੁਸੀਂ ਉਦਾਂ ਰੱਖ ਕੇ ਭਾਵੇਂ ਚੂਸੀ ਵੀ ਜਾਓ ਵੀ ਜਿੱਥੇ ਜੇ ਸ਼ੱਕ ਆ ਜਾਂ ਕਿਤੇ ਹੈਗੀ ਆ ਮਸੂੜੀ ਦੇ ਕੋਲ ਆ ਬੰਦ ਆ ਤਾਂ ਵੀ ਤੁਹਾਡੇ ਕੰਨ ਬੰਦ ਹੋ। ਠੀਕ ਹੈ ਜੀ। ਹਾਂਜੀ। ਤੇ ਜੇ ਕਿਤੇ ਤੁਸੀਂ ਬਹੁਤਾ ਨਹੀਂ ਤੇ ਸੁੰਡ ਜਿਹੜੀ ਹੁੰਦੀ ਆ ਉਹ ਵੀ ਜਿੱਦਾਂ ਉਹ ਭਈਏ ਲਾਉਂਦੇ ਹੁੰਦੇ ਨਾ, ਉਹਦੇ ਉੱਤੇ ਆਲੇ ਦੁਆਲੇ ਪਾ ਕੇ ਉਹਨੂੰ ਚੂਸ ਲਓ। ਉਹ ਅੰਦਰ ਵੀ ਚਲੀ ਜਾਏ ਤਾਂ ਕੋਈ ਨਹੀਂ ਹੈਗਾ, ਤਾਂ ਵੀ ਹਟ ਜਾਂਦਾ। ਠੀਕ ਹੈ, ਥੈਂਕ ਯੂ। ਅੱਜ ਮੈਂ ਦੱਸਣਾ ਸੀ। ਹਾਂਜੀ, ਇਹ ਆਮ ਤੌਰ ਤੇ ਦੰਦਾਂ ਤੋਂ ਹੀ ਕੰਨ ਬੰਦ। ਠੀਕ ਹੈ ਜੀ, ਥੈਂਕ ਯੂ। ਅੱਛਾ, ਵਾਹਿਗੁਰੂ। ਦੇਖੋ ਛੋਟੇ ਛੋਟੇ ਟੋਟਕੇ ਹੈਗੇ ਆ ਤੇ ਇਹ ਟੋਟਕਿਆਂ ਦੇ ਨਾਲ ਤੁਹਾਨੂੰ ਬਹੁਤੀਆਂ ਚੀਜ਼ਾਂ ਤੋਂ ਆਰਾਮ ਆਈ ਜਾਂਦਾ। ਜਗਜੀਤ ਕੌਰ ਜੀ। ਹਾਂਜੀ, ਸਤਿ ਸ੍ਰੀ ਅਕਾਲ ਜੀ। ਹਾਂਜੀ, ਜਦੋਂ ਵੀ ਤੁਹਾਡੀ ਕਾਲ ਮਿਲਦੀ ਹੈਗੀ ਆ ਆਪਣਾ ਰੇਡੀਓ ਬੰਦ ਕਰ ਲਿਆ ਕਰੋ। ਬਲਜੀਤ। ਹੈਲੋ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮੈਂ ਨਾ ਪਹਿਲੀ ਵਾਰ ਕਾਲ ਕੀਤੀ, ਪੁੱਛਣਾ ਸੀਗਾ ਕਿ ਜੇ ਪਹਿਲਾਂ ਦੱਸਿਆ ਸੀ ਪਿਛਲੇ ਹਫ਼ਤੇ ਕਿ ਸੀਜ਼ਰਸ ਦੇ ਅਟੈਕ ਵਾਸਤੇ ਕਿ ਨਿਆਜ਼ਬੋ ਕੋਈ ਦਵਾ ਏਦਾਂ ਦੱਸੀ ਸੀਗੀ ਕਿ ਉਹ ਤਾਂ ਉਹ ਕਹਿੰਦੇ ਸੀ ਕਿ ਇੰਡੀਆ ਆ, ਪਰ ਇੱਥੇ ਕਿਹੜੀ ਕੋਈ ਮਤਲਬ ਦਵਾ ਮਿਲ ਸਕਦੀ ਹੈ? ਕਿਉਂਕਿ ਮੈਨੂੰ ਹੁੰਦੇ ਤੇ ਮੈਂ ਮੈਡੀਸਿਨ ਲੈ ਰਿਹਾ ਲਾਸਟ ਪਿਛਲੇ 10 ਸਾਲਾਂ ਤੋਂ। ਨਿਆਜ਼ਬੋ ਨਾ ਇੱਕ ਹਰਬਲ ਦਾ ਬੂਟਾ ਆ। ਅੱਛਾ ਜੀ। ਹਾਂਜੀ, ਉਹ ਦਵਾਈ ਨਹੀਂ ਗੀ ਕੋਈ ਵੀ। ਤੁਹਾਨੂੰ ਜਿੱਥੇ ਤੁਸੀਂ ਰਹਿੰਦੇ ਆ ਨਾ ਜਿਹੜੇ ਸ਼ਹਿਰ 'ਚ, ਉੱਥੇ ਬਹੁਤ ਹੋਣਾ ਲੋਕਾਂ ਦੇ ਕੋਲ। ਇੱਥੇ ਅਸੀਂ ਤਾਂ ਬੋਸਟਨ ਤੋਂ ਰਹਿਣ। ਅੱਛਾ, ਤੁਸੀਂ ਬੋਸਟਨ ਆ। ਬੋਸਟਨ ਵੀ ਕਿਸੇ ਨੇ ਸ਼ਾਇਦ, ਪਰ ਤੁਹਾਡੇ ਠੰਡ ਪੈਂਦੀ ਹੈਗੀ ਆ। ਤੇ ਤੁਸੀਂ ਦੂਸਰੀਆਂ
ਇੰਡੀਅਨ ਸਟੋਰ ਵੀ ਤੁਹਾਡੇ ਮੈਨੂੰ ਪਤਾ ਨਹੀਂ ਕਿੱਦਾਂ ਦੇ ਹੋਣਗੇ। ਇਹ ਨਾ ਸਾਰੇ ਹੈਗੇ ਤਾਂ ਇਹ ਪਟੇਲ ਬ੍ਰਦਰਸ ਵਗੈਰਾ ਸਾਰੇ ਹੈਗੇ। ਉਹਨਾਂ ਨੂੰ ਪੁੱਛ ਲਿਓ ਜੇ ਸੁੱਕਾ ਮਿਲ ਜੂਗਾ ਤੁਹਾਨੂੰ। ਕੀ ਕਹਿੰਦੇ ਕਿ ਉਹਦਾ ਨਿਆਜ਼ਬੋ ਹੀ ਆ। ਹਾਂਜੀ। ਅੱਛਾ ਜੀ। ਤੇ ਇੱਕ ਇੰਡੀਆ 'ਚ ਤਾਂ ਨਿਆਜ਼ਬੋ ਕਹਿੰਦੇ ਆ। ਅੱਛਾ ਜੀ। ਤੇ ਇੱਕ ਸੀਗਾ ਤੇ ਜਿਹੜਾ ਆਪਣਾ ਕਹਿੰਦੇ ਸੀ ਕਿ ਵਾਲਾਂ ਦਾ ਝੜਦੇ ਬੜੇ ਆ, ਤੇ ਉਹ ਵੀ ਯੂਜ਼ ਬੜਾ ਕੀਤਾ ਕਿ ਆਪਣਾ ਆਇਲ, ਕੋਕੋਨਟ ਆਇਲ ਤੇ ਦੂਜੇ ਦਾ ਅਨੀਅਨ ਵਾਟਰ, ਪਰ ਕੋਈ ਫਰਕ ਪੈ ਨਹੀਂ ਰਿਹਾ ਉਹਨਾਂ ਵੀ। ਫਰਕ ਨਹੀਂ ਪਿਆ ਬਈ ਨਾ। ਠੀਕ ਆ। ਹਾਂਜੀ ਠੀਕ ਹੈ, ਕੋਈ ਨਹੀਂ, ਆਪਾਂ ਉਹ ਵੀ ਪੁੱਛ ਲੈਂਦੇ ਆ। ਤੇ ਪਰ ਤੁਸੀਂ ਉਹ ਨਿਆਜ਼ਬੋ ਉਹਨਾਂ ਨੂੰ ਪੁੱਛ ਲਿਆ ਕਿਉਂਕਿ ਤੁਹਾਡੇ ਠੰਡ ਕਰਕੇ ਤੇ ਸ਼ਾਇਦ ਨਾ ਵੀ ਹੋਊਗਾ। ਤੇ ਬਾਕੀ ਖਾਣ ਪੀਣ ਦਾ ਖਿਆਲ ਵੀ ਰੱਖਣਾ ਚਾਹੀਦਾ ਆ, ਇਕੱਲੀਆਂ ਚੀਜ਼ਾਂ ਲਾਉਣ ਦੇ ਨਾਲ ਵੀ ਨਹੀਂ ਬਹੁਤਾ ਹੋਣਾ। ਬਹਾਦਰ ਸਿੰਘ ਜੀ। ਭੈਣ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਇਹ ਸਿੰਘ ਆਪਣੇ ਸੀਜ਼ਰ ਦੀ ਪ੍ਰੋਬਲਮ ਵਾਲੇ। ਹਾਂਜੀ। ਹੋਮਿਓਪੈਥੀ ਜੇ ਇਹਨਾਂ ਨੂੰ ਉੱਥੇ ਡਾਕਟਰ ਮਿਲ ਜੇ ਤਾਂ ਇਹਦੇ ਨਾਲ ਕਾਫੀ ਇਹਨਾਂ ਨੂੰ ਹੈਲਪ ਹੋ ਸਕਦੀ ਆ। ਅਸਲ ਦੇ ਵਿੱਚ ਇਹਦੇ ਕਾਰਨ ਨੇ ਜੀ ਸੀਜ਼ਰ ਦੇ, ਐਪੀਲੈਪਸੀ ਆ ਇਹ, ਇਹਦੇ ਕਾਰਨ ਹੁੰਦੇ ਨੇ ਹੋਣ ਦੇ, ਤੇ ਉਹ ਕਾਰਨ ਲੱਭ ਕੇ ਹੋਮਿਓਪੈਥੀ ਬਹੁਤ ਸੋਹਣਾ ਕੰਮ ਕਰਦੀ ਆ। ਤੇ ਵਾਲ ਝੜਦੇ ਨੇ। ਵਾਲ ਝੜਨ ਦਾ ਕਾਰਨ ਭੈਣ ਜੀ ਜ਼ਿਆਦਾਤਰ ਜਦੋਂ ਫੈਮਲੀਆਂ ਦੇ ਵਿੱਚ ਆਪਣੇ ਥਾਇਰਾਇਡ ਦੀ ਪ੍ਰੋਬਲਮ ਹੁੰਦੀ ਆ ਉਹਦੇ ਕਾਰਨ ਹੋ ਜਾਂਦੇ ਆ। ਕਈ ਵਾਰੀ ਹੈਰੇਡੀਟਰੀ ਵਾਲ ਝੜਦੇ ਨੇ ਜੀ, ਫੈਮਲੀਆਂ ਦੇ ਵਿੱਚ ਗੰਜੇਪਣ ਦੀ ਹੁੰਦੀ ਆ ਜੀ ਹੈਰੇਡੀਟਰੀ ਪ੍ਰੋਬਲਮ। ਹਾਂਜੀ। ਤੇ ਬਾਕੀ ਡਿਪਰੈਸ਼ਨ ਭੈਣ ਨੇ ਇੱਕ ਕਾਲ ਕੀਤੀ ਸੀ, ਨਾਲੇ ਹੱਥ ਕੰਬਦੇ ਨੇ। ਇਹ ਪਾਰਕਿੰਸਨ ਦੀ ਪ੍ਰੋਬਲਮ ਹੈ। ਡਿਪਰੈਸ਼ਨ ਪਾਰਕਿੰਸਨ ਦੇ ਨਾਲ ਹੋ ਜਾਂਦਾ ਜੀ। ਤੇ ਇਹਦੇ ਲਈ ਹੋਮਿਓਪੈਥੀ ਬਹੁਤ ਵਧੀਆ ਕੰਮ ਕਰਦੀ ਆ ਜੀ। ਜੜ ਤੋਂ ਨਿਕਲ ਸਕਦੀ ਹੈ ਇਹ ਚੀਜ਼। ਜਦੋਂ ਕਦੇ ਸ਼ੌਕ ਲੱਗ ਜੇ ਜਾਂ ਆਪਣੇ ਮਨ ਬੰਦੇ ਦਾ ਬਾਹਲਾ ਹੀ ਨਾ ਨਰਮ ਹੋਵੇ ਜ਼ਿੰਦਗੀ ਦੇ ਵਿੱਚ, ਉਸ ਬੰਦੇ ਨੂੰ ਇਹ ਚੀਜ਼ਾਂ ਹੋਣੀਆਂ ਸੁਭਾਵਿਕ ਹੋ ਜਾਂਦੀਆਂ ਨੇ ਜੀ। ਸਾਹ ਚੜ੍ਹਦਾ ਆਪਣੇ, ਇਹ ਸਾਹ ਚੜ੍ਹਨ ਦੇ ਕਾਰਨ ਭੈਣ ਜੀ ਅਸੀਂ ਧਿਆਨ ਨਹੀਂ ਰੱਖਦੇ ਖਾਣਾ ਪੀਣੇ ਦਾ। ਇਹਦੇ ਨਾਲ ਦਿਲ ਦੀਆਂ ਜਿਹੜੀਆਂ ਨਾੜੀਆਂ ਸਟਿਫ ਹੋ ਜਾਂਦੀਆਂ ਨੇ ਜੀ। ਤੇ ਜਾਂ ਅਸੀਂ ਕੋਈ ਸਰਟਨ ਦਵਾਈਆਂ ਲੈਂਦੇ ਹੋਈਏ ਤਾਂ ਸਾਨੂੰ ਅੰਦਰ ਪਾਣੀ, ਸਾਡੀ ਟਿਸ਼ੂਆਂ ਦੇ ਵਿੱਚ ਪਾਣੀ ਪੈਣਾ ਸ਼ੁਰੂ ਹੋ ਜਾਂਦਾ। ਉਹਦੇ ਨਾਲ ਫਿਰ ਇਹ ਪ੍ਰੋਬਲਮਾਂ ਆਉਂਦੀਆਂ ਨੇ। ਤੇ ਫਿਰ ਉਹਨਾਂ ਨੇ ਕਿਹਾ ਸੀ ਪਿਸ਼ਾਬ ਜ਼ਿਆਦਾ ਆਉਂਦਾ। ਤੇ ਅੱਜ ਕੱਲ ਜਦੋਂ ਹੁਣ ਮੌਸਮ ਚੇਂਜ ਹੁੰਦਾ ਇਹਦੇ ਵਿੱਚ ਇਹ ਚੀਜ਼ਾਂ ਹੁੰਦੀਆਂ ਨੇ। ਇਹਦੇ ਲਈ ਅਸੀਂ ਕਾਲਾ ਤਿਲ, ਕਾਲੇ ਤਿਲ ਤੇ ਚਿੱਟੇ ਤਿਲ ਸੇਮ ਮਾਤਰਾ ਦੇ ਵਿੱਚ ਕੜਛੀ ਜਾਂ ਮੁੱਠੀ 2 ਮੁੱਠੀਆਂ ਪਾ ਲਓ ਤੇ ਉਹ ਵੱਡਾ ਚਮਚਾ ਹਰ ਰੋਜ਼ ਲੈ ਲਓ ਤੁਸੀਂ, ਉਹਦੇ ਨਾਲ ਵੀ ਹੈਲਪ ਹੋ ਸਕਦੀ ਆ। ਤੇ ਇੱਕ ਕਾਸਟਿਕਮ ਦਵਾਈ ਆਉਂਦੀ ਆ ਭੈਣ ਜੀ 200 ਇਹਦੀ ਆਪਣੇ ਹੋਮਿਓਪੈਥੀ ਦੀ, ਤੇ ਉਹ ਮਿਲ ਸਕਦੀ ਆ ਹੋਲ ਫੂਡ ਸਟੋਰਾਂ ਦੇ ਉੱਪਰੋਂ। ਤੇ ਉਹ 2 ਵਾਰੀ ਦਿਨ ਦੇ ਵਿੱਚ ਸਵੇਰ ਸ਼ਾਮ ਲੈ ਕੇ 2-4 ਦਿਨ ਦੇ ਵਿੱਚ ਇਹ ਚੀਜ਼ ਕਾਫੀ ਹੈਲਪ ਹੋ ਸਕਦੀ ਆ ਜੀ। ਠੀਕ ਹੈ। ਹਾਂਜੀ। ਖੰਘ ਤੋਂ ਸੁੱਕੀ ਖੰਘ ਜਿਹੜੀ ਭੈਣਾਂ ਨੇ ਕਾਲ ਕੀਤੀ ਸੀਗੀ, ਚਮਚਾ ਵੱਡਾ ਘਿਓ ਦੇ ਵਿੱਚ ਤਕਰੀਬਨ 2 ਚਮਚੇ ਘਿਓ ਹੋਵੇ, ਉਹਦੇ ਵਿੱਚ ਕਲਕਾ ਲੈਣਾ, ਸਾਬਤੀਆਂ 2 ਕਾਲੀਆਂ ਮਿਰਚਾਂ ਪਾ ਲੈਣੀਆਂ ਨੇ। ਤੇ ਉਹ ਜਦੋਂ ਮੈਲਟ ਹੋ ਜਾਂਦੀ ਆ ਉਹਨੂੰ ਤੁਸੀਂ ਜਿਹੜਾ ਘਿਓ ਹੋਏਗਾ ਦੁੱਧ 'ਚ ਪਾ ਲਓ ਤੇ ਗਰਮ ਦੁੱਧ ਦੇ ਨਾਲ ਚੱਬ ਕੇ ਤੁਸੀਂ ਖਾ ਲਓ, ਉਹਦੇ ਨਾਲ ਕਾਫੀ ਹੈਲਪ ਹੋ ਜਾਂਦੀ ਹੈ ਭੈਣ ਜੀ। ਠੀਕ ਹੈ। ਤੇ ਹਾਂਜੀ, ਕੰਨ ਬੰਦ ਸੀਗੇ, ਕੰਨ ਬੰਦ ਜੇ ਤਾਂ ਇਨਫਲੇਮੇਸ਼ਨ ਹੈਗੀ ਆ ਕਿਸੇ ਤਰ੍ਹਾਂ ਦੀ, ਫਿਰ ਜ਼ਿੰਕ ਆਪਣੇ ਵਿਟਾਮਿਨ ਮਿਨਰਲ ਇਹ ਕੰਮ ਕਰਦਾ ਜੀ। ਜ਼ਿੰਕ, ਈ ਤੇ ਐਸਿਡੋਫਿਲਸ। ਜ਼ਿੰਕ 50 mg ਲੈ ਲੈਣਾ ਆਪਾਂ, ਤੇ ਜਿਹੜਾ ਈ ਹੈਗਾ ਅਗਰ ਉਹ 200 ਤੋਂ ਸ਼ੁਰੂ ਕਰ ਲੈਣਾ ਅਗਰ ਕੋਈ ਆਪਣੇ ਪ੍ਰੋਬਲਮ ਹੈ ਨਹੀਂ ਗੀ ਬਲੱਡ ਪ੍ਰੈਸ਼ਰ ਦੀ, ਨਹੀਂ ਫਿਰ 100 IU ਤੋਂ ਸ਼ੁਰੂ ਕਰਨਾ ਪੈਂਦਾ ਜੀ। ਇਹਦੇ ਨਾਲ ਐਸਿਡੋਫਿਲਸ ਲੈਣਾ ਪੈਣਾ। ਐਸਿਡੋਫਿਲਸ ਦਹੀਂ ਤੋਂ ਬਣਿਆ ਇੱਕ ਆਉਂਦਾ ਜੀ ਕੈਪਸੂਲ, ਤੇ ਉਹ ਲੈਣਾ ਪੈਣਾ ਜ਼ਿੰਕ ਦੇ ਨਾਲ, ਕਹਿੰਦੇ ਆਪਣਾ ਪੇਟ ਖਰਾਬ ਹੋ ਜਾਂਦਾ ਹੈਗਾ। ਤੇ ਜਾਂ ਫਿਰ ਇਸ ਤਰ੍ਹਾਂ ਕਰ ਸਕਦੇ ਹਾਂ, ਸਰੋਂ ਦਾ ਤੇਲ ਤੇ ਉਹਦੇ ਵਿੱਚ ਲਸਣ ਕਲਕਾ ਕੇ ਉਹ ਪਾਇਆ ਜਾ ਸਕਦਾ ਜੀ ਕੰਨਾਂ ਦੇ ਵਿੱਚ। ਤੇ ਜਿਹੜੇ ਆਪਣੇ ਚੱਕਰ ਆਉਂਦੇ ਨੇ ਸਰਵਾਈਕਲ ਪ੍ਰੋਬਲਮ ਦੇ ਕਾਰਨ, ਤੇ ਇਹਦੇ ਨਾਲ ਸਿਰ ਵੀ ਦੁਖ ਸਕਦਾ ਜੀ। ਸਰਵਾਈਕਲ ਦੇ ਨਾਲ ਬਾਹਾਂ ਸੁੰਨ ਵੀ ਹੋ ਸਕਦੀਆਂ ਨੇ ਤੇ ਬਾਹਾਂ ਅਕੜਾ ਵੀ ਆਉਂਦਾ। ਇਹ ਸਿਰਫ ਸਰਵਾਈਕਲ ਦਾ ਹੀ ਕਾਰਨ ਹੁੰਦਾ। ਤੇ ਅਗਰ ਅਸੀਂ ਇਹਦੀ ਐਕਸਰਸਾਈਜ਼ ਹੈਗੀ ਆ ਜੀ, ਅਸੀਂ ਬਾਹਾਂ ਬਿਲਕੁਲ ਸਿੱਧੀਆਂ ਕਰ ਲੈਣੀਆਂ ਨੇ ਮੂਹਰੇ ਨੂੰ ਆਪਣੇ ਨੱਕ ਦੀ ਸੇਧ ਦੇ ਵਿੱਚ, ਤੇ ਮੁੱਠੀਆਂ ਮੀਚ ਲੈਣੀਆਂ ਨੇ। ਮੁੱਠੀਆਂ ਨੂੰ ਅਸੀਂ ਸਾਈਡਾਂ ਨੂੰ ਘੁਮਾਉਣਾ ਹੈਗਾ, ਚਾਰੇ ਪਾਸੇ ਨੂੰ ਘੁਮਾਓ ਉਹਨਾਂ ਨੂੰ, ਤੇ ਉਹਦੇ ਨਾਲ ਵੀ ਹੈਲਪ ਹੋ ਜਾਂਦੀ ਹੈਗੀ ਆ। ਬਾਕੀ ਕਪਿੰਗ ਇਹਦੇ ਲਈ ਬਹੁਤ ਸੋਹਣਾ ਕੰਮ ਕਰਦੀ ਆ। ਤੇ ਹੋਮਿਓਪੈਥੀ ਦੇ ਵਿੱਚ ਕੁਝ ਦਵਾਈਆਂ ਨੇ ਭੈਣ ਜੀ ਜਿਹੜੀਆਂ ਕੰਮ ਕਰਦੀਆਂ ਨੇ ਇਹਦੇ ਲਈ, ਤੇ ਡਾਕਟਰ ਡਿਸਾਈਡ ਕਰ ਸਕਦਾ ਜੀ। ਕਿਸੇ ਵੀ ਨੇੜੇ ਡਾਕਟਰ ਨੂੰ ਇਹ ਦਿਖਾ ਲੈਣ ਜੀ, ਤੇ ਉਹਦੇ ਨਾਲ ਠੀਕ ਹੋ ਸਕਦਾ ਭੈਣ ਜੀ। ਭੈਣ ਜੀ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਹੈ ਜੀ। ਕਸ਼ਮੀਰ ਕੌਰ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਮੈਂ ਸ਼ੂਗਰ ਤੋਂ ਜਿਹੜਾ ਕੌਲੀ ਤੇ ਬੈਠਦੀ ਸੀ, ਹਾਂਜੀ, ਹੁਣ ਮੇਰੀ ਸ਼ੂਗਰ ਬਹੁਤ ਠੀਕ ਹੈ।
ਬੈਠਦੇ ਸੀ ਕੌਲੀ ਤੇ ਕਈਆਂ ਨੂੰ ਕੋਈ ਫਰਕ ਨਹੀਂ ਪੈ ਰਿਹਾ, ਤੁਹਾਨੂੰ ਬਹੁਤ ਛੇਤੀ ਆਰਾਮ ਆਇਆ। ਕਿੰਨੇ ਚਿਰ ਬਾਅਦ ਆਇਆ ਸੀ? 2 ਮਹੀਨੇ ਮੈਨੂੰ ਹੋ ਗਏ ਬੈਠਦੀ ਨੂੰ। ਅੱਛਾ ਜੀ। ਜਦੋਂ ਮੇਰੀ ਸ਼ੂਗਰ 400 ਤੱਕ ਵੀ ਚਲ ਜਾਂਦੀ ਸੀ, ਹੁਣ ਤਾਂ ਮੇਰੀ 85 ਕਦੇ 90 ਏਦਾਂ ਆਉਂਦੀ ਹੈ ਹਨਾ ਕੌਲੀ ਤੇ ਬੈਠਣ ਨਾਲ। ਹਾਂਜੀ ਹਾਂਜੀ, ਮੈਂ ਨਾਲ ਪਾਣੀ ਦਾ ਘੁੱਟ ਪੀਂਦੀ ਹਾਂ, ਨਾਲੇ ਏਦਾਂ ਪੈਰ ਜੋੜ ਲੈਣੀ ਕੁਰਸੀ ਤੇ ਬੈਠ ਕੇ। ਅੱਛਾ ਜੀ। ਕੌਲੀ ਤੇ ਜਦੋਂ ਬੈਠਣਾ ਬਸ ਵਾਹਿਗੁਰੂ ਵਾਹਿਗੁਰੂ ਕਰੀ ਜਾਣਾ, ਇੰਨੇ ਨਾਲ ਮੈਨੂੰ ਬਹੁਤ। ਠੀਕ ਹੈ ਜੀ। ਹਾਂਜੀ, ਮੈਂ ਤੁਹਾਡਾ ਹੀ ਪ੍ਰੋਗਰਾਮ ਸੁਣਿਆ ਸੀ। ਹਾਂਜੀ। ਇੱਕ ਭੈਣ ਜੀ ਮੇਰੇ ਕੈਲਸ਼ੀਅਮ ਬਹੁਤ ਵੱਧਦਾ ਆ। ਕੈਲਸ਼ੀਅਮ ਵੱਧਦਾ, ਠੀਕ ਹੈ। ਹਾਂਜੀ, ਉਹਦਾ ਕੋਈ ਦੱਸਿਓ ਜੇ। ਜ਼ਰੂਰ ਜੀ ਜ਼ਰੂਰ, ਭੈਣ ਭਰਾ ਨੂੰ ਪਤਾ ਹੋਇਆ। ਠੀਕ ਹੈ ਜੀ। ਚੰਗਾ ਜੀ, ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਫੀਡਬੈਕ ਦਿੱਤੀ ਹੈ ਤੁਸੀਂ, ਬਹੁਤ ਵਧੀਆ। ਰਾਜਵਿੰਦਰ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਐਕਚੁਅਲੀ ਮੈਂ ਦੱਸਣਾ ਸੀ, ਭੈਣ ਜੀ ਕਹਿੰਦੇ ਸੀ ਨਾ ਕਿ ਚੱਕਰ ਆਉਂਦੇ ਅੱਜ। ਹਾਂਜੀ। ਮੋਸਟ ਆਪਾਂ ਨੂੰ ਚੱਕਰ, ਵੈਸੇ ਜਿਹੜੀਆਂ ਬੀਬੀਆਂ ਡਾਈ ਮਾਰਦੀਆਂ, ਮੈਨੂੰ ਕੋਈ ਡਰ ਕੇ, ਕਿਉਂਕਿ ਉਹਦੇ ਨਾਲ ਆਪਾਂ ਨੂੰ ਚੱਕਰ ਆਉਂਦੇ। ਲਾਈਕ ਮੇਰੀ ਸਿਸਟਰ ਆਏ ਇੱਥੇ ਮੇਰੇ ਕੋਲ, ਹਾਂਜੀ ਭੈਣ ਜੀ, ਤੁਹਾਡੀ ਆਵਾਜ਼ ਆ ਜਿਹੜੀ, ਤੁਹਾਡੀ ਆਵਾਜ਼ ਦੀ ਸਮਝ ਨਹੀਂ ਆਉਂਦੀ ਹੈਗੀ, ਟੁੱਟਦੀ ਬਹੁਤ ਆ। ਦੁਬਾਰਾ ਕੱਟ ਕੇ ਕਾਲ ਕਰੋ ਸਾਨੂੰ, ਕਿਉਂਕਿ ਤੁਹਾਡੀ ਦੱਸਦੇ ਸੀਗੇ ਤੁਸੀਂ ਕੁਛ। ਚਲੋ ਜੀ, ਆਪਾਂ ਇੱਕ ਬ੍ਰੇਕ ਲੈਂਦੇ ਹਾਂ ਅਤੇ ਤੁਸੀਂ ਇਸੇ ਤਰ੍ਹਾਂ ਜਿਹੜਾ ਆ ਉਹ ਦੁਬਾਰਾ ਵੀ ਕਾਲ ਕਰ ਸਕਦੇ ਆ। ਆਉਣੇ ਇੱਕ ਬ੍ਰੇਕ ਤੋਂ ਬਾਅਦ ਅਤੇ ਅਖੀਰਲੇ ਵੱਲ ਚੱਲਾਂਗੇ। 4082725000 ਦਾ ਫੋਨ ਨੰਬਰ ਆ। ਅਤੇ ਪੰਜਾਬੀ ਰੇਡੀਓ ਚ ਵੈਸੇ ਸੁਣ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਕਰਦੇ। ਤੁਸੀਂ ਜੁੜੇ ਹੋ ਪੰਜਾਬੀ ਰੇਡੀਓ ਚ ਵੈਸੇ ਦੇ ਨਾਲ, ਅਤੇ ਪ੍ਰੋਗਰਾਮ ਹੈ ਜੀ ਸਿਹਤ ਸੰਭਾਲ ਪ੍ਰੋਗਰਾਮ ਦੇ ਵਿੱਚ ਆਪਾਂ ਸਿਹਤ ਨੂੰ ਠੀਕ ਰੱਖਣ ਦੀ ਗੱਲਬਾਤ ਕਰਦੇ ਹੈਗੇ ਹਾਂ ਕਿ ਕਿਸ ਤਰ੍ਹਾਂ ਠੀਕ ਰੱਖਣਾ ਆ। ਅਤੇ ਇਸ ਪ੍ਰੋਗਰਾਮ ਦੇ ਵਿੱਚ ਇਹ ਦੱਸ ਦਈਏ, ਸਾਡੇ ਕੋਲ ਕੋਈ ਵੀ ਡਾਕਟਰ ਨਹੀਂ ਹੁੰਦਾ, ਸਿਰਫ ਅਤੇ ਸਿਰਫ ਸਾਡੇ ਸਰੋਤੇ ਹੁੰਦੇ ਆ। ਬਲਵਿੰਦਰ ਕੌਰ ਜੀ। ਹਾਂਜੀ, ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਇੱਕ ਭੈਣ ਜੀ ਮੈਂ ਵਾਲ ਵਾਸਤੇ ਦੱਸਣਾ ਸੀ, ਜਿਹੜੇ ਵਾਲ ਝੜਦੇ ਆ। ਇੱਕ ਤਾਂ ਗੰਡਾ, ਤਾਂ ਕਲੌਂਜੀ, ਤਾਂ ਮੇਥੇ ਪੇ ਲੈਣੇ। ਕਲੌਂਜੀ ਤੇ ਮੇਥੇ ਤੇ ਉਹਨਾਂ ਨੂੰ ਗੰਡੇ ਚ ਗ੍ਰਾਈਂਡ ਕਰਕੇ ਤੇ ਸਿਰ ਚ ਲੀਫ ਕਰਨੇ, ਵਿੱਚ ਤੇਲ ਪਾ ਕੇ। ਤਾਂ ਇੱਕ ਤਿਲਾਂ ਦਾ ਲੈ ਕੇ ਤੇ 200 ਗ੍ਰਾਮ ਅਦਰਕ ਦਾ ਪਾਣੀ ਪਾ ਕੇ ਉਹਨੂੰ ਕਾੜ ਕੇ ਤੇ ਉਹ ਵੀ ਲਾਵੋ, ਉਹ ਵੀ ਨਹੀਂ ਵਾਲ ਟੁੱਟਦੇ। ਠੀਕ ਹੈ ਜੀ। ਤੇ ਦੂਜਾ ਮੈਂ ਦੱਸਣਾ ਕਰੋਨਾ ਵਾਸਤੇ ਜਿਹੜਾ ਅਸੀਂ ਬਣਾਉਣੇ ਆ ਘਰ, ਉਹ ਭੈਣ ਜੀ 6 ਚਮਚੇ ਲੈਣੇ ਸੌਂਫ ਦੇ, 6 ਲੈਣੇ ਜੀਰੇ ਦੇ, 6 ਲੈਣੇ ਸਾਬਤੇ ਧਨੀਏ ਦੇ। ਇਹਨਾਂ ਨੂੰ ਬਰੋਬਰ ਲੈਣਾ। ਤੇ 2 ਚਮਚੇ ਭੈਣ ਜੀ ਕਾਲੀਆਂ ਮਿਰਚਾਂ ਦੇ ਪਾਉਣੇ ਆ, ਤੇ 2 ਚਮਚੇ ਛੋਟੀ ਇਲਾਇਚੀ, ਤੇ ਵਿੱਚ 10-12 ਲੌਂਗ ਵਿੱਚ ਪਾ ਲੈਣੇ ਆ। ਇਹਨਾਂ ਨੂੰ ਸਾਰਿਆਂ ਨੂੰ ਚੰਗੀ ਤਰ੍ਹਾਂ ਮਿਲਾ ਲੈਣਾ ਗ੍ਰਾਈਂਡ ਕਰਕੇ। ਤਾਂ ਬਾਅਦ ਚ 6 ਚਮਚੇ ਹਲਦੀ ਦੇ ਰਲਾਉਣੇ ਆ। ਤੇ ਇਹੋ ਭੈਣ ਜੀ ਸਵੇਰ ਨੂੰ ਅਸੀਂ ਥੋੜਾ ਜਿਹਾ ਕੋਸੇ ਪਾਣੀ ਨਾਲ ਲੈ ਲਈ। ਜੇ ਮਾੜਾ ਜਿਹਾ ਗਲ ਵੀ ਦੁਖੇ, ਓਦਾਂ ਵੀ ਹੋਵੇ, ਤਾਂ ਉਸੇ ਵੇਲੇ ਆਰਾਮ ਛੇਤੀ ਆ ਜਾਂਦਾ। ਕੋਸੇ ਜਿਹੇ ਪਾਣੀ ਨਾਲ ਅੱਧਾ ਚਮਚਾ ਲੈ ਲੈਣਾ ਰੋਜ਼ ਹੀ, ਅਸੀਂ ਇਹੋ ਹੀ ਲੈ ਲਈ। ਤੇ ਇੱਕ ਭੈਣ ਜੀ ਜਿਹਨਾਂ ਦੇ ਪੈਰ ਸੜਦੇ ਆ ਨਾ ਥੱਲਿਓ, ਹਾਂਜੀ, ਤੇ ਉਹ ਕੋਰਾ ਕੁੱਜਾ ਲੈ ਕੇ ਤੇ ਉਹਦੇ ਚ ਪਾਣੀ ਪਾ ਕੇ ਤੇ ਉਹਦੇ ਚ ਭੇਂ ਕੇ ਤੇ ਉਹਦੇ ਚ ਪੀ ਸਵੇਰ ਨੂੰ ਸੁੱਤੇ। ਠੀਕ ਹੈ ਜੀ। ਹਾਂਜੀ, ਤੇ ਉਹ ਪੈਰ ਠੀਕ ਹੋ ਜਾਣਗੇ। ਤੇ ਇੱਕ ਭੈਣ ਜੀ ਮੇਰਾ ਸਵਾਲ ਆ ਤੁਹਾਡੇ ਮੂਹਰੇ। ਹਾਂਜੀ। ਇਹੋ ਭੈਣ ਜੀ 11 ਸਾਲਾਂ ਦੀ ਕੁੜੀ ਆ ਇੰਡੀਆ ਚ, ਤੇ ਉਹਦੇ ਢਿੱਡ ਚ ਗਟੋਲੀਆਂ ਬਹੁਤ ਆ। ਅੱਛਾ, ਗਟੋਲੀਆਂ ਜ਼ਿਆਦਾ। ਨਾੜਾਂ ਉਹਦੀਆਂ ਨੂੰ ਸੋਜ ਆ। ਅੱਛਾ ਜੀ। ਹਾਂਜੀ, ਡਾਕਟਰ ਦੇ ਆ ਤਾਂ ਦਾਖਲ ਕਰਾਈਓ, ਤਾਂ ਆਰਾਮ ਨਹੀਂ ਆਉਂਦਾ, ਤੇ ਉਹ ਤੜਫਦੀ ਬਹੁਤ ਆ ਜਦੋਂ ਉਹਦੇ ਦਰਦ ਹੁੰਦੀ ਆ। ਠੀਕ ਆ। ਹਾਂਜੀ, ਚਲੋ ਠੀਕ ਹੈ, ਆਪਾਂ ਪੁੱਛਦੇ ਹਾਂ। ਥੈਂਕ ਯੂ ਬਲਵਿੰਦਰ ਜੀ। ਅੱਗੇ ਵੀ ਬਲਵਿੰਦਰ ਜੀ, ਸਤਿ ਸ਼੍ਰੀ ਅਕਾਲ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ। ਹਾਂਜੀ, ਉਹ ਦੱਸਣਾ ਸੀ ਮੈਂ, ਉਹ ਮੂਲੀਆਂ ਬਾਰੇ ਪੁੱਛਦੇ ਸੀ ਦਵਾਈ। ਉਹ ਮੂਲੀਆਂ ਕੱਦੂਕਸ ਕਰਕੇ ਸਰੋਂ ਦੇ ਤੇਲ ਚ ਪਾ ਲੈਣੀਆਂ ਉਸੇ ਤਰ੍ਹਾਂ ਹੀ, ਕਿਉਂਕਿ ਉਹ ਜਿਹੜਾ ਮੂਲੀਆਂ ਦਾ ਪਾਣੀ ਹੋਊਗਾ ਨਾ, ਉਹ ਅਸਰ ਉਹਦੇ ਚ ਸਰੋਂ ਦੇ ਤੇਲ ਚ ਆ ਜੂ। ਜਿਵੇਂ ਆਪਾਂ ਸਬਜ਼ੀ ਰਿੰਨਦੇ ਆ, ਐ ਰਿੰਨਣੀਆਂ ਉਹਨਾਂ ਨੂੰ, ਬਾਅਦ ਚ ਉਹਨੂੰ ਪੁਣ ਲੈਣਾ। ਬਈ ਮੂਲੀਆਂ ਨੂੰ ਕੱਢ ਦਿਓ ਬਾਹਰ, ਕੱਪੜੇ ਚ ਪੁਣ ਲਓ, ਪਤਲਾ ਕੱਪੜਾ ਲੈ ਕੇ ਉਹ ਚ ਪੁਣ ਕੇ ਉਹਨੂੰ ਚੰਗੀ ਤਰ੍ਹਾਂ ਨਿਚੋੜ ਦੇਣਾ। ਵਿੱਚ ਉਹਦੇ ਚ ਗਰਮ ਤੇਲ ਦੇ ਵਿੱਚ ਮੋਮ ਪਾ ਲੈਣੀ ਆ। ਜੇ ਵੈਸਲੀਨ ਪਾ ਸਕਦੇ ਆ ਬਰਾਬਰ ਦੀ, ਤਾਂ ਉਨੀ ਉਹ ਵੈਸਲੀਨ ਵੀ ਪਾ ਸਕਦੇ। ਉਹਨੂੰ ਪਾ ਕੇ ਵਿੱਚ ਚੰਗੀ ਤਰ੍ਹਾਂ ਘੋਟ ਲੈਣਾ। ਉਹ ਇੱਕ ਤਰ੍ਹਾਂ ਦੀ ਮਲ ਵਾਂਗੂ ਬਣ ਜਾਂਦੀ। ਉਹ ਦੱਸਿਆ ਸੀ ਮੈਂ ਬਿਆਈਆਂ ਲਈ। ਬਾਕੀ ਆ ਜਿਹੜਾ ਪ੍ਰੋਸਟੇਟ ਦਾ ਮੈਂ ਭੁੱਲ ਗਈ ਸੀ ਪਿਛਲੀ ਵਾਰੀ। ਪ੍ਰੋਸਟੇਟ ਦੇ ਲਈ ਇਮਲੀ ਦੀ ਚਾਹ ਬਣਾ ਕੇ ਪੀਣੀ ਹੈ, ਜਿਹੜੀ ਸਾਬਤੀ ਇਮਲੀ ਮਿਲ ਜਾਂਦੀ ਆ। ਸਨੇ ਛਿੱਲੜਾ, ਸਨੇ ਬੀ, ਉਹਦੇ ਉੱਤੇ ਛਿੱਲੜ ਵੀ ਹੁੰਦੇ ਆ। ਇੱਕ ਤਾਂ ਹੁੰਦੀ ਆ ਬਿਨਾਂ ਉੱਤੋਂ ਛਿੱਲੜ ਤੋਂ, ਜਿਹੜੀ ਹੋਲ ਇਮਲੀ ਹੁੰਦੀ ਆ, ਜਿਹੜੀ ਪੂਰੀ ਜਿਹੜੀ ਹੁੰਦੀ ਆ ਗੁਠਲੀ, ਤੇ ਉਹ ਵਾਲ ਕੇ ਉਹਦੀ ਚਾਹ ਬਣਾ ਕੇ ਪੀਣੀ। ਸਣੇ ਛਿੱਲ, ਹਾਂਜੀ, ਸਨੇ ਛਿੱਲੜ,
ਉਹਨੂੰ ਬਾਅਦ ਚ ਪੁਣ ਲਓ ਤੇ ਉਹਨੇ ਚਾਹ ਬਣਾ ਕੇ ਪੀਣੀ ਹੈ। ਹਾਂ, ਜਿਨ੍ਹਾਂ ਨੂੰ ਜੋੜਾਂ ਦਾ ਦਰਦ ਵਗੈਰਾ ਵੀ ਹੈ ਨਾਲ ਉਹ ਚੁਟਕੀ ਥੋੜੀ ਜੀ ਸੁੰਡ ਪਾ ਲੈਣ। ਠੀਕ ਹੈ ਜੀ। ਹਾਂਜੀ, ਤੇ ਇੱਕ ਆ ਜਿਹੜਾ ਖੰਘ ਵਾਸਤੇ ਦੱਸਣਾ ਸੀ, ਖੰਘ ਜਿਨ੍ਹਾਂ ਨੂੰ ਸੁੱਕੀ ਆ ਉਹ 5 ਬਦਾਮ ਲੈ ਲਓ, 3 ਕਾਲੀਆਂ ਮਿਰਚਾਂ, 1 ਚੁਟਕੀ ਹਲਦੀ ਦੀ ਤੇ ਚੌਥਾ ਹਿੱਸਾ ਇਲਾਇਚੀ ਦਾ ਪਾਊਡਰ, ਚਾਹੇ 2-3 ਇਲਾਇਚੀਆਂ ਪਾ ਕੇ ਉਹ ਕੁੱਟ ਕੇ ਬਣਾ ਲਓ, ਚਾਹੇ ਚੌਥਾ ਹਿੱਸਾ ਚਮਚੇ ਦਾ ਇਲਾਇਚੀ ਪਾਊਡਰ, ਚੌਥਾ ਹਿੱਸਾ ਹੀ ਸੁੰਡ। ਇਹਨਾਂ ਨੂੰ 2 ਚਮਚੇ ਦੇਸੀ ਘਿਓ ਲੈ ਕੇ ਸਾਰੀਆਂ ਚੀਜ਼ਾਂ ਕੁੱਟ ਕੇ ਉਹਨੂੰ ਭੁੰਨ ਲੈਣਾ। ਭੁੰਨ ਕੇ ਉਹਨੂੰ ਗਰਮ ਦੁੱਧ ਦੇ ਨਾਲ ਲੈ ਲਓ, ਚਾਹੇ ਦੁੱਧ ਦੇ ਵਿੱਚ ਵਾਲ ਕੇ ਲੈ ਲਓ, ਵਿੱਚ ਪਾ ਕੇ ਜਿਹੜਾ ਕੁੱਟਿਆ ਹੋਇਆ ਜਿਹੜਾ ਪ੍ਰਸ਼ਾਦ ਬਣਿਆ ਹੋਇਆ, ਚਾਹੇ ਉਹਨੂੰ ਓਦਾਂ ਹੀ ਲੈ ਕੇ ਉੱਤੋਂ ਦੀ ਦੁੱਧ ਪੀ ਲਓ। ਤੇ ਇਹ ਹੈ ਸੁੱਕੀ ਖੰਘ ਵਾਸਤੇ, ਨਜ਼ਲੇ ਵਾਸਤੇ, ਬੁਖਾਰ ਵਾਸਤੇ ਇਹ ਬਹੁਤ ਵਧੀਆ। ਠੀਕ ਹੈ ਜੀ। ਓਕੇ ਜੀ, ਥੈਂਕ ਯੂ। ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ ਹੈ ਜੀ। ਸੁਲੱਖਣ ਸਿੰਘ ਜੀ। ਸੁਲੱਖਣ ਸਿੰਘ ਜੀ ਸਤਿ ਸ਼੍ਰੀ ਅਕਾਲ। ਪੌਲ ਚਾਲ ਜੀ ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਪਹਿਲਾਂ ਨਹੀਂ ਜੀ ਕਰੋਨਾ ਦੇ ਬਾਰੇ ਮੈਂ ਥੋੜੀ ਜਿਹੀ ਇਨਫੋਰਮੇਸ਼ਨ ਦੇ ਕੇ ਨਾ ਫਿਰ ਗੱਲ ਸਾਂਝੀ ਕਰਾਂਗਾ ਕਿ ਜਿਹੜਾ ਹੈ ਨਾ ਇੱਕ sciencedaily.com ਇੱਕ ਸਮਝ ਲਓ ਵੀ ਵੈਬਸਾਈਟ ਹੈਗੀ ਹੈ, ਉਹਨਾਂ ਨੇ ਤਕਰੀਬਨ 6 ਮਹੀਨੇ ਪਹਿਲਾਂ ਇਹ ਦੱਸਿਆ ਸੀਗਾ ਕਿ ਜਿਹੜਾ ਇਸ ਵੇਲੇ ਧਰਤੀ ਦੇ ਉੱਤੇ ਜਿੰਨੀ ਲਾਈਫ ਹੈ ਨਾ, ਜਿੱਦਾਂ ਆਪਾਂ 84 ਲੱਖ ਕਹਿੰਦੇ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ, ਉਹਨਾਂ ਦਾ ਜਿਹੜੀ ਗਿਣਤੀ ਹੈ ਉਹ 74 ਲੱਖ ਤੋਂ ਲੈ ਕੇ 99 ਲੱਖ ਤੱਕ ਕਹਿੰਦੇ ਇਸ ਰੇਂਜ ਦੇ ਵਿੱਚ ਹੋ ਸਕਦੀ ਹੈ, ਤਕਰੀਬਨ 87 ਲੱਖ। ਤੇ ਉਹਦੇ ਵਿੱਚੋਂ ਭੈਣ ਜੀ ਜਿਹੜਾ ਹੈਗਾ ਨਾ 3,20,000 ਐਗਜ਼ੈਕਟਲੀ ਜਿਹੜੇ ਵਾਇਰਸ ਹੈਗੇ ਨੇ, ਜਿਨ੍ਹਾਂ ਚੋਂ ਕਰੋਨਾ ਇੱਕ ਹੈ। ਜੇ ਹੁਣ ਫਰਜ਼ ਕਰੋ ਪ੍ਰਮਾਤਮਾ ਭਲੀ ਕਰੇ ਜਿਹੜਾ ਹੈਗਾ ਜਿਹੜੀ ਫਾਈਜ਼ਰ ਦੀ ਜਿਹੜੀ ਆ ਰਹੀ ਹੈਗੀ ਵੈਕਸੀਨੇਸ਼ਨ, ਜੇ ਕਾਮਯਾਬ ਹੋ ਵੀ ਜਾਂਦੀ ਹੈਗੀ ਫਿਰ ਵੀ ਉਹਦੇ ਬੜੇ ਉਹਦੇ ਇਫੈਕਟਸ ਹੈਗੇ ਨੇ, ਕੁਛ ਹੈਗੇ ਨੇ। ਪਰ ਤਾਂ ਉਹ ਜਿਵੇਂ ਇੱਕ ਆਪਣੇ ਕਹਾਵਤ ਹੁੰਦੀ ਸੀ ਪਹਿਲਾਂ, ਆਖਰ ਪੁੱਤਰ ਮੂਲਿਆ ਤੂੰ ਹੱਟੀ ਬਹਿਣਾ ਹੈ ਨਾ, ਹੁੰਦੀ ਸੀ ਨਾ ਜੀ ਜੀ। ਇਹ ਅਖੀਰ ਦੇ ਵਿੱਚ ਸਾਨੂੰ ਜਿਹੜਾ ਨਾ ਨੇਚਰ ਦੇ ਵੱਲ ਜਾਣਾ ਪਊਗਾ। ਮੇਰੀ ਤਾਂ ਭੈਣ ਜੀ ਇਹੀ ਬੇਨਤੀ ਹੈ ਵੀ ਜੇ ਕਿਸੇ ਤਰ੍ਹਾਂ ਅਸੀਂ ਸਾਧ ਸੰਗਤ ਜੀ ਅਸੀਂ ਚਟਨੀ ਵੱਲ ਵਧੀਏ, ਜਿੰਨੀ ਚਟਨੀ ਜਿਹੜੀ ਹੈਗੇ ਨਾ ਇਹਨਾਂ ਚੀਜ਼ਾਂ ਦੇ ਵਾਸਤੇ ਲਾਹੇਵੰਦ ਹੈ। ਇਹ ਤਾਂ ਇੱਕ ਕਰੋਨਾ ਕੀ 3,20,000 ਦੇ ਕਰੋਨਾ ਨੂੰ ਸਾਰਿਆਂ ਨੂੰ ਹਰਾ ਸਕਦੀ ਹੈ ਚਟਨੀ। ਚਲੋ ਖੈਰ ਹੁਣ ਮੈਂ ਸ਼ੁਰੂ ਕਰ ਰਹਾ। ਚਟਨੀ ਖਾਣੀ ਹੈਗੀ ਹੈ ਜਿਨ੍ਹਾਂ ਨੂੰ ਕਰੋਨਾ ਵਾਇਰਸ ਹੋ ਚੁੱਕਿਆ ਹੈਗਾ, ਜਾਂ ਜਿਨ੍ਹਾਂ ਨੂੰ ਡਰ ਹੈਗਾ, ਜਾਂ ਆਪਣਾ ਪ੍ਰੀਕਾਸ਼ਨ ਚਾਹੁੰਦੇ ਨੇ, ਪ੍ਰੀਵੈਂਸ਼ਨ ਚਾਹੁੰਦੇ ਨੇ, ਮੁਰਗੇ ਦੀ, ਤੁਲਸੀ ਦੀ ਚਟਨੀ, ਸੇਜ ਜਿਹੜਾ ਅੰਗਰੇਜ਼ੀ ਪੌਦਾ ਹੈਗਾ ਉਹਦੀ, ਮੇਥੀ ਦੀ ਹੋ ਸਕਦੀ ਹੈ, ਇਰੀਗਰੋਮ ਦੀ ਹੋ ਸਕਦੀ ਹੈਗੀ, ਥਾਈਮ ਦੀ ਹੋ ਸਕਦੀ ਹੈਗੀ, ਲੌਂਗ ਜ਼ਿਆਦਾ ਖਾਣ, ਤੇ ਇੱਕ ਐਲਡਰਬੈਰੀ ਹੁੰਦਾ ਹੈਗਾ ਉਹ ਬਹੁਤ ਜ਼ਿਆਦਾ ਵਾਇਰਸ ਨੂੰ ਮਲਬੀ ਕਿਸਮ ਦਾ ਤੰਗ ਕਰਦੀ ਹੈਗੀ ਆ, ਉਹਨੂੰ ਗਰੋ ਨਹੀਂ ਹੋਣ ਦਿੰਦੀ, ਉਹ ਵੀ ਬਹੁਤ ਜ਼ਿਆਦਾ ਲਾਹੇਵੰਦ ਹੈਗੀ ਹੈ। ਆਪਣੀ ਜਿਹੜੀ ਦੇਸੀ ਹੈਗੀ ਜੀ ਮਲੱਠੀ, ਉਹ ਚਾਹ 'ਚ ਪਾ ਕੇ ਪੀ ਸਕਦੇ ਹੈਗੇ ਨੇ ਹੈ ਜੀ, ਤੇ ਜਾਂ ਭੁੱਕ ਸਕਦੇ ਹੈਗੇ ਨੇ। ਮੈਨੂੰ ਜਿਹੜਾ ਪਾਊਡਰ ਹੈਗਾ ਨਾ ਜੀ ਉਹ ਸਬਜ਼ੀ ਦੇ ਉੱਤੇ ਭੁੱਕ ਲੈਣਾ ਖੀਰ ਦੇ ਵਿੱਚ। ਇੱਕ ਐਸਟਰੈਗਲਸ ਨਾਂ ਦੀ ਹੈਗੀ ਜੜੀ ਬੂਟੀ ਜਿਹੜੀ ਕਿ ਬੜੀ ਮਿੱਠੀ ਹੁੰਦੀ ਹੈ ਗੰਨੇ ਵਰਗੀ, ਉਹ ਖਾਧੀ ਜਾ ਸਕਦੀ ਹੈ। ਅਦਰਕ ਆਪਾਂ ਜ਼ਿਆਦਾ ਖਾਈਏ, ਡੈਂਡਲੀਅਨ ਦੀ ਚਾਹ ਪੀ ਸਕਦੇ ਹੈਗੇ ਆ। ਇੰਨੀਆਂ ਭੈਣ ਜੀ ਤਕਰੀਬਨ ਮੇਰੇ ਕੋਲ 50 ਚੀਜ਼ਾਂ ਦੀ ਲਿਸਟ ਬਣੀ ਪਈ ਹੋਣੀ ਹੈਗੀ। ਤੇ ਪਰ ਉਹ ਚਲੋ ਖੈਰ ਹੁਣ ਮਤਲਬ ਵੀ ਮੈਂ ਅੰਦਾਜ਼ ਨੂੰ ਸਾਰੇ ਦੱਸਦੇ ਹੈਗੇ ਨੇ। ਤੇ ਚਲੋ ਤੇ ਦੂਸਰਾ ਹੈਗਾ ਸੀਗਾ ਉਸੇ ਤਰ੍ਹਾਂ ਇੱਕ ਸੱਜਣਾ ਨੇ ਪੁੱਛਿਆ ਸੀ ਮੁਸ਼ਕਪੂਰ ਬਾਰੇ। ਜੀ ਜਿਹੜਾ ਮੁਸ਼ਕਪੂਰ ਹੈ ਨਾ ਇਹਨੂੰ ਕੈਂਫਰ ਕਹਿੰਦੇ ਹੈਗੇ ਨੇ ਇੰਗਲਿਸ਼ ਦੇ ਵਿੱਚ। ਇਹ ਜਿਹੜਾ ਹੈਗਾ ਨਾ ਇੱਕ ਕਿਸਮ ਦਾ ਸੇਕਰਡ ਪਲਾਂਟ ਗਿਣਿਆ ਗਿਆ। ਬਲਕਿ ਜਿਹੜੇ ਸੱਜਣਾ ਨੇ ਜਿਹੜਾ ਨਾ ਜਿਵੇਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹਨਾ ਹੋਵੇ, ਬਹੁਤ ਚੰਗੀ ਤੇ ਡੂੰਘੀ ਰਿਸਰਚ ਕਰਨੀ ਹੋਵੇ, ਜਿਹਦੇ 'ਚ ਜਾਣੀ ਕਿ ਮੈਂ ਖੁਦ ਕਰ ਰਿਹਾ ਹੈਗਾ, ਉਹਨਾਂ ਦੇ ਵਾਸਤੇ ਵੀ ਜਿਹੜਾ ਮੁਸ਼ਕਪੂਰ ਨਾ ਬਹੁਤ ਜ਼ਿਆਦਾ ਅੱਛਾ ਹੈਗਾ। ਇਹ ਚਮੜੀ ਦੇ ਅੰਦਰ ਜਿਹੜਾ ਹੈ ਨਾ ਜਿਹੜੀਆਂ ਦੂਸਰੀਆਂ ਦਵਾਈਆਂ ਨੂੰ ਲਿਜਾਣ ਦੇ ਵਾਸਤੇ ਕੰਮ ਵਰਤਿਆ ਜਾਂਦਾ ਹੈ। ਇਹਨੂੰ ਕੈਰੀਅਰ ਕਹਿੰਦੇ ਹੈਗੇ ਨੇ। ਬਾਕੀ ਜਿਹੜੇ ਆਇਲਸ ਯੂਜ਼ ਕਰ ਲਏ ਵਿੱਚ ਜਿਹੜਾ ਨਾ ਜੀ ਕੈਂਫਰ ਪਾਤਾ, ਜਿਹੜਾ ਹੈ ਜੀ ਆਪਣਾ ਮੁਸ਼ਕਪੂਰ ਪਾਤਾ ਹੈਗਾ। ਕਪੂਰ ਐਂਡ ਮੁਸ਼ਕਪੂਰ ਇਹ ਸੇਮ ਚੀਜ਼ ਹੈਗੀ ਹੈ ਜੀ। ਤੇ ਉਹ ਜਿਹੜੇ ਇਹਦੇ ਗੁਣ ਹੈਗੇ ਨੇ, ਇਹ ਜਿਸ ਕਿਸੇ ਨੂੰ ਨੀਂਦ ਨਾ ਆ ਰਹੀ ਹੋਵੇ, ਇਨਸੋਮਨੀਆ ਹੋਵੇ, ਸਿਰ ਦਰਦ ਹੋਵੇ, ਮਿਰਗੀ ਉੱਠਦੀ ਹੋਵੇ, ਜਾਂ ਅਸਥਮਾ ਹੋਵੇ, ਖਾਸ ਕਰਕੇ ਜਿਹੜਾ ਹੈ ਨਾ ਜੀ ਇਹ ਆਪਣੇ ਲੰਗਸ ਦੀਆਂ ਜਿਹੜੀਆਂ ਬਿਮਾਰੀਆਂ ਵਾਸਤੇ, ਜਿਹੜੇ ਫੇਫੜੇ ਦੀਆਂ ਬਿਮਾਰੀਆਂ, ਉਹਨਾਂ ਦੇ ਵਾਸਤੇ ਜਿਹੜਾ ਮੁਸ਼ਕਪੂਰ ਬਹੁਤ ਜ਼ਿਆਦਾ ਲਾਹੇਵੰਦ ਹੈ ਜੀ। ਅੱਛਾ, ਤੇ ਇੱਕ ਭੈਣ ਨੇ ਕਾਲ ਕੀਤਾ ਸੀਗਾ, ਉਹਦੇ ਬਾਰੇ ਆਪਾਂ ਨੂੰ ਡਿਪਰੈਸ਼ਨ ਬਾਰੇ ਕੀਤਾ ਸੀਗਾ। ਤੇ ਉਹਦੇ ਤਾਂ ਬੜਾ ਸਿੰਪਲ ਜੀ ਗੱਲ ਤਾਂ ਹੈਗਾ ਭੈਣ ਜੀ, ਮੈਂ ਤਾਂ ਖੁਦ ਜਿਹੜਾ ਹੈਗਾ ਨਾ ਅਨਫੋਰਚੂਨੇਟਲੀ ਔਰ ਫੋਰਚੂਨੇਟਲੀ ਕਹਿ ਲਓ, ਪਰਮਾਤਮਾ ਨੇ ਜਾਣੀ ਕਿ ਮੈਨੂੰ ਇਹ ਬਿਮਾਰੀ ਦਿੱਤੀ ਹੋਈ ਹੈ, ਕਿਉਂਕਿ ਮੈਂ ਚਾਹੁੰਦਾ ਪਰਮਾਤਮਾ ਕਿ ਮੈਂ ਇਹਦਾ ਇਲਾਜ ਲੱਭ ਕੇ ਲੋਕਾਂ ਨੂੰ ਦੇਵਾਂ। ਤਕਰੀਬਨ ਲੱਗ ਮਿਲ ਚੁੱਕਿਆ, ਪਰ ਉਹ ਲੋਕ ਵਰਤ ਨਹੀਂ ਰਹੇ ਉਸ ਨੂੰ। ਉਹਦਾ ਦੇਖੋ ਸਿੱਧਾ ਹੀ ਗੱਲ ਹੈਗੀ ਕਿ ਉਹਦੀਆਂ 3 ਜਿੰਨੀਆਂ ਚਾਹ ਲਓ ਜੀ। ਪੈਸ਼ਨ ਫਲਾਵਰ ਟੀ ਤੁਹਾਨੂੰ ਇੱਥੋਂ ਸਾਰੀ ਲੱਕੀ ਦੇ ਵਿੱਚੋਂ ਮਿਲ ਜਾਏਗੀ, ਪੁੜੀਆਂ ਬਣੀਆਂ ਹੋਈਆਂ। ਕੈਟਨਿਪ ਟੀ ਉਹ ਵੀ ਮਿਲ ਜਾਂਦੀ ਹੈਗੀ ਹੈ। ਸੇਂਟ ਜੌਨਸ ਵਾਟ ਇਹ ਤਾਂ ਜ਼ਰੂਰ ਜਿਹੜਾ ਹੈ ਨਾ ਇਹਨੂੰ ਰੈਗੂਲਰਲੀ ਲਾਈਕ ਫਿਊ ਵੀਕਸ 6 ਹਫ਼ਤੇ ਲੈ ਕੇ ਦੇਖੋ। ਬਾਕੀ ਹੋਰ ਹੈਗਾ ਕੈਮੋਮਿਲ ਦੀ ਚਾਹ ਲੈ ਸਕਦੇ ਹੈਗੇ ਹੋ, ਬ੍ਰਹਮੀ ਦੇ ਤੇਲ ਦੀ ਸਿਰ ਤੇ ਮਾਲਿਸ਼ ਕਰ ਸਕਦੇ ਹੈਗੇ ਹੋ। ਤੇ ਇੱਕ ਕੈਲੀਫੋਰਨੀਆ ਪੌਪੀ ਦੇ ਜਿਹੜੇ ਪੱਤੇ ਹੈਗੇ ਨੇ, ਇਹ ਜਿਹੜਾ ਹੈਗਾ ਨੀ ਆਪਣਾ, ਜਾਂ ਖਸਖਸ ਜਿਹੜੀ ਹੈ ਨਾ ਜੀ ਉਹ ਦੁੱਧ ਦੇ ਵਿੱਚ
ਵਿੱਚ ਥੋੜੀ ਜੀ ਮਲੱਠੀ ਪਾ ਲਈ ਹੈਗੀ ਹੈ, ਵਿੱਚ ਥੋੜੇ ਜਿਹੇ ਤਿਲ ਪਾ ਲਏ ਹੈਗੇ ਨੇ, ਵਾਲਨਟਸ ਪਾ ਲਏ ਹੈਗੇ ਨੇ, ਜਾਂ ਅੰਜੀਰ ਪਾ ਲਏ ਨੇ, ਉਹ ਪੀ ਲੈਣੇ ਹੈ ਜੀ। ਇਹ ਸਾਰੀਆਂ ਚੀਜ਼ਾਂ ਨਾ ਰਲਾ ਕੇ ਨਾ ਇਹ ਡਿਪਰੈਸ਼ਨ ਨੂੰ ਜ਼ਰੂਰ ਕੰਕਰ ਕਰ ਲੈਂਦੀਆਂ ਹੈਗੀਆਂ ਨੇ। ਤੇ ਇਸ ਕਰਕੇ ਨਾ ਇਹ ਸਾਰਿਆਂ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈਗੀ ਹੈ। ਤੇ ਆਪਾਂ ਨੂੰ ਇੱਕ ਹੋਰ ਕਾਲ ਆਈ ਸੀਗੀ ਭੈਣ ਦੀ, ਮੇਰੇ ਖਿਆਲ ਸ਼ਾਇਦ ਉਹ ਕਹਿ ਰਹੀ ਸੀ ਵੀ ਪਾਰਕਿੰਸਨ ਵੀ ਹੱਥ ਪੈਰ ਹਿਲਦੇ ਹੈਗੇ ਨੇ। ਉਹਦਾ ਸਭ ਤੋਂ ਸੌਖਾ ਜਿਹਾ ਤਰੀਕਾ ਤਾਂ ਇਹ ਹੈਗਾ ਜੀ, ਇੱਕ ਨਾ ਸੋਇਆਬੀਨ ਜਿਹੜਾ ਨੇ ਰੈੱਡ ਕਿਡਨੀ ਬੀਨਸ ਆਪਾਂ ਜਿਹਨੂੰ ਕਹਿੰਦੇ ਹੈਗੇ ਨੇ, ਜਾਂ ਫਾਵਾ ਬੀਨਸ FAVA ਬੀਨਸ, ਫਾਵਾ ਬੀਨਸ ਦੇ ਮੈਕਸੀਕਨ ਸਟੋਰਾਂ ਦੇ ਵਿੱਚੋਂ ਮਿਲ ਜਾਂਦੇ ਹੈਗੇ ਨੇ, ਬੜੇ ਬੜੇ ਸਸਤੇ ਹੁੰਦੇ ਹੈਗੇ ਨੇ। ਇਹਨਾਂ ਨੂੰ ਆਪਣੀ ਡਾਈਟ ਦੇ ਵਿੱਚ ਪਾਉਣ। ਪਾਰਕਿੰਸਨ ਦੀ ਇਹ ਨਰਵਸ ਸਿਸਟਮ ਦੀ ਬਿਮਾਰੀ ਹੈਗੀ ਹੈ, ਇਹ ਨਾਲ ਟ੍ਰੈਮਰਸ ਹੋ ਜਾਂਦੇ ਨੇ, ਮਤਲਬ ਹੱਥ ਪੈਰ ਨਾ ਹਿੱਲਣੇ ਸ਼ੁਰੂ ਹੋ ਜਾਂਦੇ ਨੇ। ਤੇ ਅਮਲੇ ਦਾ ਮੁਰੱਬਾ ਖਾਣ, ਇੰਨੀਆਂ ਹੋਰ ਕਈ ਚੀਜ਼ਾਂ ਕੀਤੀਆਂ ਜਾ ਸਕਦੀਆਂ ਹੈਗੀਆਂ ਨੇ, ਪਰ ਇਹ ਮਤਲਬ ਵੀ ਇਹ ਬਿਲਕੁਲ ਕਿਉਰ ਨਹੀਂ ਹੁੰਦੀ ਹੈਗੀ, ਪਰ ਕੰਟਰੋਲ ਹੋ ਜਾਂਦੀ ਹੈ ਕਿਸਮ ਦੀ। ਆਪਾਂ ਨੂੰ ਕਾਲ ਇੱਕ ਹੋਰ ਆਈ ਸੀਗੀ, ਮੈਂ ਆਪਣੇ ਨੋਟਸ ਦੇ ਉੱਤੇ ਦੇਖ ਰਿਹਾ ਹੈਗਾ, ਚਲੋ ਖੈਰ ਮੈਂ ਦੇਖਾਂ। ਅੱਛਾ ਜੀ, ਡਿਪਰੈਸ਼ਨ ਦਾ ਆਪਣਾ ਹੋ ਗਿਆ ਹੈਗਾ, ਪਾਰਕਿੰਸਨ ਦਾ ਹੋ ਗਿਆ, ਕਰੋਨਾ ਦਾ ਆਪਣਾ ਹੋ ਗਿਆ ਹੈਗਾ, ਤੇ ਮੁਸ਼ਕਪੂਰ ਦਾ ਹੋ ਗਿਆ। ਚਲੋ ਜੀ, ਮੇਰੇ ਖਿਆਲ ਤੱਕ ਆਪਾਂ ਸਾਰੀਆਂ ਚੀਜ਼ਾਂ ਕਵਰ ਕਰ ਲਈਆਂ ਹੈਗੇ ਨੇ। ਚਲੋ ਪ੍ਰਮਾਤਮਾ ਭਲੀ ਕਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਜੀ, ਬਹੁਤ ਧੰਨਵਾਦ ਹੈ ਜੀ। ਬੂਟਾ ਸਿੰਘ ਜੀ। ਹਾਂਜੀ, ਭੈਣ ਬਲਵਿੰਦਰ ਕੌਰ ਜੀ ਤੇ ਰੇਡੀਓ ਪੰਜਾਬੀ ਦੇ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਬਾਈ ਤਾਂ ਮੇਰੇ ਵਾਂਗੂ ਆਇਆ ਲੱਗਦਾ ਜਿਵੇਂ ਭੱਜ ਕੇ ਹੱਥ ਲਾ ਕੇ ਆ ਕੇ ਫੇਰ ਪੇਪਰ ਜੇ ਚੱਕਦੇ ਨੇ, ਭੱਜ ਕੇ ਹੱਥ ਲਾ ਕੇ ਫੇਰ ਚੱਕ ਤੇ ਚੱਕਰਿਆ ਭੈਣ ਜੀ ਵੀ ਜਿਹੜਾ ਬੰਦਾ ਕਹਿੰਦਾ ਨਾ ਮੇਰੇ ਵਾਲ ਝੜਦੇ ਆ ਤੇ ਵਾਲ ਨਹੀਂ, ਉਹ ਦੱਸ ਕੇ ਗਏ ਕਲੌਜੀ ਤੇ ਭੇਡ ਦੇ ਦੁੱਧ ਨਾਲ ਉਹਨੂੰ ਮਲਮ ਜੀ ਬਣਾ ਕੇ ਲਾਉਣੀ ਆ ਤੇ ਰੀਠਿਆਂ ਦੇ ਨਾਲ ਲਾਉਣਾ ਹੈ, ਤੇ ਜਿੱਥੇ ਜਿੱਥੇ ਲੱਗ ਗਈ ਨਾ ਮਲਮ ਉੱਥੇ ਵਾਲ ਆ ਜਾਣੇ। ਆਪਦਾ ਖਿਆਲ ਰੱਖੇ, ਜਿੱਥੇ ਜੀ ਕਰਦਾ ਉਹਦਾ ਲਾ ਲੇ, ਨਾ ਲਾ ਲੇ, ਨੱਕ ਤੇ ਲਾ ਲੇ, ਨੱਕ ਤੇ ਵੀ ਆ ਜਾਣੇ ਆ। ਠੀਕ ਹੈ। ਹਾਂਜੀ, ਉਹ ਇਲਾਜ ਆ ਉਹਦਾ ਵਧੀਆ। ਪੁਰਾਣਾ ਵੈਦ ਸੀਗਾ, ਸਾਡੇ ਪਿੰਡ ਦਾ ਸੀਗਾ, ਉਹਦੇ ਕੋਲੇ ਉਹਨੇ ਦੱਸਿਆ ਸੀਗਾ, ਤੇ ਇੱਕ ਬੰਦੇ ਦੇ ਦਾੜੀ ਨਹੀਂ ਸੀ ਆਈ, ਤੇ ਉਹਨੇ ਲਾਈ ਤੇ ਫਿਰ ਸਾਰੀ ਦਾੜੀ ਭਰਮੀ ਆ ਗਈ ਉਹਦੇ ਵਧੀਆ। ਤੇ ਪਹਿਲਾਂ ਉਹਨੂੰ ਟਿਚਰਾ ਕਰਦੇ ਨੇ ਬੁੜੀ ਮੂੰਹਾ ਕਰਕੇ। ਜੀ ਜੀ, ਥੈਂਕ ਯੂ। ਤਾਂ ਆ ਰਹੇ ਵੀ। ਹਾਂਜੀ, ਓਕੇ ਜੀ ਭੈਣ ਜੀ, ਥੈਂਕ ਯੂ ਜੀ, ਥੈਂਕ ਯੂ। ਅੱਗੇ ਸਾਡੇ ਨਾਲ ਜੁੜੇ ਨੇ ਸੁਲੱਖਣ ਸਿੰਘ ਜੀ। ਹਾਂਜੀ ਭੈਣ, ਸਤਿ ਸ਼੍ਰੀ ਅਕਾਲ ਜੀ। ਮੈਂ ਗੱਲ ਕਰ ਰਿਹਾ ਸੀਗਾ, ਹਾਂਜੀ, ਉਹ ਮੇਰੇ ਬੇਟੀ 27-28 ਸਾਲ ਦੀ ਉਮਰ ਹੈ, ਉਹਨਾਂ ਨੂੰ ਖੰਘ ਦੇ ਤਾਂ ਕਈ ਨੁਸਖੇ ਸੁਣੀ ਲਏ ਨੇ, ਮੈਂ ਦੇਖਦਾ ਵਰਤ ਕੇ ਉਹ, ਪਰ ਉਹਨਾਂ ਨੂੰ ਜਦੋਂ ਆਹ ਮੌਸਮ ਹੁੰਦਾ ਉਹਨੂੰ ਛਿੱਕਾਂ ਬਹੁਤ ਆਉਂਦੀਆਂ। ਠੀਕ ਆ। ਹਾਂਜੀ, ਕੋਈ ਉਹਦੇ ਬਾਰੇ ਕੋਈ ਹੋਵੇ ਕੋਈ ਪਤਾ ਤਾਂ ਦੱਸਣ। ਤੇ ਬਾਕੀ ਇਸ ਮੌਸਮ ਦੇ ਵਿੱਚ ਮੈਨੂੰ ਸਾਇੰਸ ਬਹੁਤ ਤੰਗ ਕਰਦੀ ਹੈ। ਸਾਇਨਸ, ਠੀਕ ਹੈ ਜੀ। ਹਾਂਜੀ ਹਾਂਜੀ, ਕਿਸੇ ਨੂੰ ਪਤਾ ਹੋਵੇ ਤਾਂ ਦੱਸੇ। ਬੜਾ ਧੰਨਵਾਦ। ਓਕੇ ਭੈਣ ਜੀ, ਥੈਂਕ ਯੂ। ਥੈਂਕ ਯੂ ਜੀ, ਥੈਂਕ ਯੂ। ਜਿਹਨਾਂ ਨੂੰ ਤਾਂ ਛਿੱਕਾਂ ਆਉਂਦੀਆਂ ਟਰਾਈ ਕਰਕੇ ਦੇਖ ਸਕਦੇ ਆ। ਫਿਰ ਰਾਤ ਨੂੰ ਲੌਂਗ ਭੇਂ ਦਿਓ ਤੇ ਸਵੇਰੇ ਉੱਠ ਕੇ ਪੀ ਲਓ ਪਾਣੀ, ਤੇ ਉਹਦੇ ਵਿੱਚ ਇੱਕ ਵਾਰੀ ਹੋਰ ਪਾਣੀ ਪਾ ਕੇ ਤਾਂ ਉਹਨੂੰ ਯੂਜ਼ ਕਰ ਸਕਦੇ ਆ। ਤੇ ਇਹ ਕਈਆਂ ਨੂੰ ਤਾਂ ਆਰਾਮ ਆ ਗਿਆ ਇਹਦੇ ਤੋਂ, ਬਾਕੀ ਬੋਡੀ ਆਪੋ ਆਪਣੀ ਹੈ ਜੀ। ਮੇਜਰ ਸਿੰਘ ਜੀ ਸੈਟਲ ਤੋਂ, ਸਤਿ ਸ਼੍ਰੀ ਅਕਾਲ। ਬਲਵਿੰਦਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਲਵਿੰਦਰ ਜੀ, ਮੇਰੇ 2 ਸਵਾਲ ਆ। ਹਾਂਜੀ। ਇੱਕ ਤਾਂ ਸਵੇਰ ਨੂੰ ਜਦੋਂ ਮੈਂ ਸੈਰ ਕਰਦਾ ਤੇ ਮੇਰੀ ਅੱਖਾਂ 'ਚੋਂ ਪਾਣੀ ਬਹੁਤ ਜਾਂਦਾ, ਰੜਕ ਰੁੜਕ ਕੁਛ ਨਹੀਂ ਪੈਂਦੀ, ਅੱਖਾਂ 'ਚੋਂ ਪਾਣੀ ਜਾਈ ਜਾਂਦਾ। ਸਪੈਸ਼ਲ ਮੌਸਮ ਤੇ ਜਾਂ ਸਦਾ ਹੀ? ਸਵੇਰੇ ਜਦੋਂ ਮੈਂ ਸੈਰ ਨਿਕਲਣਾ ਹਮੇਸ਼ਾ ਹੀ, ਕਿਤੇ ਚਿਰ ਤੋਂ ਕਾਫੀ ਇਦਾਂ ਹੀ ਆ ਸਵੇਰ ਨੂੰ। ਅੱਛਾ, ਠੀਕ ਹੈ। ਤੇ ਦੂਜੀ ਮੇਰੀ ਨਾ ਸੱਜੇ ਪਾਸੇ ਢੂਈ ਦੇ ਪਿਛਲੇ ਪਾਸੇ ਖਾਜ ਬੜੀ ਆਉਂਦੀ ਆ, ਤੇ ਫਿਰ ਮੈਂ ਕਈ ਵਾਰ ਇੰਨੀ ਖਾਜ ਜਦੋਂ ਰਾਤ ਨੂੰ ਆਉਂਦੀ ਆ ਤੇ ਮੈਂ ਆਪਣੇ ਉਹਦੇ ਨਾਲ ਕੰਧ ਨਾਲ ਰਗੜਦਾ ਕਈ ਵਾਰ। ਠੀਕ ਹੈ। ਮੇਰੇ ਇਹੋ ਹੀ 2 ਸਵਾਲ ਹੈ ਜੀ, ਮਿਹਰਬਾਨੀ। ਥੈਂਕ ਯੂ। ਥੈਂਕ ਯੂ ਜੀ, ਥੈਂਕ ਯੂ। ਹਾਂ, ਰਾਤ ਨੂੰ ਖਾਜ ਹੋਣੀ, ਉੱਠ ਕੇ ਆਪਣੇ ਰਗੜੋ। ਜ਼ਰੂਰ ਦੱਸਿਓ ਜੀ ਕੋਈ ਨਾ ਕੋਈ। ਮੁਸ਼ਕਪੂਰ ਵਾਲਾ ਤਾਂ ਤੁਸੀਂ ਸ਼ਾਇਦ ਸੁਣੇ ਲਿਆ ਹੋਣਾ ਆ। ਪਰਮਿੰਦਰ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਉਹ ਪਹਿਲਾਂ ਇੱਕ ਕਾਲਰ ਦੀ ਫੋਨ ਆਇਆ ਸੀ ਬੋਸਟਨ ਤੋਂ, ਕਹਿੰਦੇ ਸੀ ਨਿਆਜ਼ ਮਿਲੇਗਾ, ਤੇ ਨਿਆਜ਼ ਉਹ ਬੇਸਿਕ ਬੇਜ਼ਲ ਨੂੰ ਕਹਿ ਦਿੰਦੇ। ਹਾਂਜੀ, ਮੈਨੂੰ ਵੈਸੇ ਲੱਗਦਾ ਨਹੀਂ ਉੱਥੇ, ਕਿਉਂਕਿ ਠੰਡ ਬਹੁਤ ਹੈਗੀ ਆ। ਨਹੀਂ, ਮੈਂ ਨਿਊਯਾਰਕ ਤੋਂ ਮਿਲਦਾ ਹੈ ਸਟੋਰ 'ਚ, ਤੇ ਆਮ ਜਿਹੜੇ ਗਰੋਸਰੀ ਸਟੋਰ ਹੁੰਦੇ ਨੇ ਅਮਰੀਕਾ। ਹਾਂਜੀ, ਉਹ ਤਾਂ ਹੋਮ ਡਿਪੋ ਵਗੈਰਾ 'ਚ ਬੂਟੇ ਤਾਂ ਮਿਲ ਜਾਂਦੇ ਆ ਬੇਜ਼ਲ ਦੇ। ਨਹੀਂ, ਹੋਮ ਡਿਪੋ ਵੀ ਨਹੀਂ, ਜਿਹੜੇ ਗਰੋਸਰੀ ਸਟੋਰ ਨੇ ਵੈਸਟ ਕੋਸਟ ਤੇ ਹੈਗਾ ਨਾ, ਟ੍ਰੇਡਰ ਹੋਲ ਫਰੂਟ, ਵਾਈਲੀ। ਹਾਂ, ਲੱਭ ਲੈਣਗੇ। ਹੁਣ ਆਪਾਂ ਨੂੰ ਇਹ ਵੀ ਨਹੀਂ ਪਤਾ ਵੀ ਸਟੋਰ ਕਿੱਦਾਂ ਦੇ ਆ, ਪਰ ਹਾਂ ਤੁਹਾਡਾ ਗੁੱਡ ਆਈਡੀਆ ਕਿ ਤੁਸੀਂ ਦੱਸ ਦਿੱਤਾ, ਤੇ ਉਹ ਦੇਖ ਜ਼ਰੂਰ ਲੈਣ। ਕਿਉਂਕਿ ਮੈਂ ਨਿਊਯਾਰਕ ਤੋਂ ਨਾ, ਤੇ ਬੋਸਟਨ ਦੇ ਨਾਲ ਹੀ ਹੈ, ਸੋ ਉੱਥੇ ਆਮ ਗਰੋਸਰੀ ਅਮਰੀਕਨ ਸਟੋਰ। ਠੀਕ ਹੈ, ਠੀਕ। ਹਾਂਜੀ, ਥੈਂਕ ਯੂ। ਥੈਂਕ ਯੂ ਜੀ, ਥੈਂਕ ਯੂ। ਹਾਂਜੀ, ਦੇਖ ਜ਼ਰੂਰ ਲਿਆ ਜੀ। ਕਈ ਵਾਰੀ ਨਾ ਨਿਆਣੇ ਸਟੂਡੈਂਟ ਹੀ ਆਏ ਹੁੰਦੇ ਆ, ਤੇ ਉਹਨਾਂ ਨੇ ਆਪਣਾ ਇਲਾਜ ਜਿਹੜਾ ਆਪ ਹੀ ਕਰਨਾ ਹੁੰਦਾ। ਫਿਰ ਕਿਰਨ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ, ਤੇ ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ। ਥੈਂਕ ਯੂ। ਤੇ ਛਿੱਕਾਂ ਤੋਂ, ਹਾਂਜੀ, ਲੱਗੀਆਂ ਛਿੱਕਾਂ ਤੋਂ। ਇੱਕ ਤਾਂ ਤੁਸੀਂ ਦੱਸ ਹੀ ਦਿੱਤਾ, ਲੌਂਗਾਂ ਨੂੰ ਭਿਉਣਾ ਨਾ, ਪਾਣੀ ਪੀਣਾ। ਤੇ ਦੂਸਰਾ ਇਹਦੇ ਕਹਿੰਦੇ ਸੀ ਲੌਂਗ ਨਾ ਤਵੇ ਤੇ ਨਾ ਉਹਦੀ ਧੂੰਆਂ ਬਣਾਉਣਾ ਉਹਦਾ। ਅੱਛਾ। ਸੜ ਕੇ ਤੇ ਧੂੰਆਂ ਕੱਢ ਕੇ ਸੁੰਘਣਾ ਆ। ਅੱਛਾ, ਧੂੰਆਂ ਨੂੰ ਸੁੰਘਣਾ, ਠੀਕ ਹੈ। ਲੋਕ
ਹਾਂਜੀ ਹਾਂਜੀ ਸਾੜ ਕੇ ਜਦੋਂ ਤਵੇ ਤੇ ਗਰਮ ਤਵੇ ਦੇ ਉੱਤੇ ਰੱਖ ਕੇ ਤੇ ਉਹਦਾ ਧੂੰਆਂ ਜਿਹੜਾ ਹੋਣਾ ਤੇ ਉਹ ਸੁੰਘਣਾ ਆ, ਉਹਦੇ ਨਾਲ ਵੀ ਠੀਕ ਹੋ ਜਾਂਦੀਆਂ ਛਿੱਕਾਂ। ਤੇ ਅੱਖਾਂ 'ਚੋਂ ਪਾਣੀ ਜਿਹੜਾ ਵਗਦਾ ਆ ਤੇ ਉਹਦੇ ਲਈ ਸ਼ਾਇਦ ਅੱਖਾਂ ਦੇ ਵਿੱਚ ਪਾ ਸਕਦੇ। ਤੇ ਇੱਕ ਵਾਰੀ ਜਿੱਦਾਂ ਰੜ ਕੇ ਅੱਖਾਂ ਸਾਫ਼ ਵੀ ਹੋ ਜਾਣਗੇ ਤੇ ਪਾਣੀ ਨਿਕਲਣਾ ਵੀ ਬੰਦ ਹੋ ਜਾਊਗਾ। ਤੇ ਖੁਦ ਕੱਟੇ ਹੋਏ ਆ ਤੇ ਉਹੀ ਦੱਸਾਂ, ਇੱਕ ਟੋਈ ਤੋਂ ਕਹਿੰਦੇ ਆ ਨਾ, ਟੋਈ ਤੇ ਖਾਰਿਸ਼ ਹੁੰਦੀ ਆ ਹਨਾ, ਉਹ ਦਹੀਂ ਦੇ ਨਾਲ ਨਹਾਉਣ, 3-4 ਦਿਨ ਨਹਾਉਣ ਦਹੀਂ ਦੇ ਨਾਲ। ਤੇ ਜੇ ਇਹ ਕਰ ਸਕਦੇ, ਦੂਸਰਾ ਸਰੋਂ ਦੇ ਤੇਲ ਦੀ ਮਸਾਜ ਕਰਵਾ ਕੇ ਫਿਰ ਕੋਸੇ ਪਾਣੀ ਦੇ ਨਾਲ ਨਹਾਉਣ ਤੇ ਉਹਨਾਂ ਦੀ ਖਾਰਿਸ਼ ਇਸ ਕਰਕੇ ਹੁੰਦੀ ਹੈ ਕਿਉਂਕਿ ਖੁਸ਼ਕੀ ਹੈ ਨਾ, ਖੁਸ਼ਕੀ ਕਰਕੇ ਹੁੰਦੀ ਹੈ। ਤੇ ਦੂਸਰਾ ਆਪਣਾ ਸਰੋਂ ਦੇ ਤੇਲ ਦੀ ਤੜਕੇ ਵਾਲੀ ਸਬਜ਼ੀ ਖਾਣ, ਉਹਦੇ ਲਈ ਬਹੁਤ ਫਰਕ ਪਾਉਂਗੇ ਇਹ। ਠੀਕ ਹੈ ਜੀ। ਤੇ ਇੱਕ ਮੈਂ ਪੁੱਛਣਾ ਸੀ, ਕਿਸੇ ਲਈ ਕਹਿੰਦੇ ਮੋਢਾ ਫਰੀਜ ਹੋਇਆ ਕਿਸੇ ਦਾ, ਜੇ ਕਿਸੇ ਨੂੰ ਪਤਾ ਹੋਵੇ ਤਾਂ ਜ਼ਰੂਰ ਦੱਸਿਓ। ਤੇ ਇੱਕ ਜਿੱਦਾਂ ਸਿਰ ਦਰਦ ਹੁੰਦਾ ਆ ਕਿਸੇ ਦਾ, ਤੇ ਸਿਰ ਤੋਂ ਇੱਕ ਤਾਂ ਆਪਾਂ ਕਰ ਵੀ ਲਿਆ ਆ ਆਪਣੇ ਘਿਓ ਵਾਲਾ, ਘਿਓ ਦੀ ਮਸਾਜ ਕਰਦੇ ਆ ਤੇ ਉਹਨਾਂ ਦੀ ਬੇਟੀ ਘਿਓ ਨਹੀਂ ਲਗਾਉਣਾ ਵਾ, ਤੇ ਘਿਓ ਤੋਂ ਬਿਨਾਂ ਹੋਰ ਇਲਾਜ ਹੈਗਾ ਤਾਂ ਦੱਸ ਦਿਓ, ਕਿਉਂਕਿ ਘਿਓ ਦੇ ਨਾਲ ਤਾਂ ਮੈਂ ਖੁਦ ਵੀ ਕੀਤਾ ਹੋਇਆ, ਉਹ ਠੀਕ ਹੁੰਦਾ ਹੈ, ਪਰ ਉਹ ਕਹਿੰਦੀ ਘਿਓ ਨਹੀਂ ਲਗਾਉਣਾ, ਹੋਰ ਕੁਛ ਦੱਸ ਦਿਓ ਜੇ ਕਿਸੇ ਨੂੰ ਪਤਾ ਹੋਵੇ। ਓਕੇ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਉਹ ਹੁਣ ਜਿਹੜੀਆਂ ਗੋਰਿਆਂ ਵਾਲੀਆਂ ਕਰੀਮਾਂ ਆ ਉਹ ਤਾਂ ਉਹੀ ਹੋਣਗੀਆਂ ਸਟੋਰਾਂ ਦੇ ਵਿੱਚ ਪਈਆਂ ਹੋਈਆਂ। ਆਪਣੇ ਤਾਂ ਦੇਸੀ ਇਲਾਜ ਇਹੀ ਹੁੰਦੇ ਆ, ਘਿਓ ਲਾ ਲਓ, ਮੁਸ਼ਕਪੂਰ ਲਾ ਲਓ, ਕਲੌਂਜੀ ਦਾ ਤੇਲ ਲਾ ਲਓ, ਬਾਕੀ ਆਪਣੇ ਤਾਂ ਚੀਜ਼ਾਂ ਇੱਦਾਂ ਦੀਆਂ ਦੱਸੀ ਜਾਂਦੀਆਂ। ਰਾਣੀ ਕਾਲੋ ਜੀ, ਸਤਿ ਸ਼੍ਰੀ ਅਕਾਲ। ਬਲਵਿੰਦਰ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ। ਡਾਕਟਰ ਸਾਹਿਬ, ਬਲਵਿੰਦਰ ਜੀ, ਪ੍ਰੋਗਰਾਮ ਸੁਣਦੀ ਮੇਰੇ ਸਾਰੇ ਕਹਿੰਦੇ ਹੁੰਦੇ ਆ ਵੀ ਨੁਸਖੇ ਗੁਆਚ ਗਏ। ਤੇ ਇੱਕ ਤਾਂ ਹੁਣੇ ਜਿਹੜਾ ਛਿੱਕਾਂ ਕਹਿੰਦੇ ਸੀ, ਉਹ ਤਾਂ ਜਿਹੜਾ ਜਵੈਣ ਨਾ ਰਾਤ ਨੂੰ 1 ਚਮਚਾ ਪਾਣੀ 'ਚ ਭੇ ਕੇ ਸਵੇਰ ਨੂੰ ਜੇ ਖਾਲੀ ਪੇਟ ਉਹ ਪਾਣੀ ਪੀਣਾ ਆ ਤਾਂ ਫਿਰ 3 ਦਿਨ ਉਸੇ ਜਵੈਣ 'ਚ ਪਾਣੀ ਪਾਉਣਾ ਆ ਤੇ ਉਹਨੂੰ ਪੀ ਜਾਣਾ। ਤੇ ਚੌਥੇ ਦਿਨ ਫਿਰ ਉਹ ਜਵੈਣ ਜਿਹੜੀ ਆ ਉਹ ਬਦਲ ਲੈਣੀ ਆ ਤੇ ਉਹਦੇ ਨਾਲ ਛਿੱਕਾਂ ਤਾਂ ਬਹੁਤ ਜਲਦੀ ਆਰਾਮ ਆਉਂਦਾ। ਆਪਣੇ ਰੇਡੀਓ ਤੇ ਕਿਸੇ ਨੇ ਦੱਸਿਆ ਸੀ। ਹਾਂਜੀ, ਇਹਨਾਂ ਬਹੁਤ ਫਰਕ ਪੈਂਦਾ ਆ। ਬਾਕੀ ਜਿਹੜੀ ਸਾਇਨਸ, ਇਹ ਤਾਂ ਇੰਨੀ ਭੈੜੀ ਬਿਮਾਰੀ ਆ ਨਾ, ਸੱਚੀ ਨੱਕ ਬੰਦ ਹੋ ਜਾਂਦਾ ਰਾਤ ਨੂੰ। ਤੇ ਇੱਕ ਨਾ ਆਪਣੇ ਮਿਲਦਾ ਆ ਸਟੋਰਾਂ ਚੋਂ, ਜਿਹੜੇ ਇੱਕ ਆਇਲ ਮਿਲਦੇ ਹੁੰਦੇ, ਛੋਟੀਆਂ ਸ਼ੀਸ਼ੀਆਂ ਹਨਾ, ਉਹਦੇ 'ਚ ਇੱਕ ਸਾਇਨਸ ਲਈ ਵੀ ਆਇਲ ਮਿਲਦਾ ਆ। ਮੈਨੂੰ ਇਹ ਪ੍ਰੋਬਲਮ ਆਉਂਦੀ ਆ ਤੇ ਮੇਰੇ ਕੋਲ ਇਹਦੇ 2 ਹੀ ਇਲਾਜ ਹੁੰਦੇ ਆ। ਇੱਕ ਤਾਂ ਮੈਂ ਉਹ ਰਾਤ ਨੂੰ ਰੋਜ਼ ਜ਼ਰੂਰ ਲਾ ਕੇ ਸੌਂਦੀ ਆ, ਤੇ ਜਾਂ ਫਿਰ ਮੈਂ ਰੀਣਕ ਬਿਕਸ ਪਾਣੀ 'ਚ ਪਾ ਕੇ ਤਾਂ ਉਹਦੀ ਭਾਫ ਲੈਂਦੀ ਆ, ਉਹਦੇ ਨਾਲ ਕਾਫੀ ਫਰਕ ਪੈਂਦਾ ਆ। ਤੇ ਅਗਲੀ ਵਾਰੀ ਜ਼ਰੂਰ ਮੈਂ ਲਿਖ ਲਿਆ, ਅਗਲੀ ਵਾਰੀ ਇਹਦੇ ਆਪਣੇ ਇਲਾਜ ਬਹੁਤ ਸਾਇੰਸ ਲਈ ਦੱਸੇ ਗਏ ਆ, ਉਹ ਮੈਂ ਅਗਲੀ ਵਾਰੀ ਜ਼ਰੂਰ ਲਿਖਾਉਂਗੀ। ਤੇ ਕਿਉਂਕਿ ਲਿਖਿਓ ਮੈਂ ਸਾਰੇ ਹੀ ਆ, ਜਿੱਦਾਂ ਆਪਣੇ ਹਾਂਜੀ, ਤੇ 10 ਸਾਲਾਂ ਦੇ ਜਮਾ ਕੀਤੇ ਹੋ ਆ ਮੈਂ ਤੇ। ਹਾਂਜੀ, ਮੁੜ ਕੇ ਕਾਪੀ ਕੱਢ ਕੇ ਲਿਆਓ। ਹਾਂਜੀ, ਤੇ ਜੇ ਕਿਸੇ ਨੂੰ ਉੱਚਾ ਸੁਣਦਾ ਤੇ ਉਹ ਸਰੋਂ ਦੇ ਤੇਲ ਦੇ ਵਿੱਚ ਧਨੀਆ ਸਾੜ ਕੇ ਪਾਉਣਾ ਆ ਜਾਂ ਰਤਨਜੋਤ ਸਾੜ ਕੇ ਪਾਉਣੀ ਆ, ਤੇ ਉਹਦੇ ਨਾਲ ਕੰਨ ਜਿਹੜੇ ਬਿਲਕੁਲ ਠੀਕ ਹੋ ਜਾਂਦੇ ਆ। ਸਰੋਂ ਦੇ ਤੇਲ 'ਚ ਧਨੀਆ ਸੁੱਕਾ ਹਨਾ, ਸੁੱਕਾ ਧਨੀਆ, ਹਾਂਜੀ ਸੁੱਕਾ ਧਨੀਆ ਸਰੋਂ ਦੇ ਤੇਲ 'ਚ ਚੰਗੀ ਤਰ੍ਹਾਂ ਲੂ ਲੈਣਾ, ਸਾੜ ਲੈਣਾ ਤੇ ਉਹ ਪਾਉਣਾ ਆ ਜਿੱਦਾਂ ਕੰਨਾਂ ਦੇ ਵਿੱਚ 2-2 ਤੁਪਕੇ ਜਿੱਦਾਂ, ਤੇ ਜਾਂ ਫਿਰ ਰਤਨਜੋਤ। ਤੇ ਹਾਂਜੀ, ਤੇ ਇੱਕ ਜਿਹੜਾ ਖੰਘ ਲੈ ਕੇ ਆ ਉਹਨਾਂ ਨੇ, ਉਹ ਤਾਂ ਸਭ ਤੋਂ ਜ਼ਿਆਦਾ ਵਧੀਆ ਕਾਰਗਰ ਉਹੀ ਨੁਸਖਾ ਹੋਇਆ ਜਿਹੜਾ ਬਦਾਮ ਭਿਉਂ ਕੇ, ਤਾਂ ਮੈਂ ਦੱਸਿਆ ਸੀ ਵੀ ਕਿਸੇ ਸਖਤ ਚੀਜ਼ ਤੇ ਰਗੜ ਕੇ ਉਹਨਾਂ ਦੀ ਪੇਸਟ ਬਣਾ ਕੇ ਵਿੱਚ ਸ਼ਹਿਦ ਮਿਕਸ ਕਰਕੇ ਚੱਟਣਾ ਆ। 2-3 ਵਾਰੀ ਦਿਹਾੜੀ ਦਾ ਲਓ ਤੇ ਸੁੱਕੀ ਖੰਘ ਹੋਵੇ ਚਾਹੇ ਦੂਜੀ ਖੰਘ ਹੋਵੇ, ਬਿਲਕੁਲ ਉਹਦੇ ਨਾਲ ਠੀਕ ਹੋ ਜਾਂਦੀ ਆ। ਹਾਂਜੀ, ਤੇ ਇੱਕ ਹਾਂਜੀ ਹੋਰ ਵੀ ਇੱਕ ਕਿਸੇ ਨੇ ਕੁਛ ਪੁੱਛਿਆ ਸੀ, ਉਹ ਹੁਣ ਮੇਰੇ ਦਿਮਾਗ ਚੋਂ ਨਿਕਲ ਗਿਆ। ਹਾਂ, ਜਿਹੜਾ ਉਹ ਕਹਿੰਦੇ ਖਾਜ, ਬਲਵਿੰਦਰ ਜੀ, ਸਭ ਤੋਂ ਵਧੀਆ ਚੀਜ਼ ਮੈਂ ਦੇਖੀ ਆ, ਭਾਵੇਂ ਸਿਰ 'ਚ ਹੁੰਦੀ ਹੋਵੇ ਤੇ ਭਾਵੇਂ ਸਿਰ ਦੁਖਦਾ ਹੋਵੇ, ਜਿਹੜਾ ਮੁਸ਼ਕਪੂਰ ਵਾਲਾ ਤੇਲ ਆ ਨਾ, ਉਹ ਆਪਣੇ 'ਚ ਪਾ ਕੇ ਗਿਰੀ ਦੇ ਤੇਲ ਦੇ ਵਿੱਚ, ਨਾਰੀਅਲ ਦੇ ਤੇਲ 'ਚ, ਹਾਂਜੀ ਸਭ ਤੋਂ ਵਧੀਆ। ਤੇ ਖਾਜ ਲਈ ਉਹ ਬਿਲਕੁਲ ਖਾਜ ਵੀ ਠੀਕ ਕਰ ਦਿੰਦਾ। ਜੇ ਤੁਹਾਡੇ ਕੋਈ ਗੋਡੇ ਤੇ ਦਰਦ ਵਗੈਰਾ ਹੁੰਦੀ ਆ ਤੇ ਉਹ ਵੀ ਤੁਸੀਂ ਰਾਤ ਨੂੰ ਮਲ ਕੇ ਤਾਂ ਉੱਤੇ ਕੱਪੜਾ ਲਪੇਟ ਕੇ ਸੌਂ ਜਾਓ ਤੇ ਉਹ ਦਰਦ ਵੀ ਉਹਨਾਂ ਠੀਕ ਹੁੰਦੀ ਆ, ਕਿਉਂਕਿ ਬਹੁਤ ਚੀਜ਼ਾਂ ਦਾ ਇਲਾਜ ਆ। ਹਾਂਜੀ, ਤੇ ਜੇ ਤੁਹਾਡੇ ਜ਼ਖਮ ਆ ਤੇ ਫਿਰ ਤੁਸੀਂ ਉਹਦੇ ਵਿੱਚ ਉਸੇ ਤੇਲ ਦੇ ਵਿੱਚ ਸੁਹਾਗੇ ਦੀ ਖਿੱਲ ਕਰਕੇ ਥੋੜਾ ਜਿਹਾ ਪਾਊਡਰ ਬਣਾ ਕੇ ਉਹ ਮਿਕਸ ਕਰ ਲਓ। ਇਹ ਆਪ ਵਰਤਿਆ ਹੋਇਆ ਆ। ਹਾਂਜੀ, ਠੀਕ ਹੈ, ਥੈਂਕ ਯੂ ਜੀ। ਓਕੇ ਜੀ, ਓਕੇ ਬਲਵਿੰਦਰ ਜੀ, ਬਹੁਤ ਬਹੁਤ ਧੰਨਵਾਦ ਹੈ ਜੀ, ਸਤਿ ਸ਼੍ਰੀ ਅਕਾਲ ਜੀ। ਤੇ ਚੱਲਦੇ ਆ ਆਪਣੇ ਅਗਲੇ ਕਾਲਰ ਨੇ, ਮਹਿੰਦਰ ਕੌਰ ਜੀ। ਹੈਲੋ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਭੈਣ ਜੀ, ਖਸਖਸ ਜਿਹੜੀ ਹੈ ਉਹ ਗਰਮ ਹੁੰਦੀ ਹੈ ਜੀ? ਇਹ ਹੁਣ ਆਪਾਂ ਪੁੱਛਦੇ ਹਾਂ ਅਗਲੇ ਸਰੋਤਿਆਂ ਤੋਂ। ਨਾਲੇ ਇੱਕ ਮੈਨੂੰ ਹੋਰ ਦੱਸਿਓ, ਖੀਰਿਆਂ ਦੇ ਮਗਜ਼ ਕਿੱਥੋਂ ਮਿਲੂਗਾ ਜੀ? ਸਟੋਰ ਤੋਂ ਹੀ।
ਇਹ ਕਿਹੜੇ ਉਹ ਤਾਂ ਜਿਹੜੇ ਵੀ ਇੰਡੀਅਨ ਸਟੋਰ ਜਾਂਦੇ ਉਹਨਾਂ ਨੂੰ ਪੁੱਛ ਲਿਆ। ਉੱਥੇ ਤਾਂ ਮੈਂ ਬਹੁਤ ਪੁੱਛਿਆ, ਕਹਿੰਦੇ ਹੈ ਹੀ। ਉਹਨਾਂ ਨੂੰ ਕਹੋ ਅਗਲੀ ਸ਼ਿਪਮੈਂਟ 'ਚ ਮੰਗਵਾ ਦਿਓ। ਹੋਰ ਕਿਸੇ ਤੇ ਜਾਇਓ ਜਿੱਥੇ ਜਾਣੇ ਕੋਈ ਜ਼ਰੂਰੀ ਨਹੀਂ ਉਹਨਾਂ ਤੇ ਹੋਵੇ ਵੀ, ਪਰ ਤੁਸੀਂ ਕਿਸੇ ਹੋਰ ਤੇ ਵੀ ਪੁੱਛ ਲਿਓ। ਅੱਗੇ ਰਾਜਵਿੰਦਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਆ ਜਿਹੜੇ ਭਾਈ ਨੇ ਦੱਸਿਆ ਮੁਸ਼ਕਪੂਰ ਵਾਲਾ, ਤੇ ਇਹਨਾਂ ਦਾ ਫੋਨ ਨੰਬਰ ਮਿਲ ਸਕਦਾ? ਮੁਸ਼ਕਪੂਰ ਦਾ ਤੇਲ ਦਾ ਕੀ ਪੁੱਛਣਾ ਤੁਸੀਂ? ਮੈਂ ਫੋਨ ਨੰਬਰ ਤਾਂ ਕਿਸੇ ਦਾ ਵੀ ਨਹੀਂ ਲਾਇਆ। ਓ ਅੱਛਾ ਜੀ। ਤੇਲ ਦਾ ਪੁੱਛਣਾ ਕੀ ਹੈ ਤੁਸੀਂ ਮੈਨੂੰ ਦੱਸੋ। ਹਾਂਜੀ, ਇਹ ਮੁਸ਼ਕਪੂਰ ਨੂੰ ਵੀ ਕਾਹਦੇ ਵਿੱਚ ਪਾਉਣਾ ਇਹ? ਮੁਸ਼ਕਪੂਰ ਨੂੰ ਕੋਕੋਨਟ ਆਇਲ ਦੇ ਵਿੱਚ ਪਾਉਣਾ ਹੈ। ਓ ਅੱਛਾ ਜੀ, ਠੀਕ ਹੈ ਜੀ। ਹਾਂਜੀ, ਥੈਂਕ ਯੂ ਭੈਣ ਜੀ। ਥੈਂਕ ਯੂ ਜੀ, ਥੈਂਕ ਯੂ। ਅੱਗੇ ਸਾਡੇ ਨਾਲ ਜੁੜ ਭੁਪਿੰਦਰ ਜੀ। ਸਤਿ ਸ਼੍ਰੀ ਅਕਾਲ। ਹੈਲੋ, ਸਤਿ ਸ਼੍ਰੀ ਅਕਾਲ। ਭਿੰਦਰ ਕਿਆ ਜੀ? ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਪਹਿਲਾਂ ਤਾਂ ਥੈਂਕ ਯੂ ਤੁਹਾਡਾ, ਇੰਨੇ ਇਲਾਜ ਤੇ ਸਾਰੀ ਦੁਨੀਆ ਨੂੰ ਦੱਸਦੇ ਆਂ। ਰੱਬ ਤੁਹਾਨੂੰ ਬਹੁਤ ਤਰੱਕੀ ਦੇਵੇ। ਧੰਨਵਾਦ। ਮੈਂ ਦੱਸਣਾ ਸੀ ਛਿੱਕਾਂ ਬਾਰੇ, ਜਿਹੜੀਆਂ ਸਵੇਰ ਨੂੰ ਉੱਠ ਕੇ ਛਿੱਕਾਂ ਪਾਣੀ ਵਗਦਾ। ਉਹ 2-3 ਸਾਲ ਪਹਿਲਾਂ ਨਾ ਬਹਾਦਰ ਸਿੰਘ ਭਾਜੀ ਨੇ ਦੱਸਿਆ ਸੀ ਵਾਈਟਾਮਿਨ। ਉਹ ਵਾਈਟਾਮਿਨ ਵਿਟਾਮਿਨ ਏ, ਵਿਟਾਮਿਨ ਐਂਡ ਬੀ ਕੰਪਲੈਕਸ। ਹਾਂਜੀ, ਜਿਹੜਾ ਗਾਰਲਿਕ ਆ ਉਹ ਜੇ ਕੱਚਾ ਖਾ ਲਓ ਤਾਂ ਜ਼ਿਆਦਾ ਚੰਗਾ ਹੈ, ਜੇ ਨਹੀਂ ਖਾ ਹੁੰਦਾ ਤਾਂ ਉਹਦੀ ਕੈਪਸੂਲ। ਹਾਂਜੀ, ਇਹ ਖਾਣਾ ਆ ਜਿਹਨਾਂ ਦਾ ਸਿਰ ਦੁਖਦਾ ਉਹ Q10 ਇੱਕ ਨਾ ਵਿਟਾਮਿਨ ਆ, ਉਹ ਵੀ ਓਵਰ ਦਾ ਕਾਊਂਟਰ ਮਿਲ ਜਾਂਦਾ ਜੀ, ਉਹ ਯੂਜ਼ ਕਰਕੇ। ਤੇ ਨਾਲੇ ਨੱਕ ਵਿੱਚ ਤੇਲ ਜ਼ਰੂਰ ਪਾਉਣ, ਤੇਲ ਜਾਂ ਘੀ ਬਹੁਤ ਜ਼ਰੂਰੀ ਆ। ਹਾਂਜੀ ਹਾਂਜੀ, ਉਹਦੇ ਨਾਲ ਵੀ ਨਾ ਛਿੱਕਾਂ ਦਾ ਇਹ ਸੀਜ਼ਨ ਵੀ ਆ ਗਿਆ, ਕਈਆਂ ਨੂੰ ਅਲਰਜੀ ਵੀ ਆ, ਪਰ ਉਹ ਇੱਕ ਬੂੰਦ ਪਾਉਣ ਨਾਲ ਹੀ ਨਾ ਮੈਂ ਤਾਂ ਇੰਨੀ ਔਖੀ ਸੀ ਵੀ ਦੱਸ ਨਹੀਂ ਸਕਦੀ। ਹੋਰ ਵੀ ਮੇਰੇ ਤਾਂ ਫੈਮਿਲੀ ਵਿੱਚ ਸਾਰਿਆਂ ਨੂੰ ਤਕਰੀਬਨ ਜਿਹੜਾ ਵਿਚਾਰਿਆਂ ਨੂੰ ਅਲਰਜੀ ਦਾ ਸੀਗਾ, ਸਾਹ ਜਿਹਾ ਹੋ ਜਾਂਦਾ ਸੀ, ਉਹ ਵੀ ਹਟ ਗਿਆ। ਠੀਕ ਹੈ। ਇਹ ਵਿਟਾਮਿਨਾਂ ਦੇ ਨਾਲ, ਵਿਟਾਮਿਨ ਕਹਿੰਦੇ ਕਦੇ ਵੀ ਨਹੀਂ ਛੱਡਣੇ ਜੀ, ਜੇ ਉਹ ਆਪਣੇ ਕੋਲ ਖਾਣੀ ਹੋਈਆਂ ਫੂਡ ਦਾ ਪ੍ਰੋਪਰ ਨਹੀਂ ਖਾਂਦਾ ਤਾਂ ਕਰ। ਥੈਂਕ ਯੂ ਜੀ। ਥੈਂਕ ਯੂ ਭਿੰਦਰ ਜੀ, ਬਹੁਤ ਧੰਨਵਾਦ। ਅਮਰਜੀਤ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਤੇਰਾ ਨੂੰ ਸਾਰਿਆਂ ਨੂੰ ਅਕਾਲ। ਸਤਿ ਸ਼੍ਰੀ ਅਕਾਲ। ਮੈਂ ਉਹ ਕਹਿੰਦੇ ਸੀ ਸਿਰ ਦੁੱਖ ਦਾ ਵਾ, ਸਿਰ ਦੁੱਖ ਦੇ ਲਈ ਦੱਸਣਾ ਚਾਹੁੰਦੀ। ਹਾਂਜੀ, ਜੇ ਤੁਹਾਨੂੰ ਸਿੱਕਿਓ ਤੋਂ ਆਉਂਦਾ ਵਾ ਫਿਰ ਤੁਸੀਂ ਸੁੰਡ ਦੀ ਨਸਵਾਰ ਲੈਣੀ ਹੈ ਤੇ ਇੱਕ ਚੁਟਕੀ ਠੰਡੇ ਪਾਣੀ ਵਿੱਚ ਸੁੰਡ ਪਾ ਕੇ ਘੋਲ ਕੇ ਉਹ ਪੀ। ਜਿਹਦਾ ਵੀ ਕਿਸੇ ਦਾ ਸਿਰ ਦੁਖਦਾ, ਖੰਘ ਹੋਈ ਆ, ਸਿਰ ਦੁਖਦਾ ਵਾ, ਇਹ ਅਜਮਾ ਕੇ ਦੇਖੋ ਤੇ ਝਟਪਟ ਜਾਦੂ ਵਾਲੀ ਗੱਲ ਆ। ਤੇ ਦੂਜੀ ਗੱਲ, ਕੰਨਾਂ ਵਿੱਚ ਤੇਲ ਉਂਗਲੀ ਨਾਲ ਹੀ ਲਾ ਲੈਣਾ ਵਾ ਤੇ ਨਾਲੇ ਨੱਕ 'ਚ ਪਾਓ, ਇਹਦੇ ਨਾਲ ਫਿਰ ਅਲਰਜੀ। ਓਕੇ ਜੀ, ਸਤਿ ਸ਼੍ਰੀ ਅਕਾਲ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ। ਰਣਜੀਤ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਮੈਂ ਕਿਹਾ ਰਾਣੀ ਭੈਣ ਜੀ ਦਾ ਵੀ ਸੁਣਿਆ, ਬਹੁਤ ਵਧੀਆ ਸੀਗਾ ਜਿਹੜਾ ਦੱਸਿਆ ਉਹਨਾਂ ਨੂੰ ਖੰਘ ਦਾ। ਮੈਂ ਵੀ ਦੱਸਣਾ ਸੀ, ਉਹ ਜਿਹੜੀ ਛੋਟੀ ਇਲਾਇਚੀ ਦੀਆਂ 3-4 ਪੀਸ ਕੱਢ ਕੇ ਉਹਨੂੰ ਤਵੇ ਦੇ ਉੱਪਰ ਭੁੰਨ ਲਓ, ਬਣਾ ਲੈਣੀ। ਉਹ ਤਵੇ ਦੇ ਉੱਪਰ ਥੋੜੇ ਜਿਹੇ ਭੁੱਜ ਜਾਂਦੇ ਤਾਂ ਉਹਨੂੰ ਪੀਸ ਕੇ ਤਾਜ਼ਾ ਸ਼ਹਿਦ ਦਾ ਉਹ ਵੀ ਤੁਹਾਡੇ ਸਵੇਰੇ, ਦੁਪਹਿਰੇ ਤਾਂ ਰਾਤ ਨੂੰ ਸੌਣ ਲੱਗੇ ਉਹ ਲਓ, ਇੱਕਦਮ ਹਟ ਜਾਂਦੀ ਉਹਦੇ ਨਾਲ ਵੀ ਖੰਘ। ਮੇਰੇ ਬੱਚਿਆਂ ਨੂੰ 3 ਕੁ ਦਿਨ ਹੀ ਖਾਧੀ, ਜਦ ਤੋਂ ਨਿਕਲ ਕੇ ਪਤਾ ਹੀ ਨਹੀਂ ਹੁਣ ਕਿੱਥੇ। ਠੀਕ ਹੈ ਜੀ। ਸ਼ਹਿਦ ਦੇ ਵਿੱਚ ਮਿਲਾ ਕੇ ਖਾਓ, ਬਹੁਤ ਵਧੀਆ ਚੀਜ਼ ਹੈ। ਹੁਣ ਮੈਂ ਤਾਂ ਇਹ ਭੁੰਨ ਕੇ ਪੀਸ ਕੇ ਰੱਖਿਆ ਹੈ, ਜਦੋਂ ਹੁੰਦੀ ਉਹਦੇ ਖਾ ਲਈ ਦਾ ਨਾਲ ਲੱਗਦੇ। ਛੋਟੀ ਇਲਾਇਚੀ ਦੇ ਬੀਜ ਹੈ ਨਾ? ਹਾਂਜੀ, ਉਹ ਤਵੇ ਤੇ ਬਸ ਜਿਹੜੀ ਰੋਟੀ ਬਣਾ ਕੇ ਤੁਸੀਂ ਉਹ ਤਵਾ ਗਰਮ ਹੁੰਦਾ, ਤਵਾ ਗੈਸ ਬੰਦ ਕਰਕੇ ਉਹਦੇ ਉੱਪਰ ਰੱਖ ਦਿਓ, ਬਸ ਸੜਨ ਨਾ ਦਿਓ। ਹਾਂਜੀ, ਠੀਕ ਹੈ ਜੀ। ਜੇ ਤੁਸੀਂ ਕਰੋ ਤਾਂ ਫੇਰ ਨਹੀਂ ਉਹ ਫਾਇਦਾਮੰਦ। ਬਸ ਇਹ ਹੈ ਕਿ ਤਾਜ਼ੇ ਕਰਨ ਨਾ ਵਧੀਆ। ਜੇ ਤੁਸੀਂ ਪੀਸ ਕੇ ਵੀ ਰੱਖ ਲੈਣੇ, ਉਹਨੂੰ ਵੀ ਇਸ ਲਈ ਜਿਹੜੇ ਖਾਣੇ ਆ ਉਹ ਤਵੇ ਤੇ ਮੜ ਗਰਮ ਕਰਨੇ ਆ ਤੇ ਉਹ ਸ਼ਹਿਦ ਪਾ ਕੇ ਖਾਣੇ ਆ। ਠੀਕ ਹੈ ਜੀ। ਸੌਣ ਤੋਂ ਜਦੋਂ ਸੌਣਾ ਉਦੋਂ ਰੋਟੀ ਖਾ ਕੇ ਜਦੋਂ ਸੌਣਾ ਬੈਠ ਉਦੋਂ ਵੀ ਖਾ ਲਓ। ਤੁਹਾਡੇ 3-ਤੀਸਰੇ ਤੋਂ ਚੌਥੇ ਦਿਨ ਤੁਹਾਨੂੰ ਪਤਾ ਨਹੀਂ ਲੱਗਣਾ ਖੰਘ ਕਿੱਥੇ ਗਈ ਹੈ। ਠੀਕ ਹੈ ਜੀ। ਇਹ ਵੀ ਬਹੁਤ ਵਧੀਆ, ਕਿਉਂਕਿ ਹੁਣ ਮੈਂ ਵੀ ਇਹੀ ਰੇਡੀਓ ਤੇ ਸੁਣਿਆ ਆ। ਜੀ, ਮੈਂ ਤਾਂ ਸਭ ਨੂੰ ਇਹੀ ਦੱਸਦੀ। ਧੰਨਵਾਦ ਜੀ। ਥੈਂਕ ਯੂ ਰਣਜੀਤ, ਬਹੁਤ ਧੰਨਵਾਦ। ਮਹਿੰਦਰ ਕੌਰ ਜੀ। ਹੈਲੋ ਜੀ ਭੈਣ ਜੀ, ਸਤਿ ਸ਼੍ਰੀ ਅਕਾਲ ਜੀ। ਕੱਟ ਹੋ ਗਿਆ ਸੀ ਫੋਨ ਜੀ। ਭੈਣ ਜੀ, ਮੈਂ ਹੀ ਤੁਹਾਡਾ ਕੱਟਿਆ ਸੀ, ਮੈਂ ਹੁਣ ਵੀ ਲੱਗੀ ਕੱਟਣ। ਤੁਹਾਨੂੰ ਦੱਸ ਦਿੱਤਾ ਗਿਆ ਆ ਵੀ ਜਿਹੜੇ ਮੁਸ਼ਕਪੂਰ ਆ ਉਹ ਕੋਕੋਨਟ ਆਇਲ ਦੇ ਵਿੱਚ ਪਾਉਣਾ ਹੈਗਾ ਆ। ਸੁਰਿੰਦਰਜੀਤ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ ਜੀ। ਬਹੁਤ ਤੁਹਾਡਾ ਥੈਂਕ ਯੂ ਜੀ, ਭਲੇ ਦਾ ਕੰਮ ਕਰ ਰਹੇ ਜੀ। ਹਾਂਜੀ, ਤੇ ਮੈਂ ਭੈਣ ਜੀ ਇੱਕ ਹੀ ਪੁੱਛਣਾ ਸੀ, ਤੁਕ ਮਲੰਗਾ ਜਿਹੜਾ ਹੁੰਦਾ ਉਹ ਮੈਂ ਪੁੱਛਣਾ ਸੀ ਵੀ ਉਹ ਕਿਹੜੀ ਬਿਮਾਰੀ ਤੋਂ ਆ ਤੇ ਕਿੱਦਾਂ ਲੈਣਾ, ਕੀ ਫਾਇਦੇ ਆ ਉਹਦੇ, ਇਹੀ ਪੁੱਛਣਾ ਸੀ। ਹਾਂ ਚਲੋ ਕੋਈ ਨਹੀਂ, ਹੁਣ ਨੈਕਸਟ ਵੀਕ ਸਹੀ। ਕੋਈ ਵੀ, ਹਾਂਜੀ, ਕੋਈ ਵੀ ਸਰੋਤੇ ਨੂੰ ਕਿਸੇ ਨੂੰ ਪਤਾ ਹੋਵੇ ਵੀ ਉਹ ਕਿਹੜੀ ਬਿਮਾਰੀ ਤੋਂ ਆ, ਕਿੱਦਾਂ ਖਾਣਾ। ਠੀਕ ਹੈ ਜੀ। ਹਾਂਜੀ, ਓਕੇ ਭੈਣ ਜੀ। ਓਕੇ ਜੀ, ਓਕੇ ਜੀ, ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ ਜੀ, ਥੈਂਕ ਯੂ। ਤੇ ਇਸੇ ਦੇ ਨਾਲ ਸਾਡਾ ਪ੍ਰੋਗਰਾਮ ਇੱਥੇ ਹੀ ਸਮਾਪਤ ਹੈ ਜੀ। ਹੁਣ ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।